ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ ਵੀ ਸਵਾਲ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। 408-272-5200 'ਤੇ ਕਾਲ ਕਰਕੇ ਤੁਸੀਂ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਵਿਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਯੰਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਤੋਂ ਰੀਅਲ ਸਟੇਟ ਦਾ ਕੰਮ ਤੁਹਾਡਾ ਕੋਈ ਵੀ ਕੰਮ ਆ, ਜਾਂ ਤੁਸੀਂ ਲੋਨ ਲੈਣਾ ਆ, ਜਾਂ ਤੁਸੀਂ ਘਰ ਨੂੰ ਰੀਫਾਈ ਕਰਨਾ ਹੈ ਤਾਂ ਉਹਨਾਂ ਨੂੰ ਕਾਲ ਕਰ ਸਕਦੇ ਹੋ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਭਾਜਪਾ ਦੀ। ਜਿੱਥੇ ਉੱਥੇ MLA ਨੂੰ, ਇੱਕ ਲੀਡਰ ਨੂੰ ਮੇਰੇ ਖਿਆਲ ਦੇ ਵਿੱਚ ਕਾਫੀ ਖਿੱਚਤੂ ਹੋਈ ਸੀਗੀ, ਅਤੇ ਭਾਜਪਾ ਵੱਲੋਂ ਅਬੋਹਰ ਬੰਦ ਦਾ ਸੱਦਾ। ਬਿਲਕੁਲ ਜੀ। ਐਕਚੁਅਲੀ ਕੀ ਆ ਕਿ ਕੱਲ ਮਲੋਟ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ। ਮਲੋਟ ਬੰਦ ਜਿਹੜਾ ਉਹ ਫਲਾਪ ਹੋ ਗਿਆ। ਫਲਾਪ ਇਸ ਕਰਕੇ ਹੋ ਗਿਆ, ਹਾਲਾਂਕਿ ਹੋਲੀ ਦਾ ਦਿਨ ਸੀਗਾ। ਹੋਲੀ ਵਾਲੇ ਦਿਨ ਬਹੁਤੀਆਂ ਦੁਕਾਨਾਂ ਤਾਂ ਬੰਦ ਹੁੰਦੀਆਂ ਨੇ, ਉੱਥੇ ਜਿੱਦ ਦੇ ਮਾਰੇ ਜਿਹੜੀਆਂ ਸੀ ਉਹ ਖੁੱਲ ਗਈਆਂ। ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉੱਥੋਂ ਦੇ ਆਗੂ ਸਨ, ਜਿਹੜੇ ਉਹ ਕਹਿੰਦੇ ਕਿ ਵਪਾਰ ਮੰਡਲ ਸੀਗਾ ਮਲੋਟ ਦਾ, ਉਹਨਾਂ ਨੇ ਜਾ ਕੇ ਦੁਕਾਨਾਂ ਬੰਦ ਕਰਵਾਉਣ ਦੀ ਜਦੋਂ ਕੋਸ਼ਿਸ਼ ਕੀਤੀ, ਉਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਉਹ ਨਾਲ ਸੀਗੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ, ਕਿਉਂਕਿ ਉਂਝ ਤਾਂ ਕੋਈ ਭਾਰਤੀ ਜਨਤਾ ਪਾਰਟੀ ਦਾ ਨੇਤਾ ਨਿਕਲ ਨਹੀਂ ਸਕਦਾ, ਉਹ ਲੋਕਲ ਸੀਗੇ। ਉਹਦੇ ਬਾਵਜੂਦ ਜਿਹੜੇ ਉੱਥੋਂ ਦੇ ਲੋਕ ਸੀਗੇ ਮਲੋਟ ਦੇ, ਉਹਨਾਂ ਨੇ ਇਹ ਕਿਹਾ ਕਿ ਉਹ ਦੁਕਾਨਾਂ ਬੰਦ ਨਹੀਂ ਕਰਨਗੇ, ਔਰ ਇਹ ਇੱਥੋਂ ਤੱਕ ਵੀ ਕਿਹਾ ਕਿ ਜੇ ਕਿਸਾਨ ਕਹਿਣਗੇ ਤੇ ਅਸੀਂ ਮਹੀਨਾ ਦੁਕਾਨਾਂ ਬੰਦ ਕਰ ਦਿਆਂਗੇ, ਪਰ ਅਸੀਂ ਇਸ ਮਾਮਲੇ ਦੇ ਉੱਤੇ ਦੁਕਾਨ ਬੰਦ ਕਰਨ ਦੇ ਵਾਸਤੇ ਤਿਆਰ ਨਹੀਂ। ਦੂਜਾ ਇਹ ਹੋਇਆ ਕਿ ਕਿਸਾਨਾਂ ਨੇ ਆ ਕੇ ਧਰਨਾ ਮਲੋਟ ਦੇ ਚੌਂਕ ਦੇ ਵਿੱਚ ਲਾ ਦਿੱਤਾ, ਔਰ ਇਹਨਾਂ ਕਿਸਾਨਾਂ ਦੀ ਮੰਗ ਇਹ ਸੀਗੀ ਕਿ ਇੱਥੇ ਮਲੋਟ ਦੀ ਪੁਲਿਸ ਦੇ ਵੱਲੋਂ ਜਿਹੜੇ ਧੱਕੇ ਦੇ ਨਾਲ ਮਾਮਲੇ ਦਰਜ ਕੀਤੇ ਜਾ ਰਹੇ ਆ, ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਨਾਰੰਗ ਵਾਲੇ ਮਾਮਲੇ ਦੇ ਵਿੱਚ, ਜਿਹਦੀ ਕੁੱਟਮਾਰ ਕੀਤੀ ਗਈ ਸੀ 2 ਦਿਨ ਪਹਿਲਾਂ। ਉਸ ਮਾਮਲੇ ਦੇ ਵਿੱਚ ਉਹਦੇ ਜਿਹੜੇ ਪਰਚੇ ਦਰਜ ਹੋਇਆ, ਉਹਦੇ ਵਿੱਚ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇਹ ਧਰਨਾ ਜਿਹੜਾ ਸੀਗਾ ਉਹ ਵੱਧਦਾ ਸ਼ਾਮ ਤੱਕ ਬਹੁਤ ਵੱਡਾ ਹੋ ਗਿਆ, ਤੇ ਸ਼ਾਮ ਨੂੰ ਪੁਲਿਸ ਵਾਲਿਆਂ ਨੇ, ਜਿਹੜੀ ਸੀਨੀਅਰ ਅਫਸਰਾਂ ਨੇ ਗੱਲਬਾਤ ਕੀਤੀ ਕਿਸਾਨ ਆਗੂਆਂ ਦੇ ਨਾਲ। ਗੱਲਬਾਤ ਤੋਂ ਬਾਅਦ, ਭਰੋਸਾ ਮਿਲਣ ਤੋਂ ਬਾਅਦ ਇਹ ਧਰਨਾ ਜਿਹੜਾ ਸੀ ਉਹ ਸਮਾਪਤ ਹੋਇਆ। ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਉਹਨਾਂ ਨੇ ਅਬੋਹਰ ਬੰਦ ਦਾ ਸੱਦਾ ਦਿੱਤਾ। ਇਹ ਕਿਹਾ ਕਿ ਸਵੇਰ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਅਬੋਹਰ ਨੂੰ ਬੰਦ ਰੱਖਿਆ ਜਾਊਗਾ। ਇਹ ਜਿਹੜਾ ਨਾਰੰਗ MLA ਸੀਗਾ ਜਿਹਦੀ ਕੁੱਟਮਾਰ ਹੋਈ ਮਲੋਟ ਦੇ ਵਿੱਚ, ਐਕਚੁਅਲੀ ਇਹ ਅਬੋਹਰ ਤੋਂ ਹੀ ਜਿਹੜਾ MLA ਆ, ਵਿਧਾਨ ਸਭਾ ਦਾ ਮੈਂਬਰ ਆ, ਤਾਂ ਉੱਥੇ ਇਹਦਾ ਕਿੰਨਾ ਕੁ ਅਸਰ ਪੈਂਦਾ ਅੱਜ ਜਿਹੜਾ ਉਹ ਪਤਾ ਲੱਗੂਗਾ। ਜੇ ਦੇਖਿਆ ਜਾਵੇ ਤਾਂ ਹਰਿਆਣੇ ਦੇ ਵਿੱਚ, ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਕੁਝ ਸਮਾਂ ਪਹਿਲਾਂ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉੱਥੇ ਜਿਹੜਾ ਇਹ ਇੱਕ ਜਿਹੜੀਆਂ ਕਿਸਾਨਾਂ ਦੇ ਬਾਰੇ ਦੇ ਵਿੱਚ ਸ਼ੁਰੂ ਕੀਤਾ ਸੀਗੀਆਂ ਮਹਾ ਪੰਚਾਇਤਾਂ, ਜਦੋਂ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਇਹ ਰੱਦ ਕਰ ਦਿੱਤੀਆਂ ਗਈਆਂ। ਇਹ ਕਿਹਾ ਗਿਆ ਕਿ ਉਹ ਟਕਰਾਓ ਨਹੀਂ ਚਾਹੁੰਦੇ। ਵੇਖਿਆ ਜਾਵੇ ਤਾਂ ਇਹ ਸਹੀ ਤਰੀਕਾ ਇੱਕ ਕਿਸਮ ਦੇ ਨਾਲ ਸੀਗਾ। ਇੱਥੇ ਪੰਜਾਬ ਦੇ ਵਿੱਚ ਇਹ ਆ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਕੋਈ ਇਹ ਵੀ ਨਹੀਂ ਹੈ ਕਿ ਬਹੁਤ ਵੱਡੇ ਆਗੂ ਨੇ, ਇਹਨਾਂ ਦਾ ਅਸਰ ਪੈਣਾ, ਪਰ ਸ਼ਾਇਦ ਹਾਈ ਕਮਾਂਡ ਤੋਂ ਮਿਲੇ ਹੋਏ ਆਦੇਸ਼ਾਂ ਦੇ ਕਰਕੇ ਇਹ ਜਿੱਦ ਦੇ ਨਾਲ ਪ੍ਰੈਸ ਕਾਨਫਰੰਸਾਂ ਕਰਦੇ ਆ, ਖਿਜਾਉਂਦੇ ਆ ਜਿਹੜੇ ਕਿਸਾਨਾਂ ਨੂੰ ਇੱਕ ਕਿਸਮ ਦੇ ਨਾਲ, ਤੇ ਫਿਰ ਉੱਥੋਂ ਟਕਰਾਓ ਜਿਹੜਾ ਉਹ ਸਟਾਰਟ ਹੁੰਦਾ। ਮਲੋਟ ਦੇ ਵਿੱਚ ਜਦੋਂ ਇਹ ਪਤਾ ਸੀਗਾ ਕਿ ਬਾਹਰ ਏਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ, ਤਾਂ ਉਦੋਂ ਇਹਨੂੰ ਪ੍ਰੈਸ ਕਾਨਫਰੰਸ ਰੱਦ ਜਿਹੜੀ ਉਹ ਕਰ ਦੇਣੀ ਚਾਹੀਦੀ ਸੀ। ਜਿਹਦੇ ਵਿੱਚ ਜਦੋਂ ਕਰਦੇ ਨੇ, ਜਿਵੇਂ ਕੱਲ ਮਲੋਟ ਬੰਦ ਦਾ ਸੱਦਾ ਦਿੱਤਾ ਗਿਆ, ਉੱਥੋਂ ਮੂੰਹ ਦੀ ਖਾਣੀ ਪਈ। ਅੱਜ ਅਬੋਹਰ ਬੰਦ ਦਾ ਜਿਹੜਾ ਸੱਦਾ ਹੈ, ਉੱਥੇ ਕੀ ਬਣਦਾ, ਜਾਂ ਇਹਦੇ ਨਾਲ ਮਾਹੌਲ ਜਿਹੜਾ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਕੱਲ ਮਲੋਟ ਦੇ ਵਿੱਚ ਪੂਰਾ ਦਿਨ ਜਿਹੜਾ ਉਹ ਤਣਾਅਪੂਰਨ ਰਿਹਾ।
ਅੱਜ ਅਬੋਹਰ ਦੇ ਵਿੱਚ ਜਿਹੜਾ ਉਹ ਤਣਾਅਪੂਰਨ ਰਹੂਗਾ। ਉਧਰ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਜ ਜਿਹੜਾ ਉਹ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਇਸ ਹਮਲੇ ਦੇ ਵਿਰੋਧ ਦੇ ਵਿੱਚ। ਹੁਣ ਤਣਾਅ ਵਾਲਾ ਮਾਹੌਲ ਜਿਹੜਾ ਜੀ ਉੱਥੇ ਵੀ ਬਣ ਜਾਣਾ, ਹਰਿਆਣੇ ਦੇ ਵਿੱਚ ਵੀ ਇਹ ਤਣਾਅ ਵਾਲਾ ਮਾਹੌਲ ਹੀ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਇਹ ਚੀਜ਼ ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਆ ਜਿਹੜੇ ਕਿ ਇਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਆ ਜਾਂ ਚੱਕ ਦੇ ਫੱਟੇ ਵਾਲੀ ਜਿਹੜੀ ਦੀ ਉਹ ਗੱਲ ਕਰਦੇ ਆ ਕਿ ਇਹਦਾ ਅਸਲ ਦੇ ਵਿੱਚ ਜਿਹੜਾ ਜੀ ਉਹ ਇਹੋ ਜਿਹੇ ਹਮਲਿਆਂ ਦਾ ਮਕਸਦ ਕੀ ਆ ਤੇ ਉਹਦੇ ਵਿੱਚੋਂ ਗੇਨ ਕਿਹਨੂੰ ਹੋਣਾ ਜੀ। ਇਹ ਜੇਕਰ ਸਮਝ ਆ ਜਾਵੇ ਤੇ ਮੇਰਾ ਖਿਆਲ ਜਿਹੜਾ 4 ਮਹੀਨੇ ਤੋਂ ਉੱਪਰ ਦਾ ਅੰਦੋਲਨ ਹੋ ਚੁੱਕਿਆ ਹੋਇਆ ਜੀ, ਉਹ ਕਿਉਂ ਇੱਥੋਂ ਤੱਕ 4 ਮਹੀਨੇ ਤੱਕ ਜਿਹੜਾ ਪਹੁੰਚਿਆ, ਕਿਵੇਂ ਪਹੁੰਚਿਆ ਸ਼ਾਂਤਮਈ ਤਰੀਕੇ ਦੇ ਨਾਲ, ਫੇਰ ਗੱਲ ਜਿਹੜੀ ਉਹ ਸਮਝ ਜ਼ਰੂਰ ਆਊਗੀ। ਸੋ ਅੱਜ ਅਬੋਹਰ ਬੰਦ ਦੇ ਵਿੱਚ ਕੀ ਕੁਝ ਹੁੰਦਾ, ਹਰਿਆਣੇ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਹੁੰਦੇ ਨੇ ਉਹਦੇ ਵਿੱਚ ਕੀ ਕੁਝ ਹੁੰਦਾ, ਇਹ ਆਈ ਥਿੰਕ ਦੋਨਾਂ ਸੂਬਿਆਂ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਸ ਪੁਆਇੰਟ ਆਫ ਵਿਊ ਤੋਂ ਵੀ ਵੇਖਣ ਵਾਲਾ ਰਹੂਗਾ ਜੀ। ਹਾਂ, ਚਲੋ ਲੱਗ ਜੂ ਪਤਾ ਸ਼ਾਮ ਤੱਕ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਮੋਗੇ ਦੇ MLA ਦਾ ਪਿੰਡ ਦੇ ਵਿੱਚ ਵਿਰੋਧ ਹੋਇਆ। ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਜਿਹੜਾ ਕਿਸਾਨਾਂ ਦਾ ਸੀਗਾ ਇਕੱਠ, ਬਹੁਤ ਵੱਡਾ ਇਕੱਠ ਹੋਇਆ, ਉਹਦੇ ਵਿੱਚ ਇੱਕ ਗੱਲ ਜਿਹੜੀ ਦੀ ਵੱਡੀ ਆਖੀ ਗਈ ਉਹ ਇਹ ਸੀਗੀ ਕਿ 21 ਮੈਂਬਰੀ ਜਿਹੜੀ ਆ ਦੀ ਉਹ ਕਮੇਟੀਆਂ ਬਣਾਈਆਂ ਜਾਣਗੀਆਂ ਪਿੰਡਾਂ ਦੇ ਵਿੱਚ, ਜਿਹੜੀਆਂ ਕਿ ਸਵਾਲ ਕਰਨਗੀਆਂ ਰਾਜਨੀਤਿਕਾਂ ਨੂੰ, ਸਾਰਿਆਂ ਨੂੰ। ਔਰ ਇਹ ਸਵਾਲ ਜਿਹੜੇ ਨੇ ਉਹ ਪੰਜਾਬ ਲੈਵਲ ਦੇ ਹੋਣਗੇ। ਉਹਨਾਂ ਨੂੰ ਪੁੱਛਿਆ ਜਾਊਗਾ ਕਿ ਬੀਤੇ ਸਮੇਂ 'ਚ ਉਹਨਾਂ ਨੇ ਕੀ ਕੀਤਾ, ਅੱਗੋਂ ਉਹ ਕੀ ਕਰ ਸਕਦੇ ਆ, ਉਹਨਾਂ ਦੇ ਕੋਲੇ ਕੀ ਪਾਵਰ ਜਿਹੜੀ ਹੋਊਗੀ ਬਦਲਾਓ ਦੇ ਵਾਸਤੇ, ਜਾਂ ਜਿਹੜੇ ਬਹੁਤ ਵੱਡੇ ਵੱਡੇ ਵਾਅਦੇ ਕਰਤੇ ਜਾਂਦੇ ਆ ਉਹਨਾਂ ਦੇ ਵਿੱਚ ਕਿੰਨੀ ਕੁ ਦਮ ਜਿਹੜਾ ਦੀ ਉਹ ਰਹੂਗਾ। ਇਹਨੂੰ ਲੈ ਕੇ ਅਜੇ ਇਹ ਇੰਪਲੀਮੈਂਟ ਹੋਣਾ, ਕਿਵੇਂ ਇੰਪਲੀਮੈਂਟ ਹੋਣਾ ਇਹ ਨਹੀਂ ਪਤਾ ਅਜੇ। ਇੰਨਾ ਜ਼ਰੂਰ ਆ ਕਿ ਇਹਦੇ ਨਾਲ ਇੱਕ ਚਰਚਾ ਦਾ ਜਿਹੜਾ ਦੀ ਉਹ ਵੱਡਾ ਛਿੜ ਪਿਆ, ਜਿਹੜਾ ਛਿੜਨਾ ਚਾਹੀਦਾ ਸੀ, ਦੇਰ ਪਹਿਲਾਂ ਛਿੜ ਜਾਣਾ ਚਾਹੀਦਾ ਸੀਗਾ ਕਿ ਜੇ ਲੋਕਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਸੁਚੇਤ ਕਰਨਾ ਹੈ, ਖਾਸ ਤੌਰ ਦੇ ਉੱਤੇ ਨਵੀਂ ਪੀੜ੍ਹੀ ਨੂੰ ਜਿਹੜੀ ਕਿ ਲੀਡਰਸ਼ਿਪ ਦੇ ਰੂਪ ਦੇ ਵਿੱਚ ਵੀ ਉਭਰੇ ਤੇ ਸਵਾਲ ਕਰਨ ਦੀ ਜਿੱਥੇ ਹਿੰਮਤ ਉਹਦੇ ਵਿੱਚ ਆਵੇ, ਉਹਦੇ ਨਾਲ ਉਹਦੀ ਮੈਚੁਰਿਟੀ ਜਿਹੜੀ ਆ ਉਹ ਸਿੱਧ ਹੋਵੇ ਕਿ ਉਹ ਮੈਚੁਰ ਤਰੀਕੇ ਦੇ ਨਾਲ ਸਵਾਲ ਜਿਹੜਾ ਉਹ ਕਰ ਸਕਦੀ ਹੈ। ਤੋ ਇਸ ਤਰ੍ਹਾਂ ਦਾ ਜਿਹੜਾ ਸੀਗਾ, ਬੇਸ਼ੱਕ ਜਿਹੜਾ ਜੀ ਇਹ ਮਲੋਟ ਦੇ ਵਿੱਚ ਵਿਰੋਧ ਹੋਇਆ ਸੀਗਾ BJP ਦਾ, ਪਰ ਹੁਣ ਇੱਥੇ ਮੋਗਾ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ ਚੜਿੱਕ, ਉੱਥੇ ਵੀ ਜਿਹੜਾ ਮੀਟਿੰਗ ਕਰਨ ਆ ਰਹੇ ਕਾਂਗਰਸੀ ਵਿਧਾਇਕ ਡਾਕਟਰ ਹਰਜੋਤ ਕਮਲ ਜਿਹੜੇ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਕਿਸਾਨੀ ਝੰਡੇ ਦੇ ਹੇਠ। ਇੱਥੇ ਜਿਹੜੀ ਪਿੰਡ ਦੇ ਵਿੱਚ ਸਿਚੁਏਸ਼ਨ ਸੀਗੀ ਉਹ ਤਣਾਅ ਵਾਲੀ ਬਣ ਗਈ, ਔਰ ਇੰਨੀ ਕੁ ਤਣਾਅ ਵਾਲੀ ਬਣ ਗਈ ਕਿ ਮੋਗੇ ਦੇ 7 ਥਾਣਿਆਂ ਦੀ ਪੁਲਿਸ ਤੋਂ ਇਲਾਵਾ ਸੰਗਰੂਰ ਤੋਂ ਰਿਜ਼ਰਵ ਫੋਰਸ ਵੀ ਜਿਹੜੀ ਆ ਉਹ ਪੁਲਿਸ ਅਧਿਕਾਰੀਆਂ ਨੂੰ ਮੰਗਵਾਉਣੀ ਪੈ ਗਈ, ਕਿਉਂਕਿ ਜੋ ਕੁਝ ਮਲੋਟ ਦੇ ਵਿੱਚ ਹੋਇਆ ਸੀ ਉਸ ਤਰ੍ਹਾਂ ਦਾ ਕੁਝ ਪੁਲਿਸ ਪ੍ਰਸ਼ਾਸਨ ਨਹੀਂ ਸੀ ਚਾਹੁੰਦਾ ਕਿ ਇੱਥੇ ਕੁਝ ਜਿਹੜਾ ਹੋਵੇ। ਪੁਲਿਸ ਫੋਰਸ ਦੇ ਵਿੱਚ 2 SP ਤੇ 6 DSP ਜਿਹੜੇ ਉਹ ਲਾਏ ਗਏ। ਐਕਚੁਅਲੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੰਡ ਦੀ ਧੜੇਬੰਦੀ ਵੀ ਇਹਦੇ ਵਿੱਚ ਇੱਕ ਰੋਲ ਜਿਹੜਾ ਉਹ ਨਿਭਾ ਰਹੀ ਸੀਗੀ। ਜਿਹੜੇ ਪੰਚਾਇਤ ਦੇ ਨਾਲ ਜੁੜੇ ਹੋਏ ਵਿਕਾਸ ਕਾਰਜ ਨੇ ਉਹਦੇ ਵਾਸਤੇ ਮੋਗੇ ਤੋਂ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਡਾਕਟਰ ਹਰਜੋਤ ਕਮਲ ਗਏ ਸੀਗੇ ਤੇ ਉਹਨਾਂ ਦੇ ਘਰਾਓ ਦਾ ਪ੍ਰੋਗਰਾਮ ਜਿਹੜਾ ਸੀ ਉਹ ਉਲੀਕ ਦਿੱਤਾ। ਕੁਝ ਕਿਸਾਨ ਆਗੂ ਜਿਹੜੇ ਜੀ ਇਹ ਕਹਿ ਰਹੇ ਸੀਗੇ ਉਹ ਵਿਧਾਇਕ ਤੋਂ ਕਿਸਾਨੀ ਅੰਦੋਲਨ ਦੇ ਬਾਰੇ ਸਟੈਂਡ ਪੁੱਛਣ ਦੇ ਵਾਸਤੇ ਪ੍ਰੋਗਰਾਮ ਜਿਹੜਾ ਉਹ ਬਣਾ ਰਹੇ ਸੀਗੇ। ਜਿਹੜੇ ਕਿਸਾਨ ਆਗੂ ਨੇ ਇੱਥੋਂ ਦੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੀ ਜਥੇਬੰਦੀ ਨੇ ਇਹ ਵਿਉਂਤ ਜਿਹੜੀ ਬਣਾਈ ਹੈ ਕਿ ਹਲਕਾ ਵਿਧਾਇਕ ਤੋਂ ਪੰਜਾਬ ਸਰਕਾਰ ਦੇ ਸਟੈਂਡ ਸੰਬੰਧੀ ਸਵਾਲ ਪੁੱਛੇ ਜਾਣ, ਪਰ ਉਦੋਂ ਪਹਿਲਾਂ ਮੌਜੂਦਾ ਕਾਂਗਰਸੀ ਸਰਪੰਚ ਦੇ ਭਰਾ ਨੇ ਜਿਹੜਾ ਸੀਗਾ ਉਹਨਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਤੇ ਇਹ ਕਿਹਾ ਕਿ ਉਹ ਸਵਾਲ ਨਹੀਂ ਪੁੱਛਣ ਦੇਣਗੇ। ਉਦੋਂ ਬਾਅਦ ਉਹਨਾਂ ਨੇ ਕਿਹਾ ਕਿ ਵਿਧਾਇਕ ਨੂੰ ਰੋਕ ਕੇ ਸਰਪੰਚ ਦੇ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੇ ਮਾੜੇ ਵਤੀਰੇ ਤੇ ਵਿਹਾਰ ਦੇ ਸੰਬੰਧੀ ਗੱਲਬਾਤ ਜਿਹੜੀ ਜੀ ਉਹ ਕਰਨੀ ਚਾਹੀ, ਔਰ ਉਹਨਾਂ ਨੂੰ ਫੋਰਸ ਨੇ ਜਿਹੜਾ ਸੀ ਉਹ ਰੋਕ ਦਿੱਤਾ। ਜਦੋਂ ਕਿ ਦੂਜੇ ਪਾਸੇ ਜਿਹੜੇ ਵਿਧਾਇਕ ਨੇ ਉਹ ਇਹ ਕਹਿੰਦੇ ਨੇ ਕਿ ਮੈਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਸੀ, ਪਰ ਇਹ ਰਵੱਈਆ ਜਿਹੜਾ ਉਹ ਠੀਕ ਨਹੀਂ ਸੀਗਾ। ਇਹ ਕਿਹਾ ਕਿ ਜਨਤਾ ਦੇ ਚੁਣੇ ਹੋਏ ਜਿਹੜੇ ਉਹ ਨੁਮਾਇੰਦੇ ਨੇ ਤੇ ਉਹਨਾਂ ਨੂੰ ਹਰ ਸਵਾਲ ਦਾ ਜਵਾਬ ਸਾਰਥਕ ਤਰੀਕੇ ਦੇ ਨਾਲ ਉਹ ਦੇਣ ਲਈ ਵੀ ਤਿਆਰ ਨੇ,
ਪਰ ਉਹਨੂੰ ਪੁੱਛਣ ਦਾ ਵੀ ਜਿਹੜਾ ਜੀ ਉਹ ਤਰੀਕਾ ਸਾਰਥਕ ਹੋਣਾ ਚਾਹੀਦਾ ਹੈ। ਇਹ ਵੀ ਕਿਹਾ ਕਿ ਅੱਜ ਤੱਕ ਕਿਸੇ ਕਿਸਾਨ ਆਗੂ ਨੇ ਕਾਂਗਰਸੀ ਵਿਧਾਇਕਾਂ ਦਾ ਰਾਹ ਨਹੀਂ ਰੋਕਿਆ, ਪਰ ਇਹਨਾਂ ਨੇ ਧਮਕੀ ਜਿਹੜੀ ਦਿੱਤੀ ਕਿ ਪਿੰਡ ਨਹੀਂ ਆਉਣ ਦਿੱਤਾ ਜਾਊਗਾ। ਇਹ ਵੀ ਕਹਿਤਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦਾ ਕਿਸਾਨ ਅੰਦੋਲਨ ਦੇ ਉੱਤੇ ਮਾੜਾ ਅਸਰ ਪੈ ਸਕਦਾ, ਵੀ ਜੇ ਕਾਂਗਰਸੀ ਵਿਧਾਇਕਾਂ ਨੂੰ ਰੋਕੋਗੇ ਤੇ ਉਹਦੇ ਉੱਤੇ ਮਾੜਾ ਅਸਰ ਜਿਹੜਾ ਦੀ ਉਹ ਪੈ ਸਕਦਾ। ਦੇਖੋ ਜਿਹੜੀ ਜਿੱਥੋਂ ਗੱਲ ਮੈਂ ਸਟਾਰਟ ਕੀਤੀ ਸੀ ਕਿ ਜਿਹੜੇ ਜਿੱਥੋਂ ਤੱਕ ਸਵਾਲਾਂ ਵਾਲੀ ਗੱਲ ਹੈ, ਸਵਾਲ ਕਿਉਂ ਨਹੀਂ ਜਿਹੜਾ ਜੀ ਉਹ ਪੁੱਛੇ ਜਾ ਸਕਦੇ। ਉਹ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ, MP ਹੋਵੇ, ਉਹਦੇ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ ਆ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਪੇਸ਼ੈਂਸ ਦੇ ਤਹਿਤ ਪੁੱਛੇ ਜਾਣੇ ਚਾਹੀਦੇ ਨੇ, ਪਰ ਇੱਥੇ ਸਵਾਲ ਸਭ ਤੋਂ ਵੱਡਾ ਇਹੀ ਆ ਜਾਂਦਾ ਕਿ ਜਦੋਂ ਕੋਈ ਸਵਾਲ ਕਰਨ ਲੱਗਦਾ, ਜਿਹੜੇ ਆਲੇ ਦੁਆਲੇ ਹੁੰਦੇ ਆ ਨਾ ਜੀ ਇਹਨਾਂ ਦੇ ਪਾਰਟੀਆਂ ਦੇ ਜਿਹੜੇ ਜ਼ਿਆਦਾ ਚਾਪਲੂਸੀ ਵਗੈਰਾ ਜਿਹੜੇ ਜੀ ਕਰਦੇ, ਪਹਿਲੀ ਤਾਂ ਗੱਲ ਉਹ ਰੋਕ ਦਿੰਦੇ ਆ, ਨਹੀਂ 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 ਸਵਾਲ ਨਹੀਂ ਕਰਨਾ, ਸਵਾਲ ਨਹੀਂ ਕਰਨਾ। ਫਿਰ ਦੂਜਾ ਜਿਹੜਾ ਜੀ ਅੱਗੇ ਇਹ ਆ ਜਾਂਦਾ ਤੇ ਇਹ ਤਰੀਕਾ ਜਿਹੜਾ ਜੀ ਉਹ ਠੀਕ ਨਹੀਂਗਾ। ਸਵਾਲ ਇਹ ਆ ਕਿ ਇੱਥੇ ਕੋਈ ਇਸ ਤਰ੍ਹਾਂ ਦਾ ਤਰੀਕਾ ਅਜੇ ਤੱਕ ਡਿਵੈਲਪ ਹੀ ਨਹੀਂ ਹੋ ਸਕਿਆ ਕਿ ਜਿਹੜਾ ਨੁਮਾਇੰਦਾ ਹੈ, ਜਿਹੜਾ ਚੁਣਿਆ ਹੋਇਆ ਨੁਮਾਇੰਦਾ ਹੈ, ਉਹਨੂੰ ਸਵਾਲ ਕੀਤਾ ਜਾ ਸਕੇ ਜਾਂ ਲੋਕ ਉਹਨੂੰ ਸਵਾਲ ਪੁੱਛ ਸਕਣ। ਇਹ ਕੋਈ ਇੱਕ ਵਿਧਾਇਕ ਦੀ ਗੱਲ ਨਹੀਂ ਹੈ, ਇਹ ਓਵਰਆਲ ਜਿਹੜਾ ਜੀ ਇਹ ਹੈ ਕਿ ਲੋਕਾਂ ਨੂੰ ਇਹਦੇ ਸੰਬੰਧ ਦੇ ਵਿੱਚ ਸੋਚਣਾ ਪਊਗਾ ਕਿ ਉਹਨਾਂ ਨੂੰ ਇੱਕ ਤਰੀਕਾ ਡਿਵੈਲਪ ਕਰਨਾ ਪਊਗਾ। ਔਰ ਇਹ ਭੱਜਣਗੇ, ਜਿੰਨੇ ਵੀ ਚੁਣੇ ਹੋਏ ਨੇਤਾ ਨੇ ਜਾਂ ਰਾਜਨੀਤਿਕ ਲੋਕ ਨੇ, ਇਹ ਭੱਜਣਗੇ ਫਿਰ ਉਸ ਗੱਲ ਤੋਂ, ਕਿਉਂਕਿ ਸਵਾਲਾਂ ਤੋਂ ਭੱਜਦੇ ਆ ਔਰ ਇਹ ਨਹੀਂ ਚਾਹੁੰਦੇ ਕਿ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੱਤੇ ਜਾਣ। ਇਸੇ ਕਰਕੇ ਬਹੁਤ ਵੱਡੇ ਵੱਡੇ ਸੁਰੱਖਿਆ ਘੇਰੇ ਦੇ ਵਿੱਚ ਆਉਂਦੇ ਆ। ਸੁਰੱਖਿਆ ਘੇਰੇ ਤੋਂ ਇਲਾਵਾ ਇੱਕ ਲੇਅਰ ਜਿਹੜੀ ਆ ਜੀ ਉਹ ਹੁੰਦੀ ਆ ਇਹਨਾਂ ਦੇ ਜਿਹੜੇ ਚਾਪਲੂਸ ਟਾਈਪ ਲੋਕ ਨੇ ਉਹਨਾਂ ਦੀ, ਕਿ ਉਹ ਨੇੜੇ ਨਹੀਂ ਜਾਣ ਦਿੰਦੇ। ਜੇ ਉਹ ਉੱਥੋਂ ਨੇੜੇ ਚਲੇ ਗਏ ਤੇ ਪੁਲਿਸ ਵਾਲੇ ਨੇੜੇ ਨਹੀਂ ਆਉਣ ਦਿੰਦੇ ਵੀ ਸਵਾਲ ਨਾ ਕਿਤੇ ਹੋ ਜੇ। ਇਹ ਤਰੀਕਾ ਡਿਵੈਲਪ ਕਰਨਾ ਪਊਗਾ ਜੀ ਜੇ ਪੰਜਾਬ ਨੇ ਰਾਜਨੀਤਿਕ ਤੌਰ ਦੇ ਉੱਤੇ ਕੁਝ ਬਦਲਾਅ ਲਿਆਉਣਾ। ਔਰ ਪੰਜਾਬ ਦੀ ਨਵੀਂ ਜਨਰੇਸ਼ਨ ਉਹ ਸੋਚਦੀ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਨਵਾਂ ਜਿਹੜਾ ਉਹ ਹੋਵੇ, ਤਾਂ ਫਿਰ ਸਵਾਲ ਵਾਲਾ ਤਰੀਕਾ ਤਾਂ ਡਿਵੈਲਪ ਕਰਨਾ ਪਊਗਾ। ਹਾਂ, ਇੰਨਾ ਆ ਕਿ ਉਹਦੇ ਵਿੱਚ ਹਿੰਸਾ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਮਾੜੀ ਭੱਦੀ ਜਿਹੜੀ ਸ਼ਬਦਾਵਲੀ ਆ ਉਹ ਨਹੀਂ ਹੋਣੀ ਚਾਹੀਦੀ। ਪਰ ਜੇ ਪਿੰਡਾਂ ਦੇ ਵਿੱਚ ਸਵਾਲ ਹੋਣ ਲੱਗ ਪਏ ਤੇ ਇੱਕ ਗੱਲ ਜਿਹੜੀ ਜੀ ਉਹ ਪੱਕੀ ਆ, ਫਿਰ ਇੱਥੇ ਆਉਂਦਾ ਜਿਹੜਾ ਰਾਜਨੀਤਿਕ ਸੁਧਾਰ ਹੈ ਉਹਨੂੰ ਕੋਈ ਨਹੀਂ ਰੋਕ ਸਕੂਗਾ। ਪਰ ਉਹਦੇ ਲਈ ਇਹ ਚੀਜ਼ਾਂ ਜਿਹੜੀਆਂ ਇੰਪਲੀਮੈਂਟ ਕਿਵੇਂ ਹੋਣੀਆਂ ਨੇ, ਜਿਵੇਂ 21 ਮੈਂਬਰੀ ਕਮੇਟੀ ਬਣਾਉਣ ਦਾ ਸੱਦਾ ਦਿੱਤਾ ਗਿਆ, ਜੇ ਇਹ ਬਣ ਜਾਣ ਪਿੰਡਾਂ ਦੇ ਵਿੱਚ ਔਰ ਘੱਟੋ ਘੱਟ ਅੱਧ ਦੇ ਰੂਪ ਦੇ ਵਿੱਚ ਉਹਦੇ ਚ ਲੜਕੀਆਂ ਜਿਹੜੀਆਂ ਉਹ ਸ਼ਾਮਲ ਕੀਤੀਆਂ ਜਾਣ ਬਰਾਬਰ ਦੀਆਂ, ਫਿਰ ਡਿਵੈਲਪ ਜਿਹੜਾ ਜੀ ਉਹ ਕਰਨਾ ਸੌਖਾ ਹੋ ਸਕਦਾ। ਕਿਉਂਕਿ ਇੱਕ ਤਾਂ ਉੱਥੇ ਫਿਰ ਮੰਦੀ ਸ਼ਬਦਾਵਲੀ ਨਹੀਂ ਹੋਊਗੀ, ਇੱਕ ਹਿੰਸਾ ਦਾ ਡਰ ਜਿਹੜਾ ਜੀ ਉਹ ਨਹੀਂ ਹੋਊਗਾ। ਦੇਖੋ ਫਿਰ ਗੱਲ ਉਹੀ ਹੈ ਕਿ ਇਹ ਹੁਣ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਸ ਸਭ ਕਾਸੇ ਨੂੰ ਰੋਕਣਾ ਚਾਹੁਣਗੇ ਕਿਸੇ ਤਰੀਕੇ ਨਾਲ, ਵੀ ਸਵਾਲ ਵਾਲਾ ਮਾਮਲਾ ਕਿਤੇ ਡਿਵੈਲਪ ਨਾ ਹੋ ਜੇ। ਪਰ ਜੇ ਹੋ ਜਾਂਦਾ ਤੇ ਇਹ ਬਹੁਤ ਵੱਡੀ ਗੱਲ ਹੋਊਗੀ ਜੀ, ਔਰ ਵਧੀਆ ਗੱਲ। ਬਿਲਕੁਲ ਜੀ, ਜਿਹੜੀ ਤੁਸੀਂ ਚਾਪਲੂਸਾਂ ਦੀ ਗੱਲ ਕੀਤੀ ਆ, ਵੈਸੇ ਹੀ ਉਹਨਾਂ ਨੇ ਨਹੀਂ ਹੋਣ ਦੇਣਾ, ਕੰਮ ਉਹੀ ਜ਼ਿਆਦਾ ਖਰਾਬ ਕਰਦੇ ਆ। ਅੱਗੇ ਨੰਦੇੜ ਦੀ ਗੱਲ ਕਰਦੇ ਆ, ਉੱਤੇ ਪੁਲਿਸ ਤੇ ਸ਼ਰਧਾਲੂ ਆਮੋ ਸਾਹਮਣੇ। ਇਹ ਸੀਗਾ ਕਿ ਜਿਹੜਾ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਇੱਥੇ ਮਹਾਰਾਸ਼ਟਰ ਦਾ ਕਸਬਾ ਹੈ ਜੀ ਨੰਦੇੜ, ਉਹਦੇ ਵਿੱਚ ਕੱਲ ਪੁਲਿਸ ਤੇ ਸ਼ਰਧਾਲੂ ਜਿਹੜੇ ਸੀ ਉਹ ਆਮੋ ਸਾਹਮਣੇ ਹੋ ਗਏ। ਔਰ ਨੰਦੇੜ ਦੇ ਵਿੱਚ ਜਿਹੜੀ ਭੀੜ ਸੀ ਇਹ ਬੇਕਾਬੂ ਹੋ ਗਈ ਤੇ ਪੁਲਿਸ ਦੇ ਉੱਤੇ ਹਮਲਾ ਇਹਨਾਂ ਨੇ ਕਰਤਾ। 4 ਪੁਲਿਸ ਵਾਲੇ ਇਹਦੇ ਵਿੱਚ ਜ਼ਖਮੀ ਹੋਏ ਨੇ। ਇਹ ਦੱਸਿਆ ਗਿਆ ਹੈ ਕਿ ਜਿਹੜਾ ਕਰੋਨਾ ਦੇ ਮਾਮਲਿਆਂ ਕਰਕੇ ਹੋਲਾ ਮਹੱਲਾ ਇਹ ਬਾਹਰ ਕਰਨ ਦੀ ਪਰਮਿਸ਼ਨ ਨਹੀਂ ਸੀ ਦਿੱਤੀ ਗਈ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਕਰਕੇ। ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਕਮੇਟੀ ਜਿਹੜੀ ਆ ਉਹਨੂੰ ਦੱਸ ਦਿੱਤਾ ਗਿਆ ਸੀਗਾ, ਔਰ ਉਹਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਗੁਰਦੁਆਰੇ ਦੇ ਅੰਦਰ ਉਹ ਕਹਿੰਦੇ ਕਮੇਟੀ ਨੇ ਕਿਹਾ ਸੀਗਾ ਕਿ ਗੁਰਦੁਆਰੇ ਦੇ ਅੰਦਰ ਉਹ ਸਮਾਗਮ ਕਰਨਗੇ। ਜਦੋਂ ਜਿਹੜਾ ਸ਼ਾਮ ਨੂੰ 4 ਵਜੇ ਜਿਹੜਾ ਨਿਸ਼ਾਨ ਸਾਹਿਬ ਨੂੰ ਕੋਈ ਗੇਟ ਤੇ ਲਿਆਇਆ ਗਿਆ ਤਾਂ ਉਹ ਬਹਿਸ ਕਰਨ ਲੱਗ ਗਏ, ਔਰ ਵੱਡੀ ਗਿਣਤੀ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਉਹਦੇ ਵਿੱਚ ਲੋਕ ਸੀਗੇ, ਉਹਨਾਂ ਨੇ ਇਹ ਗੇਟ ਤੋੜ ਦਿੱਤਾ। ਤੋੜ ਕੇ ਬਾਹਰ ਮਾਰਚ ਜਿਹੜਾ ਉਹ ਕੀਤਾ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਤੇ ਹਮਲਾ ਹੋਇਆ ਦੱਸਿਆ ਜਾ ਰਿਹਾ, ਔਰ 4 ਪੁਲਿਸ ਵਾਲੇ ਜ਼ਖਮੀ ਵੀ ਜਿਹੜੇ ਹੋਏ ਆ, ਔਰ ਕਈ ਵਹੀਕਲ ਵੀ ਇਹਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਮਾਮਲੇ ਦੇ ਵਿੱਚ FIR ਦਰਜ ਜਿਹੜੀ ਉਹ ਕੀਤੀ ਗਈ ਹੈ। ਔਰ ਜਿਹੜੇ ਉੱਥੋਂ ਦੇ SSP ਨੇ, SP ਨੇ ਜਿਹੜੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਕ ਜਿਹੜੀ FIR ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇ ਲੋਕਾਂ ਦਾ ਨਾਮ ਦਰਜ ਕੀਤਾ ਗਿਆ, ਔਰ ਆਇਡੈਂਟੀਫਾਈ ਕਰਕੇ ਉਹਨਾਂ ਦੀਆਂ ਜਿਹੜੀਆਂ ਅਰੈਸਟ ਨੇ ਉਹ ਕੀਤੀਆਂ ਜਾਣਗੀਆਂ।
ਜਿਹੜੇ ਸੀਸੀਟੀਵੀ ਫੁਟੇਜ ਹੈ ਉਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਇੱਕ ਲੋਕਾਂ ਦਾ ਵੱਡਾ ਜਿਹੜਾ ਇਕੱਠ ਹੈ ਉਹ ਅੰਦਰੋਂ ਆਉਂਦਾ ਔਰ ਗੇਟ ਤੋੜ ਕੇ ਬਾਹਰ ਵੱਲ ਨੂੰ ਜਾਂਦਾ, ਜਿੱਥੇ ਕਿ ਬਹੁਤ ਥੋੜੀ ਜਿਹੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਜੂਦ ਹੈ ਔਰ ਉਹ ਉਹਨਾਂ ਨੂੰ ਪੁਲਿਸ ਫੋਰਸ ਨੂੰ ਭਜਾਉਂਦਾ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਉਹ ਕਿਰਪਾਨਾਂ ਨੇ, ਤੇ ਉੱਥੇ ਕੁੱਟਮਾਰ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਹੈ। ਕੁਝ ਮਿੰਟਾਂ ਦਾ ਜਿਹੜਾ ਇਹ ਕਲਿੱਪ ਹੈ ਉਹਦੇ ਵਿੱਚ ਜਿਹੜਾ ਦੀ ਕਾਫੀ ਕੁਝ ਕਲੀਅਰ ਦਿਸ ਰਿਹਾ ਕਿ ਜੇ ਪਰਮਿਸ਼ਨ ਨਹੀਂ ਸੀ ਤਾਂ ਫਿਰ ਬਾਹਰ ਨਹੀਂ ਸੀ ਆਉਣਾ ਚਾਹੀਦਾ, ਜਾਂ ਉਹਦੀ ਜੇ ਰਿਟਨ ਪਰਮਿਸ਼ਨ ਮੰਗੀ ਗਈ ਸੀ ਉਹ ਨਹੀਂ ਦਿੱਤੀ ਗਈ, ਤੇ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਲੱਗ ਰਹੀਆਂ ਪਾਬੰਦੀਆਂ ਨੇ ਉਹਦੀ ਵਜ੍ਹਾ ਕਰਕੇ ਨਹੀਂ ਸੀ ਦਿੱਤੀ ਗਈ। ਹੁਣ ਕੌਣ ਕੌਣ ਅਰੈਸਟ ਹੁੰਦੇ ਨੇ, ਕੀ ਮਾਮਲਾ ਜਿਹੜਾ ਜੀ ਉਹ ਪਾਇਆ ਜਾਂਦਾ, ਇਹ ਅੱਜ ਕਲੀਅਰ ਹੋਊਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਕਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਲੱਗ ਸਕਦਾ ਹੈ ਲੋਕਡਾਊਨ ਅਗੇਨ। ਇਹ ਮਹਾਰਾਸ਼ਟਰ ਤੋਂ ਜਿਹੜਾ ਦੀ ਇਹ ਲੱਗ ਰਿਹਾ, ਕਿਉਂਕਿ ਜਿੱਥੋਂ ਤੱਕ ਕਰੋਨਾ ਦੀ ਓਵਰਆਲ ਕੇਸਾਂ ਦੀ ਗੱਲ ਹੈ, ਦੱਸਿਆ ਜਾ ਰਿਹਾ ਹੈ ਕਿ ਪੂਰੇ ਮੁਲਕ ਭਰ ਦੇ ਵਿੱਚ ਇਹਦੀ ਜਿਹੜੀ ਗਿਣਤੀ ਆ ਉਹ ਵੱਧ ਰਹੀ ਹੈ। ਪਿਛਲੇ 7 ਦਿਨਾਂ ਦੇ ਵਿੱਚ 4 ਲੱਖ ਤੋਂ ਉੱਪਰ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ ਨੇ ਉਹ ਮਿਲੇ ਨੇ। 1900 ਤੋਂ ਜ਼ਿਆਦਾ ਜਿਹੜੀਆਂ ਉਹ ਜਾਨਾਂ ਗਈਆਂ ਨੇ, ਇਹ ਜਿਹੜਾ ਉਹ ਦੱਸਿਆ ਜਾ ਰਿਹਾ। 24 ਘੰਟਿਆਂ ਦੀ ਜੇ ਆਪਾਂ ਗੱਲ ਕਰੀਏ ਤੇ 24 ਘੰਟਿਆਂ ਦੇ ਵਿੱਚ 56,119 ਨਵੇਂ ਮਾਮਲੇ ਸਾਹਮਣੇ ਆਏ ਆ, 36,983 ਇਹਦੇ ਚੋਂ ਠੀਕ ਹੋਏ ਆ, 266 ਦੀ ਮੌਤ 24 ਘੰਟਿਆਂ ਦੇ ਵਿੱਚ ਹੋਈ ਹੈ। ਔਰ ਦੇਸ਼ ਦੇ ਵਿੱਚ ਹੁਣ ਤੱਕ ਕੁੱਲ ਜਦੋਂ 1 ਸਾਲ ਤੋਂ ਇਹ ਕਰੋਨਾ ਆਇਆ ਹੋਇਆ 1 ਕਰੋੜ 21 ਲੱਖ ਲੋਕ ਜਿਹੜੇ ਆ ਉਹ ਇਹਦੀ ਜਦ ਦੇ ਵਿੱਚ ਆ ਚੁੱਕੇ ਹੋਏ ਆ, ਔਰ 1 ਕਰੋੜ 14 ਲੱਖ ਲੋਕ ਠੀਕ ਵੀ ਜਿਹੜੇ ਆ ਉਹ ਹੋਏ ਆ। ਜਿਹੜੇ ਵੱਖ-ਵੱਖ ਰਾਜ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਜਿਹੜੀਆਂ ਰਿਸਟ੍ਰਿਕਸ਼ਨਸ ਉਹ ਜਾਰੀ ਰਹਿਣਗੀਆਂ, ਸਕੂਲ ਵੀ ਅਜੇ ਫਿਲਹਾਲ ਨਹੀਂ ਖੋਲੇ ਜਾਣਗੇ। ਪੰਜਾਬ, ਪੁਡੂਚੇਰੀ, ਗੁਜਰਾਤ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਛੱਤੀਸਗੜ੍ਹ, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਸਣੇ ਇਹਨਾਂ ਰਾਜਾਂ ਦੇ ਵਿੱਚ ਸਕੂਲ ਅਜੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਪੰਜਾਬ ਦੇ ਵਿੱਚ ਸਾਰੇ ਸਕੂਲ ਤੇ ਕਾਲਜ 31 ਮਾਰਚ ਤੱਕ ਬੰਦ ਕੀਤੇ ਗਏ ਆ। ਜਿਹੜੀ ਇੱਥੇ ਐਗਜ਼ਾਮ ਨੇ ਉਹ ਵੀ ਰੱਦ ਕੀਤੇ ਗਏ ਆ। ਪੰਜਾਬ ਦੇ ਵਿੱਚ ਬੋਰਡ ਦੀ 10ਵੀਂ 12ਵੀਂ ਦੀਆਂ ਜਿਹੜੀਆਂ ਐਗਜ਼ਾਮ ਨੇ ਉਹ 4 ਮਈ ਤੇ 20 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਗੁਜਰਾਤ ਸਰਕਾਰ ਨੇ ਵੀ ਉਧਰ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਨੇ, ਸਕੂਲ ਬੰਦ ਜਿਹੜੇ ਆ ਉਹ ਕੀਤੇ ਆ। ਜੇ ਮਹਾਰਾਸ਼ਟਰ ਦੀ ਗੱਲ ਜਿਹੜੀ ਦੀ ਉਹ ਕਰੀਏ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਚੀਫ ਸਕੱਤਰ ਦੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਹੈ, ਔਰ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਆ ਉਹਨੇ ਕਿਹਾ ਕਿ ਇੱਥੇ ਟੋਟਲ ਲਾਕਡਾਊਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਰੋਨਾ ਦੇ ਉੱਤੇ ਬਣੀ ਟਾਸਕ ਫੋਰਸ ਨੇ ਲਾਕਡਾਊਨ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਹੈ। ਜਿਹੜੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਉਧਵ ਠਾਕਰੇ, ਉਹਨੇ ਇਹ ਕਿਹਾ ਕਿ ਧਾਰਾ 144 ਜਾਂ ਕਰਫਿਊ ਦੇ ਨਾਲ ਕੁਝ ਵੀ ਜਿਹੜਾ ਦੀ ਉਹ ਨਹੀਂ ਹੋਣ ਵਾਲਾ, ਤੇ ਲਾਕਡਾਊਨ ਇੱਕੋ ਇੱਕ ਇਹਦਾ ਹੱਲ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਟੋਟਲ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਜਾ ਸਕਦਾ। ਇਹਦੇ ਵਿੱਚ ਸਵਾਲ ਜਿਹੜੇ ਦੀ ਵੱਡੇ ਖੜੇ ਨੇ ਉਹ ਇਹ ਨਹੀਂ ਕਿ ਜਦੋਂ ਪਿਛਲਾ ਲਾਕਡਾਊਨ ਲੱਗਿਆ ਸੀਗਾ ਪਿਛਲੇ ਸਾਲ, ਤੇ ਉਦੋਂ ਕਿੰਨੇ ਕੇਸ ਆ ਰਹੇ ਸੀਗੇ। ਜਦੋਂ ਇਹ ਲਾਕਡਾਊਨ ਖੋਲ ਦਿੱਤਾ ਗਿਆ, ਕੰਪਲੀਟ ਖੋਲ ਦਿੱਤਾ ਗਿਆ, ਤਾਂ ਉਦੋਂ ਕਿੰਨੇ ਕੇਸ ਆ ਰਹੇ ਸੀਗੇ। ਫਿਰ ਇਹ ਇੱਕਦਮ ਕੇਸ ਕਿੱਥੇ ਗਏ ਤੇ ਹੁਣ ਇੱਕਦਮ ਇੰਨੇ ਕੇਸ ਜਿਹੜੇ ਦੀ ਉਹ ਕਿਵੇਂ ਵੱਧ ਗਏ। ਪਿਛਲੇ ਲਾਕਡਾਊਨ ਦੇ ਵਿੱਚ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਇੱਕ ਵੱਡੀ ਚੇਂਜਸ ਇਹ ਹੈ ਕਿ ਉਸ ਟਾਈਮ ਇਹਦੀ ਕੋਈ ਵੈਕਸੀਨ ਅਵੇਲੇਬਲ ਨਹੀਂ ਸੀ। ਹੁਣ ਭਾਰਤ ਨੇ ਵੈਕਸੀਨ ਵਿਕਸਿਤ ਕੀਤੀ ਆ ਤੇ ਇਹਦੀ ਵੈਕਸੀਨੇਸ਼ਨ ਜੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਚੱਲੀਏ ਤੇ ਬੜੀ ਤੇਜ਼ੀ ਦੇ ਨਾਲ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਕਿ 7 ਦਿਨ ਵੈਕਸੀਨੇਸ਼ਨ ਜਿਹੜੀ ਉਹ ਹੋ ਰਹੀ ਹੈ ਰਜਿਸਟ੍ਰੇਸ਼ਨ ਤੋਂ ਬਾਅਦ, ਔਰ ਇਹਦਾ ਕਾਰਨ ਸ਼ਾਇਦ ਇਹ ਹੈ ਕਿ ਸਰਕਾਰ ਜਿਹੜੀ ਆ ਲੋਕਾਂ ਦੇ ਵਿੱਚ ਵੈਕਸੀਨੇਸ਼ਨ ਦਾ ਵਿਸ਼ਵਾਸ ਨਹੀਂ ਬਣਾ ਪਾ ਰਹੀ, ਔਰ ਲੋਕਾਂ ਦੇ ਵਿੱਚ ਕਈ ਕਿਸਮ ਦੀਆਂ ਅਫਵਾਹਾਂ ਇਸ ਵੈਕਸੀਨੇਸ਼ਨ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਨੇ। ਜਿੰਨੀ ਲੱਗ ਰਹੀ ਹੈ ਵੈਕਸੀਨੇਸ਼ਨ, ਜੇ ਉਹ ਉਨੀ ਕਦੇ ਆਪਾਂ ਆਈਡੀਆ ਲਾ ਲਈਏ ਤੇ ਫਿਰ ਇਹਦਾ ਮਤਲਬ ਇਹ ਆ ਕਿ ਉਹਦੇ ਨਾਲ ਤਾਂ ਸੁਰੱਖਿਅਤ ਤਾਂ ਹੋਣਾ ਚਾਹੀਦਾ ਨਾ, ਕਿ ਉਹ ਚਲੋ ਭਾਵੇਂ ਕੁਝ ਮਹੀਨਿਆਂ ਦੇ ਵਾਸਤੇ ਸੁਰੱਖਿਅਤ ਹੋਣ, ਫਿਰ ਇੰਨੇ ਕੇਸ ਜਿਹੜੇ ਉਹ ਕਿਉਂ ਵੱਧ ਰਹੇ ਆ। ਇੱਕ ਦੂਜਾ ਸਵਾਲ ਇਹਦੇ ਵਿੱਚ ਵੱਡਾ ਜਿਹੜਾ ਇਹ ਆ ਕਿ ਜਿੰਨਾ ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਰੈਲੀਆਂ, ਜਿਹਦੇ ਵਿੱਚ ਪ੍ਰਧਾਨ ਮੰਤਰੀ ਵੀ ਉਹਨਾਂ ਰੈਲੀਆਂ ਨੂੰ ਸੰਬੋਧਨ ਕਰ ਰਿਹਾ, ਮੁਲਕ ਦੇ ਗ੍ਰਹਿ ਮੰਤਰੀ ਵੀ ਉਹਨਾਂ ਰੈਲੀਆਂ ਨੂੰ ਸੰਬੋਧਨ ਕਰ ਰਿਹਾ,
ਕਈ ਲੱਖ ਬੰਦਾ ਉਹਨਾਂ ਰੈਲੀਆਂ ਦੇ ਵਿੱਚ ਆਉਂਦਾ। ਕਰੋਨਾ ਇਹਨਾਂ ਜਗ੍ਹਾ ਦੇ ਉੱਤੇ ਕਿਉਂ ਨਹੀਂ ਜਿਹੜਾ ਆ ਰਿਹਾ? ਉੱਥੇ ਕਿੰਨੇ ਕੇਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਜਾਂ ਉੱਥੇ ਕਿੰਨੀਆਂ ਡੈਥ ਹੋ ਰਹੀਆਂ ਨੇ, ਉਹਨਾਂ ਨੂੰ ਲੁਕੋਇਆ ਕਿਉਂ ਜਾ ਰਿਹਾ? ਤਕਰੀਬਨ ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਦੇ ਵਿੱਚ ਇਹ ਕੇਸ ਜ਼ਿਆਦਾ ਕਿਉਂ ਵੱਧ ਰਹੇ ਆ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਕਰੋਨਾ ਪਿਛਲੇ ਦਿਨਾਂ ਦੇ ਵਿੱਚ ਕਿੱਥੇ ਸੀਗਾ? ਇਹ ਇੱਕਦਮ ਜਿਹੜਾ ਜੀ ਸਾਹਮਣੇ ਆਇਆ। ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਇਸ ਵੇਲੇ ਕੋਈ ਸ਼ੱਕ ਨਹੀਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਡੈਥ ਹੋ ਰਹੀਆਂ ਨੇ, ਔਰ ਕੇਸ ਜਿਹੜੇ ਆ ਉਹ ਵੱਧ ਰਹੇ ਆ। ਔਰ ਪੰਜਾਬ ਦੀ ਗਿਣਤੀ ਵਾਈਜ਼ ਜੇ ਤੁਸੀਂ ਚੱਲੋਗੇ ਤਾਂ ਪੰਜਾਬ ਉਸ ਹਿਸਾਬ ਦੇ ਨਾਲ, ਖੇਤਰਫਲ ਦੇ ਹਿਸਾਬ ਦੇ ਨਾਲ ਛੋਟਾ, ਪਰ ਉੱਥੇ ਜਿੰਨੀਆਂ ਮੌਤਾਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਨੇ। ਨਗਰ ਨਿਗਮ ਦੀਆਂ ਚੋਣਾਂ ਇੱਥੇ ਹੋਈਆਂ, ਉਦੋਂ ਕਰੋਨਾ ਹੈ ਨਹੀਂ ਸੀਗਾ। ਵੱਡੇ ਵੱਡੇ ਵਿਆਹ ਜਿਹੜੇ ਹੋਣ ਲੱਗ ਗਏ ਸੀ, ਉਦੋਂ ਕਰੋਨਾ ਕਿਤੇ ਨਹੀਂ ਦਿਸਿਆ ਇੱਥੇ। ਹੁਣ ਇੱਕਦਮ ਜਿਹੜਾ ਜੀ ਉਹ ਕਰੋਨਾ ਕਿੱਥੋਂ ਆ ਗਿਆ? ਦੂਜਾ ਜਿਹੜਾ ਲੋਕਡਾਊਨ ਹੈ, ਜੇ ਤੁਸੀਂ ਇਹਨੂੰ ਬਾਹਰਲੇ ਮੁਲਕਾਂ ਦੇ ਨਾਲ ਕੰਪੇਅਰ ਕਰਦੇ ਹੋ, ਇੱਥੇ ਨਹੀਂ ਕੰਪੇਅਰ ਕੀਤਾ ਜਾ ਸਕਦਾ। ਉਹਦਾ ਕਾਰਨ ਇਹ ਆ ਕਿ ਇੱਥੇ ਜਿਹੜੇ ਲੋਕ ਜਿਹੜੇ ਸੈਲਫ ਡਿਪੈਂਡੈਂਟ ਨੇ, ਗਰੀਬ ਨੇ ਵਿਚਾਰੇ, ਕੋਈ ਰੇਹੜੀ ਲਾਉਂਦਾ, ਕੋਈ ਸਬਜ਼ੀ ਲਿਆ ਕੇ ਮੰਡੀ ਦੇ ਵਿੱਚੋਂ ਗਲੀਆਂ ਦੇ ਵਿੱਚ ਵੇਚਦਾ, ਕੋਈ ਕੁਲਚੇ ਬਣਾਉਂਦਾ ਜੀ, ਕੋਈ ਕੁਛ ਕਰਦਾ, ਛੋਟੀਆਂ ਛੋਟੀਆਂ ਫਰੂਟ ਦੀਆਂ ਰੇਹੜੀਆਂ ਨੇ ਥਾਂ ਥਾਂ ਦੇ ਉੱਤੇ ਲੱਗੀਆਂ, ਜਿਨ੍ਹਾਂ ਨੇ ਵਿਚਾਰਿਆਂ ਨੇ ਦਿਨੇ ਕਮਾ ਕੇ ਰਾਤ ਨੂੰ ਖਾਣਾ, ਉਹ ਕਿੱਥੇ ਜਾਣਗੇ? ਘੱਟੋ ਘੱਟ ਮਹਾਰਾਸ਼ਟਰ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਨੇ, ਕਿਉਂਕਿ ਮੈਟਰੋ ਸਿਟੀ ਆ, ਬਹੁਤ ਵੱਡੀ ਸਿਟੀ ਆ ਮੁੰਬਈ। ਜੇ ਉੱਥੇ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਲੱਗਦੀਆਂ ਨੇ, ਫਿਰ ਉਹਨਾਂ ਦੇ ਵਾਸਤੇ ਇੰਤਜ਼ਾਮ ਕੀ ਹੈ? ਵੱਡਾ ਜਿਹੜਾ ਜੀ ਸਭ ਤੋਂ ਵੱਡਾ ਸਵਾਲ ਇਹ ਆ। ਔਰ ਇਹ ਗੱਲ ਪੂਰੇ ਦੁਨੀਆ ਦੇ ਵਿੱਚ ਜਿਹੜੀ ਆ ਜੀ, ਇਹਦੇ ਉੱਤੇ ਵੱਡੀ ਚਰਚਾ ਛਿੜੀ ਹੋਈ ਆ ਕਿ ਜਿਹੜਾ ਲੋਕਡਾਊਨ ਹੈ ਉਹਦਾ ਨੁਕਸਾਨ ਕਿੰਨਾ ਤੇ ਉਹਦਾ ਫਾਇਦਾ ਜਿਹੜਾ ਜੀ ਉਹ ਕਿੰਨਾ। ਜਿੱਥੇ ਇਕਨੋਮੀ ਪਹਿਲਾਂ ਹੀ ਜਿਹੜੀ ਜੀ ਉਹ ਕੰਪਲੀਟ ਹਿੱਲੀ ਪਈ ਆ, ਉੱਥੇ ਤੁਸੀਂ ਇਹ ਲੋਕਡਾਊਨ ਜਿਹੜਾ ਜੀ ਹੋਰ ਲਿਆ ਕੇ ਫਿਰ ਇਹਦੇ ਤੋਂ ਲੋਕ, ਹੋ ਸਕਦਾ ਕਿ ਤੁਸੀਂ ਇਸ ਵਾਇਰਸ ਤੋਂ ਬਚਾ ਲਓ, ਉਹ ਵਿਚਾਰੇ ਭੁੱਖ ਦੇ ਨਾਲ ਮਰਨ ਦੇ ਵਾਸਤੇ ਮਜਬੂਰ ਹੋ ਜਾਣਗੇ। ਜੀ ਜੀ, ਇਹ 'ਚ ਤਾਂ ਕੋਈ ਸ਼ੱਕ ਨਹੀਂ ਕਿ ਲੋਕਡਾਊਨ ਨੇ ਵੀ ਬਹੁਤਾ ਨੁਕਸਾਨ ਕੀਤਾ। ਅੱਗੇ ਗੱਲ ਕਰਦੇ ਹਾਂ, 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਜਿਹੜੇ ਲੋਕਾਂ ਦੇ ਮੁੱਦੇ ਆ ਉਹ ਤਾਂ ਗੁਆਚੇ ਹੋਏ ਆ, ਪਰ ਇੱਕ ਦੂਜੇ ਤੇ ਇਲਜ਼ਾਮਬਾਜ਼ੀ, ਪੈਸੇ ਦੀ ਭਰਮਾਰ ਬਹੁਤ ਹੈ। ਦੇਖੋ, ਜੇ ਚਾਹੇ ਆਪਾਂ ਪੱਛਮੀ ਬੰਗਾਲ ਤੋਂ ਹੀ ਜੇ ਸ਼ੁਰੂ ਕਰੀਏ, ਤਾਂ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਸਾਰੀਆਂ ਪਾਰਟੀਆਂ ਵਰਸਸ ਤ੍ਰਿਣਮੂਲ ਕਾਂਗਰਸ ਜਾਂ ਵਰਸਸ ਜਿਹੜਾ ਜੀ ਉਹ ਬਣਿਆ ਹੋਇਆ ਇਸ ਵੇਲੇ ਮਮਤਾ ਬੈਨਰਜੀ। ਔਰ ਮਮਤਾ ਬੈਨਰਜੀ ਜਿਹੜੀ ਆ ਉਹ ਜ਼ੋਰਦਾਰ ਮੁਕਾਬਲਾ ਵੀ ਉੱਥੇ ਦੇ ਰਹੀ ਆ ਪੱਛਮੀ ਬੰਗਾਲ ਦੇ ਵਿੱਚ। ਪਰ ਜਿਹੜੇ ਲੋਕਾਂ ਦੇ ਮੁੱਦੇ ਆ ਉਹ ਕਿੰਨੇ ਕੁ ਹੋਏ ਨੇ? ਉੱਥੇ ਜਿਹੜੀ ਇਲਜ਼ਾਮਬਾਜ਼ੀ ਆ ਉਹ ਸਿਖਰ ਤੇ ਆ। ਚਾਹੇ ਉਹ ਪ੍ਰਧਾਨ ਮੰਤਰੀ ਨੇ ਜਿਹੜੇ ਕਿ ਇੱਕ ਜਿਹੜੀ ਰੈਲੀ ਦੇ ਵਿੱਚ ਜਾ ਕੇ ਜਿਸ ਕਿਸਮ ਦੇ ਨਾਲ ਉਹ ਆਵਾਜ਼ ਲਾਉਂਦੇ ਆ ਦੀਦੀ ਦੀਦੀ, ਜਾਂ ਜਿਹੜੇ ਗ੍ਰਹਿ ਮੰਤਰੀ ਨੇ ਉਹ ਜਿਸ ਕਿਸਮ ਦੇ ਦੋਸ਼ ਲਾ ਰਹੇ ਆ, ਉਹਨਾਂ ਦੋਸ਼ਾਂ ਦਾ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਕੀ ਲੈਣਾ ਦੇਣਾ ਹੈ? ਇਹ ਕਿਸੇ ਨੂੰ ਜਿਹੜਾ ਜੀ ਉਹ ਸਮਝ ਨਹੀਂ ਆ ਰਿਹਾ। ਬਾਕੀ ਰਾਜਾਂ ਦੇ ਵੀ ਹਾਲਾਤ ਇਹੀ ਨੇ। ਇੰਨਾ ਆ ਕਿ ਜਿਵੇਂ ਕੇਰਲਾ ਦੇ ਵਿੱਚ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਆਧਾਰ ਕੋਈ ਨਹੀਂਗਾ, ਉੱਥੋਂ ਦੇ ਜਿਹੜੇ ਲੋਕਲ ਮੁੱਦੇ ਨੇ ਉਹ ਜ਼ਰੂਰ ਉੱਭਰ ਰਹੇ ਆ। ਤਾਮਿਲਨਾਡੂ ਦੇ ਵਿੱਚ ਜਿੱਥੇ AIADMK ਉਹਦੀ ਕਰਪਸ਼ਨ ਦਾ ਮਾਮਲਾ ਜਿਹੜਾ ਜੀ ਉਹ ਕਾਫੀ ਭਖਿਆ ਹੋਇਆ, ਔਰ DMK ਜਿਹੜੀ ਆ ਉਹ ਉਭਾਰ ਰਹੀ ਹੈ ਇਸ ਕਰਪਸ਼ਨ ਨੂੰ, ਉਹ ਲੋਕਲ ਮੁੱਦਾ ਥੋੜਾ ਹੈਗਾ। ਬਾਕੀ ਥਾਵਾਂ ਦੇ ਤੇ ਅਸਮ ਦੇ ਵਿੱਚ ਜਿਹੜਾ ਜੀ ਉਹ CAA ਦਾ ਉੱਥੇ ਮੁੱਦਾ ਹੈ ਜਿੰਨਾ ਭਖਿਆ ਹੋਇਆ, ਪਰ ਪੈਸੇ ਦਾ ਬੋਲਬਾਲਾ ਜਿਹੜਾ ਉਹ ਬਹੁਤ ਜ਼ਿਆਦਾ ਹੈ। ਇੱਕ ਵਾਰੀ ਫਿਰ ਇਸ ਚੀਜ਼ ਦਾ ਵੱਡਾ ਚਰਚਾ ਹੈ ਕਿ ਕਿੰਨੇ ਕਰੋੜਪਤੀ ਜਿਹੜੇ ਤਾਮਿਲਨਾਡੂ ਦੇ ਵਿੱਚ ਕਰੋੜਪਤੀ ਜਿਹੜੇ ਉਮੀਦਵਾਰ ਨੇ, ਉਹਨਾਂ ਦੀ ਗਿਣਤੀ 2 ਗੁਣਾ ਬਾਕੀ ਰਾਜਾਂ ਦੇ ਮੁਕਾਬਲੇ ਜਿੱਥੇ ਚੋਣਾਂ ਹੋ ਰਹੀਆਂ ਨੇ। ਦੂਜੇ ਰਾਜਾਂ ਦੇ ਵਿੱਚ 30% ਦੇ ਕਰੀਬ ਜਿਹੜੇ ਉਮੀਦਵਾਰ ਉਹ ਕਰੋੜਪਤੀ ਨੇ। ਤਾਮਿਲਨਾਡੂ ਦੇ ਵਿੱਚ ਕਰੀਬ 60% ਜਿਹੜੇ ਉਹ ਕਰੋੜਪਤੀ ਨੇ, ਜਿਨ੍ਹਾਂ ਦੀ ਜਾਇਦਾਦ ਜਿਹੜੀ ਆ ਉਹ 2 ਤੋਂ 3 ਕਰੋੜ ਰੁਪਈਏ ਦੇ ਵਿੱਚ ਹੈ। ਤਾਮਿਲਨਾਡੂ ਦੇ ਵਿੱਚ 4 ਤੋਂ 5 ਕਰੋੜ ਰੁਪਈਏ ਦੇ ਨੇੜੇ ਤੇੜੇ ਆ। ਵੈਸੇ ਇਹਨੂੰ ਪੰਜਾਬ ਵਗੈਰਾ ਵਰਗੇ ਸੂਬੇ ਨਾਲ ਕੰਪੇਅਰ ਨਾ ਕਰਨਾ। ਇੱਥੇ ਤਾਂ ਜਿਹੜੇ ਰਾਜਨੀਤਿਕ ਲੋਕ ਨੇ ਉਹ ਤਾਂ ਇਹਦੇ ਨਾਲ 2-2 ਸਿਫਰਾਂ ਲਾ ਕੇ ਵੀ ਜਿਹੜਾ ਜੀ ਉਹ ਘੱਟ ਹੋਣਗੇ। ਔਰ ਜਿਹੜੇ ਇਹਨਾਂ 5 ਰਾਜਾਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਨੇ, ਉੱਥੇ ਮੁੱਖ ਮੰਤਰੀ ਦੇ ਅਹੁਦੇ ਦੇ ਵਾਸਤੇ ਸਭ ਤੋਂ ਜਿਹੜੇ ਅਮੀਰ ਉਮੀਦਵਾਰ ਨੇ ਤਾਮਿਲਨਾਡੂ ਤੇ ਪੁਡੂਚੇਰੀ ਦੇ ਨੇ। ਤਾਮਿਲਨਾਡੂ ਦੇ EPS ਨੇ ਜਿਹੜੀ ਕਰੀਬ 7 ਕਰੋੜ ਦੀ, ਔਰ ਜਿਹੜੇ ਸਟਾਲਿਨ ਨੇ ਉਹਨਾਂ ਨੇ ਜਿਹੜੇ DMK ਦੇ ਉਹਨਾਂ ਨੇ
8.5 ਕਰੋੜ ਦੀ ਜਾਇਦਾਦ ਜਿਹੜੀ ਆ ਉਹ ਦੱਸੀ ਹੈ ਆਪਣੀ। ਪੁਡੂਚੇਰੀ ਦੇ ਐਨ ਰੰਗਾ ਸਵਾਮੀ ਦੀ ਜਾਇਦਾਦ 40 ਕਰੋੜ ਦੀ ਹੈ। ਅਸਮ ਦੇ ਵਿੱਚ ਸੋਨੋਵਾਲਾ ਦੀ ਜਾਇਦਾਦ ਜਿਹੜੀ ਆ ਉਹ 3.25 ਕਰੋੜ ਦੀ ਆ। ਕੇਰਲ ਦੇ ਜਿਹੜੇ ਵਿਜਯਨ ਨੇ ਉਹਦੀ ਜਾਇਦਾਦ ਜਿਹੜੀ ਆ 1 ਕਰੋੜ 3 ਲੱਖ ਰੁਪਏ ਦੀ ਹੈ। ਔਰ ਸਭ ਤੋਂ ਗਰੀਬ ਮੁੱਖ ਮੰਤਰੀ ਮਮਤਾ ਬੈਨਰਜੀ ਹੈ, ਜਿਹਦੀ ਜਾਇਦਾਦ 16 ਲੱਖ ਰੁਪਏ ਦੀ ਹੈ ਸਿਰਫ। ਔਰ 5 ਰਾਜਾਂ ਦੇ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ 176 ਕਰੋੜ ਦੀ ਜਾਇਦਾਦ ਜਿਹੜੀ ਆ ਉਹ ਕਮਲ ਹਸਨ ਨੇ ਡਿਕਲੇਅਰ ਕੀਤੀ ਹੈ ਕਿ ਉਹਦੀ 176 ਕਰੋੜ ਦੀ ਜਾਇਦਾਦ ਹੈ। ਉਹ ਫਿਲਮ ਅਦਾਕਾਰ ਹੈ, ਚੋਣ ਉਹ ਲੜ ਰਿਹਾ। ਉਹਨੂੰ ਬਹੁਤਾ ਕੁਝ ਪ੍ਰਾਪਤ ਤਾਂ ਨਹੀਂ ਹੋ ਸਕਣਾ, ਪਰ ਉਹ ਚੋਣਾਂ ਦੇ ਵਿੱਚ ਹੈ ਜ਼ਰੂਰ ਜਿਹੜਾ ਜੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਸੇ ਦੀ ਜਿਹੜੀ ਵਰਤੋਂ ਹੈ ਉਹ ਖੁੱਲ ਕੇ ਇੱਥੇ ਹੋ ਰਹੀ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਥੇ ਤਾਮਿਲਨਾਡੂ ਦੇ ਵਿੱਚ 500 ਰੁਪਈਆ 1000 ਰੁਪਈਆ ਇੱਕ ਵੋਟ ਦਾ ਮੁੱਲ ਜਿਹੜਾ ਉਹ ਪਾਇਆ ਜਾ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਜੇ 500 ਰੁਪਈਆ ਖਰਚ ਦਿੱਤਾ ਜਾਵੇ ਤਾਂ ਉਹ ਕਿੰਨੇ ਵੋਟਰ ਜਿਹੜੇ ਉਹ ਖਰੀਦ ਸਕਦੇ ਨੇ। ਪਿਛਲੀਆਂ 2 ਚੋਣਾਂ ਦੇ ਵਿੱਚ AIADMK ਪੈਸਾ ਦੇ ਕੇ ਵੋਟ ਉਹ ਕਹਿੰਦੇ ਕਿ ਖਰੀਦਦੀ ਰਹੀ ਆ। ਜਾਂ ਇਹ ਵੀ ਕਿਹਾ ਜਾ ਰਿਹਾ ਕਿ ਫ੍ਰੀ ਗਿਫਟ ਦੇ ਤੌਰ ਦੇ ਉੱਤੇ ਵਾਅਦੇ ਜਿਹੜੇ ਉਹ ਕੀਤੇ ਜਾ ਰਹੇ ਆ। ਇਹ ਵੀ ਇੱਕ ਦਿਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਵੀ ਜਿਹੜੇ ਵਾਅਦੇ ਨੇ ਉਹ ਕਿੱਡੇ ਕਿੱਡੇ ਵੱਡੇ ਉੱਥੇ ਕੀਤੇ ਜਾ ਰਹੇ ਨੇ। ਕੋਈ ਕਹਿ ਰਿਹਾ ਕਿ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਿਹੜਾ ਜੀ ਉਹ ਲੈ ਦਾਂਗੇ। ਜਾਂ ਇੱਕ ਵੈਸੇ ਪੱਤਰਕਾਰ ਖੜਾ ਤਾਮਿਲਨਾਡੂ ਦੇ ਵਿੱਚ, ਉਹਨੇ ਸਿਰਫ ਧਿਆਨ ਖਿੱਚਣ ਦੇ ਵਾਸਤੇ ਇਸ ਤਰ੍ਹਾਂ ਦੇ ਵਾਅਦੇ ਜਿਹੜੇ ਆ ਉਹ ਕੀਤੇ ਆ ਲੋਕਾਂ ਦੇ ਨਾਲ। ਉਹ ਤਾਂ ਇਹ ਵੀ ਕਹਿੰਦਾ ਕਿ ਮੈਂ ਹੈਲੀਕਾਪਟਰ ਲੈ ਦੂੰਗਾ ਹਰੇਕ ਜਿਹੜਾ ਜੀ ਉਹ ਪਰਿਵਾਰ ਨੂੰ। ਔਰ ਇਹ ਵੀ ਕਹਿੰਦਾ ਕਿ ਰਾਕਟ ਲੈ ਲਾਂਗੇ ਤੇ ਤੁਹਾਨੂੰ ਚੰਦ ਦੀ ਸੈਰ ਕਰਵਾਇਆ ਕਰਾਂਗੇ। ਉਹ ਵਾਅਦਿਆਂ ਨੂੰ ਸਟਾਇਰ ਦੇ ਰੂਪ ਦੇ ਵਿੱਚ ਦੱਸ ਰਿਹਾ ਲੋਕਾਂ ਨੂੰ ਵੀ ਕਿਹੋ ਜਿਹੇ ਵਾਅਦੇ ਤੁਹਾਡੇ ਨਾਲ ਕੀਤੇ ਜਾ ਰਹੇ ਆ। ਕਈ ਵਾਰੀ ਇੱਥੇ ਇਹਨਾਂ ਵਾਅਦਿਆਂ ਦਾ ਜ਼ਿਕਰ ਹੁੰਦਾ ਜਦੋਂ ਖਾਸ ਤੌਰ ਦੇ ਉੱਤੇ PK ਨਵਾਂ ਸਿਆਸਤ ਦੀ ਜਿਹੜੀ ਆ ਜੀ ਉਹ ਗੱਲ ਆਉਂਦੀ ਹੈ। ਤੇ ਕੋਈ ਵੀ ਰਾਜ ਜਿਹੜਾ ਜੀ ਉਹ ਘੱਟ ਨਹੀਂਗਾ ਇਸ ਮਾਮਲੇ ਦੇ ਉੱਤੇ। ਵਾਅਦਿਆਂ ਦੀ ਝੜੀ ਜਿਹੜੀ ਆ ਉਹ ਲੱਗ ਰਹੀ ਹੈ ਜੀ। ਵਿਧਾਨ ਸਭਾ ਚੋਣਾਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਹੁਣ ਤੱਕ ਨਗਦ ਪੈਸਾ ਔਰ ਜਿਹੜੀ ਗਹਿਣੇ ਗੱਟੇ, ਕਿਉਂਕਿ ਗਹਿਣੇ ਉੱਥੇ ਗਹਿਣੇ ਦਿੱਤੇ ਜਾਂਦੇ ਨੇ, ਸ਼ਰਾਬ ਵਗੈਰਾ ਜਿਹੜਾ 350 ਕਰੋੜ ਰੁਪਏ ਦੀ ਜਿਹੜੀ ਆ ਉਹ ਜ਼ਬਤ ਹੋ ਚੁੱਕਾ। ਔਰ ਇਹਦੇ ਵਿੱਚ 150 ਕਰੋੜ ਰੁਪਇਆ ਮਤਲਬ ਕਿ 40% ਹਿੱਸੇਦਾਰੀ ਕੱਲੀ ਤਾਮਿਲਨਾਡੂ ਦੀ ਆ। 60 ਕਰੋੜ ਰੁਪਇਆ ਨਗਦ, 70 ਕਰੋੜ ਦਾ ਜਿਹੜਾ ਜੀ ਸੋਨਾ ਤੇ 15 ਕਰੋੜ ਦੀਆਂ ਗਿਫਟ ਆਈਟਮਸ ਸ਼ਾਮਲ ਨੇ ਜਿਹੜੀਆਂ ਕਿ ਜ਼ਬਤ ਕੀਤੀਆਂ ਜਾ ਚੁੱਕੀਆਂ ਨੇ ਲੋਕਾਂ ਨੂੰ ਜਿਹੜੀਆਂ ਉਹ ਦੇਣੀਆਂ ਸੀ। ਦੇਖੋ ਜੀ ਭਾਰਤ ਦੇ ਵਿੱਚ ਵੋਟਾਂ ਦਾ ਕੀ ਕੁਝ ਹੋ ਰਿਹਾ ਹੈ। ਤਾਂ ਅੱਗੇ ਗੱਲ ਕਰਦੇ ਹਾਂ, ਹਰਿਆਣੇ ਦੇ ਲੋਕ ਆ ਜਿਹੜੇ ਉਹ ਪੋਲੀਟੀਸ਼ੀਅਨਾਂ ਦੇ ਅਗੇਂਸਟ ਕਾਫੀ ਜਿਹੜਾ ਉਹ ਭੁਗਤ ਰਹੇ ਆ, ਕਾਫੀ ਉਹਨਾਂ ਨੂੰ ਸਬਕ ਸਿਖਾ ਰਹੇ ਆ। ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਦਾ ਘਰ ਘੇਰਿਆ। ਬਿਲਕੁਲ ਜੀ, ਇਹ ਬਿਲਕੁਲ ਜਿੱਥੋਂ ਤੱਕ ਹਰਿਆਣੇ ਦੀ ਗੱਲ ਆ ਜੀ, ਹਰਿਆਣੇ ਦੇ ਵਿੱਚ ਇਹ ਜਿਹੜਾ ਰੋਸ ਹੈ ਉਹ ਵੱਡਾ, ਬਹੁਤ ਵੱਡਾ ਆ ਉੱਥੇ। ਔਰ ਜਿਹੜੇ ਉੱਥੋਂ ਦੇ ਉਪ ਮੁੱਖ ਮੰਤਰੀ ਨੇ ਦੁਸ਼ਯੰਤ ਚੌਟਾਲਾ ਦੇ ਘਰ ਨੂੰ ਜਿਹੜਾ ਉਹ ਘੇਰ ਲਿਆ। ਹੋਇਆ ਇਹ ਕਿ ਕੱਲ ਦੁਸ਼ਯੰਤ ਚੌਟਾਲਾ ਹੋਰਾਂ ਨੇ ਹੋਲੀ ਦੇ ਮੌਕੇ ਦੇ ਉੱਤੇ ਉੱਥੇ ਪਹੁੰਚ ਕੇ ਲੱਡੂ ਵੰਡਣੇ ਸੀਗੇ। ਔਰ ਕਿਸਾਨਾਂ ਨੇ ਇਹ ਗੱਲ ਕਹੀ ਕਿ 300 ਤੋਂ ਉੱਪਰ ਕਿਸਾਨ ਜਿਹੜੇ ਆ ਹੁਣ ਤੱਕ ਉਹ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਆਪਣੀਆਂ ਜਾਨਾਂ ਦੇ ਚੁੱਕੇ ਆ। ਤੇ ਜਿਹੜੀ ਡਿਪਟੀ ਮੁੱਖ ਮੰਤਰੀ ਨੇ ਉਹ ਲੱਡੂ ਵੰਡ ਰਹੇ ਆ। ਔਰ ਉਹ ਕਿਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ, ਇਹਦਾ ਵਿਰੋਧ ਉਹਨਾਂ ਨੇ ਕੀਤਾ। ਔਰ ਉਹਨਾਂ ਨੇ ਜਾ ਕੇ ਦੁਸ਼ਯੰਤ ਚੌਟਾਲਾ ਦੇ ਘਰ ਜਿਹੜਾ ਸੀਗਾ ਜੀ ਉਹ ਘੇਰ ਲਿਆ। ਔਰ ਜਿਹੜਾ ਮੁੜ ਕੇ ਪੁਲਿਸ ਜਿਹੜੀ ਜੀ ਉਹ ਵੱਡੇ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਈ। ਹਾਲਾਤ ਦੇ ਉੱਤੇ ਕਾਬੂ ਪਾਇਆ ਗਿਆ। ਗਿਣਤੀ ਬਹੁਤ ਵੱਡੀ ਸੀ ਕਿਸਾਨਾਂ ਦੀ। ਉਹਨਾਂ ਨੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਉਹ ਜਿਹੜਾ ਡਿਪਟੀ ਮੁੱਖ ਮੰਤਰੀ ਆ ਉਹਦੇ ਘਰ ਨੂੰ ਜਾਂਦੀ ਸੜਕ ਸੀ ਉਹਦੇ ਉੱਤੇ ਧਰਨਾ ਲਾ ਦਿੱਤਾ। ਇਹਦੇ ਉੱਤੇ ਦੁਸ਼ਯੰਤ ਚੌਟਾਲਾ ਨੇ ਜਿਹੜਾ ਸੀਗਾ ਇਹ ਗੱਲ ਕਹੀ ਕਿ ਕਾਰਵਾਈ ਕੀਤੀ ਜਾਊਗੀ ਕਿਸਾਨਾਂ ਉੱਤੇ ਜਿਨ੍ਹਾਂ ਨੇ ਉਹਨਾਂ ਦੇ ਜਿਹੜੀ ਘਰ ਨੂੰ ਜਾਂਦੀ ਸੜਕ ਜਿਹੜੀ ਆ ਉਹ ਘੇਰੀ ਆ। ਇਹ ਕਹਿਤਾ ਕਿ ਇਹ ਕਿਸਾਨ ਸਭਾ ਨਹੀਂ, ਰਾਜਨੀਤਿਕ ਸਭਾ ਜਿਹੜੀ ਆ ਉਹ ਹੋਣ ਲੱਗੀ ਆ। ਉਸ ਤੋਂ ਬਾਅਦ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲ ਕਰਕੇ ਉਸ ਸੜਕ ਤੋਂ ਤਾਂ ਉਹਨਾਂ ਨੂੰ ਪਾਸੇ ਕਰ ਦਿੱਤਾ, ਪਰ ਜਿਹੜੀ ਇਹਦੀ ਕੋਠੀ ਦੇ ਨੇੜੇ ਆ ਉੱਥੇ ਇਹ ਟੈਂਟ ਲਾ ਕੇ ਜਿਹੜਾ ਜੀ ਉਹ ਪੱਕੇ ਧਰਨੇ ਦੇ ਰੂਪ ਦੇ ਵਿੱਚ ਬੈਠ ਗਏ। ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਦੱਸਿਆ ਜਾਵੇ ਉਹਨਾਂ ਨੂੰ ਕਿ ਇਹ ਲੱਡੂ ਜਿਹੜੇ ਆ ਕਿਸ ਖੁਸ਼ੀ ਦੇ ਵਿੱਚ ਵੰਡੇ ਜਾ ਰਹੇ ਆ। 4 ਮਹੀਨੇ ਤੋਂ ਕਿਸਾਨ ਧਰਨੇ ਦੇ ਉੱਤੇ ਬੈਠੇ ਆ। ਸਰਕਾਰ ਉਹਨਾਂ ਨੂੰ ਪੁੱਛਣ ਦੇ ਵਾਸਤੇ ਤਿਆਰ ਨਹੀਂ। 300 ਤੋਂ ਉੱਪਰ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਚਲੇ ਗਈਆਂ ਹੋਈਆਂ ਨੇ।
ਜਿਹੜੇ ਦੁਸ਼ਯੰਤ ਚੌਟਾਲਾ ਜੀ ਉਹ ਕਹਿੰਦਾ ਕਿ ਕੁਝ ਲੋਕ ਨੇ ਜਿਹੜੇ ਕਿਸਾਨ ਅੰਦੋਲਨ ਦਾ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਆ, ਔਰ ਇਹ ਵੀ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਹਰਿਆਣੇ ਦਾ ਮਾਹੌਲ ਤਣਾਅਪੂਰਨ ਬਣੇ, ਇਸ ਕਰਕੇ ਸਰਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਆ। ਹੁਣ ਦੁਸ਼ਯੰਤ ਚੌਟਾਲਾ ਹੋਰੀ ਇਹ ਕਹਿ ਤਾਂ ਰਹੇ ਮਦਦ ਕਿਹੋ ਜਿਹੀ ਕੀਤੀ ਜਾ ਰਹੀ ਆ, ਇਹਦਾ ਜਵਾਬ ਦੁਸ਼ਯੰਤ ਚੌਟਾਲਾ ਕਦੀ ਵੀ ਨਹੀਂ ਦੇਣਗੇ ਕਿ ਰੋਕਿਆ ਕਿਹਨੇ ਸੀਗਾ, 8-8 ਫੁੱਟ ਡੂੰਘੇ ਟੋਏ ਜਿਹੜੇ ਜੀ ਉਹ ਕਿਹਨੇ ਕੱਢਤੇ ਸੀ, ਉਹ ਮਦਦ ਸੀਗੀ, ਜਾਂ ਜਿਹੜੀਆਂ ਵੱਡੀਆਂ ਰੋਕਾਂ ਲਾਈਆਂ ਗਈਆਂ ਸੀਗੀਆਂ ਉਹ ਜਿਹੜੀ ਉਹ ਮਦਦ ਸੀਗੀ। ਉਹ ਰੌਲਾ ਉਹੀ ਪਾਈ ਜਾਂਦੇ ਕਿ MSP ਦੇ ਉੱਤੇ ਫਸਲਾਂ ਉਹ ਖਰੀਦ ਕੇ ਦਿਖਾਉਣਗੇ, ਪਰ ਇਹਦੇ ਪੈਣ ਵਾਲੇ ਜਿਹੜੇ ਲੰਬੇ ਪ੍ਰਭਾਵ ਨੇ ਇਹਦੇ ਬਾਰੇ ਦੇ ਵਿੱਚ ਦੁਸ਼ਯੰਤ ਚੌਟਾਲਾ ਜਿਹੜੇ ਜੀ ਉਹਨਾਂ ਕੋਲੇ ਕੋਈ ਜਵਾਬ ਨਹੀਂਗਾ। ਆਈ ਥਿੰਕ ਇਹ ਵੀ ਇੱਕ ਰਿਕਾਰਡ ਹੀ ਬਣ ਜਾਊਗਾ ਹਰਿਆਣੇ ਦਾ ਕਿ ਆਪਣੀ ਕੁਰਸੀ ਦੇ ਨਾਲ ਜੁੜੇ ਰਹਿਣ ਦੇ ਵਾਸਤੇ ਜਿਹੜੀ ਇੱਕ ਪਾਰਟੀ ਬੜੀ ਤੇਜ਼ੀ ਦੇ ਨਾਲ ਉੱਭਰੀ ਸੀ, ਓਨੀ ਹੀ ਤੇਜ਼ੀ ਦੇ ਨਾਲ ਉਹ ਲੋਕਾਂ ਦੇ ਮਨਾਂ ਤੋਂ, ਖਾਸ ਤੌਰ ਦੇ ਉੱਤੇ ਹਰਿਆਣੇ ਦੇ ਲੋਕਾਂ ਦੇ ਮਨਾਂ ਤੋਂ ਲੈ ਵੀ ਗਈ ਜਾਂ ਲੈਣੀ ਸ਼ੁਰੂ ਹੋ ਗਈ। ਬਿਲਕੁਲ ਜੀ ਬਿਲਕੁਲ, ਪਰ ਪਤਾ ਕੋਈ ਨਹੀਂ, ਲੋਕਾਂ ਦਾ ਕਈ ਵਾਰ ਭੁੱਲ ਵੀ ਜਾਂਦੇ ਆ। ਅੱਗੇ ਗੱਲ ਕਰਦੇ ਆ, ਅਜੇ ਦੇਵਗਨ ਦੇ ਦਫ਼ਤਰ ਨੇ ਵੀਡੀਓ ਸੰਬੰਧੀ ਸਪਸ਼ਟੀਕਰਨ ਦਿੱਤਾ। ਐਕਚੁਅਲੀ ਜੀ ਇਹ 2 ਦਿਨ ਤੋਂ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ। ਇਸ ਵੀਡੀਓ ਦੇ ਬਾਰੇ ਦਾਅਵਾ ਇਹ ਕੀਤਾ ਜਾ ਰਿਹਾ ਕਿ ਇਹ ਦਿੱਲੀ ਦੀ ਆ ਤੇ ਦਿੱਲੀ ਦੇ ਵਿੱਚ ਅਜੇ ਦੇਵਗਨ ਦੀ ਜਿਹੜੀ ਉਹ ਕੁੱਟਮਾਰ ਹੋਈ, ਇਹਨੂੰ ਇਸ ਟਾਈਟਲ ਦੇ ਹੇਠ ਹੀ ਵੀਡੀਓ ਨੂੰ ਅੱਗੇ ਤੋਂ ਅੱਗੇ ਲੋਕ ਸ਼ੇਅਰ ਕਰ ਰਹੇ ਆ, ਲੋਕ ਅੱਗੇ ਤੋਂ ਅੱਗੇ ਸਾਂਝਾ ਜਿਹੜਾ ਉਹ ਕਰ ਰਹੇ ਆ ਇਸੇ ਟਾਈਟਲ ਦੇ ਅਧੀਨ, ਕਿਉਂਕਿ ਅਜੇ ਦੇਵਗਨ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਇਸ ਗੱਲ ਦਾ ਕਿ ਉਹਨੇ ਇਸ ਕਿਸਾਨ ਅੰਦੋਲਨ ਦੇ ਦੌਰਾਨ ਜਿਹਨਾਂ ਲੋਕਾਂ ਨੇ ਟਵੀਟ ਕੀਤੇ ਉਹਨਾਂ ਦੇ ਵਿੱਚ ਅਜੇ ਦੇਵਗਨ ਦਾ ਨਾਮ ਵੀ ਸ਼ਾਮਲ ਸੀਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਵਿਅਕਤੀ ਸੀ ਗੁਰਸਿੱਖ, ਉਹਨੇ ਇਹਦੀ ਗੱਡੀ ਵੀ ਰੋਕ ਲਈ ਸੀਗੀ ਬੰਬੇ ਦੇ ਵਿੱਚ, ਤੇ ਮੁੜ ਕੇ ਉਹਦੇ ਉੱਤੇ ਮਾਮਲਾ ਦਰਜ ਹੋ ਗਿਆ ਸੀ, ਫਿਰ ਉਹਦੀ ਜ਼ਮਾਨਤ ਹੋ ਗਈ। ਹਾਲਾਂਕਿ ਉਹਨੇ ਕੋਈ ਹਿੰਸਾ ਵਾਲੀ ਗੱਲ ਨਹੀਂ ਸੀ ਕੀਤੀ, ਨਾ ਕੋਈ ਤੋੜ ਭੰਨ ਕੀਤੀ। ਉਹਨੇ ਸਵਾਲ ਕੁਝ ਪੁੱਛੇ ਸੀਗੇ ਕਿ ਤੁਸੀਂ ਜਿਹੜੀਆਂ ਕਿੰਨੇ ਪੈਸੇ ਜਿਹੜੇ ਆ ਉਹ ਬਣ ਕੇ ਕਿਸਾਨ ਬਣ ਕੇ ਫਿਲਮਾਂ ਚੋਂ ਕਮਾਏ, ਤੇ ਹੁਣ ਜਦੋਂ ਲੋੜ ਪਈ ਤੁਸੀਂ ਕਿਸਾਨਾਂ ਦੇ ਉਲਟ ਟਵੀਟ ਕਰ ਰਹੇ ਹੋ। ਇਸ ਕਰਕੇ ਉਹ ਗੁੱਸਾ ਜਿਹੜਾ ਸੀਗਾ ਜੀ ਉਹ ਇਸ ਵੀਡੀਓ ਦੇ ਰੂਪ ਦੇ ਵਿੱਚ ਨਿਕਲ ਰਿਹਾ, ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਕੇ। ਜਿਹੜਾ ਅਜੇ ਦੇਵਗਨ ਦਾ ਦਫ਼ਤਰ ਆ ਉਹਨੇ ਇਹ ਗੱਲ ਕਹੀ ਆ ਕਿ ਅਜੇ ਦੇਵਗਨ ਪਿਛਲੇ ਜਨਵਰੀ ਤੋਂ, ਜਿਹੜੀ 2020 ਵਾਲੀ ਜਨਵਰੀ ਸੀ, ਉਦੋਂ ਬਾਅਦ ਕਦੀ ਦਿੱਲੀ ਨਹੀਂ ਗਿਆ, ਤੇ ਉਹ ਆਪਣੀ ਫਿਲਮਾਂ ਦੀ ਸ਼ੂਟਿੰਗ ਇੱਥੇ ਬੰਬੇ ਦੇ ਵਿੱਚ ਰਹਿ ਕੇ ਕਰ ਰਿਹਾ। ਇਹ ਕਿਹਾ ਕਿ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਜਿਹੜਾ ਵਿਅਕਤੀ ਆ ਉਹ ਅਜੇ ਦੇਵਗਨ ਨਹੀਂ ਗਾ, ਔਰ ਇਹ ਕਿਹਾ ਗਿਆ ਕਿ ਇਹ ਐਵੇਂ ਗਲਤ ਪ੍ਰਚਾਰ ਕਰਕੇ ਵੀਡੀਓ ਜਿਹੜੀ ਆ ਉਹ ਖਿਲਾਰੀ ਜਾ ਰਹੀ ਹੈ। ਸਵਾਲ ਇਹ ਆ ਕਿ ਇਹਦੇ ਉੱਤੇ ਤਕਰੀਬਨ 12 ਘੰਟਿਆਂ ਦੇ ਵਿੱਚ ਪ੍ਰਤੀਕਰਮ ਦਫ਼ਤਰ ਦਾ ਆ ਜਾਣਾ, ਜਿਹੜਾ ਕਿ ਸਿੱਧ ਕਰਦਾ ਜੀ ਕਿ ਕੁਛ ਨਾ ਕੁਛ ਦਾਲ ਦੇ ਵਿੱਚ ਜਿਹੜਾ ਉਹ ਕਾਲਾ ਜ਼ਰੂਰ ਹੈਗਾ। ਜੇ ਉਸ ਵੀਡੀਓ ਨੂੰ ਤੁਸੀਂ ਦੇਖਦੇ ਹੋ ਬਾਰ-ਬਾਰ ਤਾਂ ਉਹਦੇ ਵਿੱਚ ਜਿਹੜਾ ਵਿਅਕਤੀ ਆ ਬੇਸ਼ੱਕ ਉਹ ਇਹ ਤਾਂ ਨਹੀਂ ਬਿਲਕੁਲ ਕਲੀਅਰ ਨਹੀਂ ਦੱਸਦਾ ਕਿ ਉਹ ਅਜੇ ਦੇਵਗਨ ਆ, ਪਰ ਉਹ ਹੈ ਉਸੇ ਤਰੀਕੇ ਦਾ ਜੀ, ਮਤਲਬ ਉਹਦੀ ਚਾਲ ਢਾਲ ਉਸੇ ਤਰੀਕੇ ਦੀ। ਪਰ ਜਿਵੇਂ ਇਹਨਾਂ ਨੇ ਰੱਦ ਕੀਤਾ, ਨਹੀਂ ਇਹ ਗਲਤ ਹੈ, ਉਹ ਨਹੀਂ ਦਿੱਲੀ ਗਿਆ ਹੀ ਨਹੀਂ। ਤੋ ਜਿੰਨੇ ਕੁ ਲੋਕ ਉਸ ਵੀਡੀਓ ਦੇ ਵਿੱਚ ਦਿਸਦੇ ਆ ਔਰ ਵੀਡੀਓ ਬਣਾ ਰਹੇ ਆ, ਹੋ ਸਕਦਾ ਕਿ ਆਉਂਦੇ ਸਮੇਂ ਦੇ ਦੌਰਾਨ ਕਿਸੇ ਹੋਰ ਐਂਗਲ ਤੋਂ ਵੀ ਵੀਡੀਓ ਆ ਜੇ ਜਿਹਦੇ ਵਿੱਚ ਉਹ ਜਿਹੜਾ ਵਿਅਕਤੀ ਜਿਹਨੂੰ ਕੁੱਟਿਆ ਮਾਰਿਆ ਜਾ ਰਿਹਾ ਉਹਦਾ ਚਿਹਰਾ ਜਿਹੜਾ ਜੀ ਉਹ ਸਾਫ਼ ਦਿਸ ਪਏ। ਡਰੰਕ ਹੈ, ਉਹ ਕੋਲ ਤੁਰਿਆ ਨਹੀਂ ਜਾ ਰਿਹਾ, ਔਰ ਉਹ ਜਿਹੜੇ ਕਦੀ ਕਿਸੇ ਦੇ ਮਾਰਨ ਦਾ ਕਦੀ ਕਿਸੇ ਦੇ, ਫਿਰ ਜਦ ਸਾਰੇ ਇਕੱਠੇ ਹੋ ਕੇ ਉਹਦੀ ਕੁੱਟਮਾਰ ਜਿਹੜੀ ਆ ਉਹ ਕਰ ਰਹੇ ਆ। ਕਾਰਨ ਕੀ ਰਿਹਾ ਔਰ ਇਹ ਵੀਡੀਓ ਕਿਹਦੀ ਹੈ ਜੇ ਅਜੇ ਦੇਵਗਨ ਦੀ ਨਹੀਂ, ਇਹ ਆਪਣੇ ਆਪ ਦੇ ਵਿੱਚ ਇੱਕ ਭੇਦ ਬਣਿਆ ਹੋਇਆ ਜੀ। ਅੱਗੇ ਅਖੀਰ ਦੇ ਵਿੱਚ ਸਵਾਲ ਕਰਦੇ ਹਾਂ ਜੀ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਸੜਕ ਹਾਦਸੇ ਉਸੇ ਤਰ੍ਹਾਂ ਹੀ ਹੋ ਰਹੇ ਆ ਜਿੱਦਾਂ ਪਹਿਲਾਂ ਹੁੰਦੇ ਸੀ। ਦੇਖੋ ਉਹ ਤਾਂ ਉੱਦਾਂ ਹੀ ਜਿਹੜੇ ਜੀ ਉਹ ਜਾਰੀ ਨੇ, ਔਰ ਇੱਥੇ ਬੜੀ ਇੱਕ ਦੁਖਦਾਈ ਘਟਨਾ ਪਟਿਆਲੇ ਦੇ ਵਿੱਚ ਰਾਤ ਜਿਹੜਾ ਵਾਪਰੀ ਆ। ਇੱਥੇ ਸ਼ਾਮ ਨੂੰ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਹਰ ਸ਼ਹਿਰ ਦੇ ਹਰ ਚੌਂਕ ਦੇ ਉੱਤੇ ਤੁਹਾਨੂੰ ਨੌਜਵਾਨ ਜਿਹੜੇ ਉਹ ਮਿਲਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਸਾਈਨ ਲੈ ਕੇ ਖੜੇ। ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਕੁੜੀਆਂ ਮੁੰਡੇ ਜਿਹੜੇ ਪੜ੍ਹਦੇ ਨੇ ਉਹ ਸ਼ਾਮ ਨੂੰ ਚੌਂਕਾਂ ਦੇ ਵਿੱਚ ਜਿਹੜਾ ਕਿਸਾਨਾਂ ਦੀ ਸਪੋਰਟ ਦੇ ਵਾਸਤੇ ਖੜਦੇ ਨੇ। ਇੱਥੇ ਥਾਪਰ
ਕਾਲਜ ਵਾਲਾ ਚੌਕ ਪੈਂਦਾ, ਉੱਥੇ ਜਿਹੜੇ ਇਹ ਖੜੇ ਸੀਗੇ ਨੌਜਵਾਨ ਲੜਕੇ ਲੜਕੀਆਂ, ਉਹਨਾਂ ਦੇ ਉੱਤੇ ਤੇਜ਼ ਰਫ਼ਤਾਰ ਕਾਰ ਆ ਕੇ ਜਿਹੜਾ ਜੀ ਉਹ ਚੜੀ। ਉਹ ਡਰਾਈਵਰ ਡਰੰਕ ਦੱਸਿਆ ਜਾ ਰਿਹਾ। ਹਾਲਾਂਕਿ ਇਹਦੇ ਸੰਬੰਧੀ ਅਜੇ ਇਹ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ ਕਿ ਕਿੰਨੇ ਲੋਕਾਂ ਦੀ ਇਹਦੇ ਵਿੱਚ ਜਾਨ ਗਈ ਹੈ। ਜਿੰਨਾ ਕੁ ਕਲੀਅਰ ਹੋ ਰਿਹਾ ਜੀ ਉਹ ਪਤਾ ਲੱਗ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਗਈ ਹੈ, 5 ਜਿਹੜੇ ਨੇ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਨੇ, ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ, ਜਿਨ੍ਹਾਂ ਦੇ ਵਿੱਚ ਇੱਕ ਪ੍ਰੈਗਨੈਂਟ ਔਰਤ ਵੀ ਜਿਹੜੀ ਆ ਉਹ ਸ਼ਾਮਲ ਹੈ। ਉਧਰ ਇੱਕ ਸੜਕ ਹਾਦਸੇ ਦੇ ਵਿੱਚ ਅੰਮ੍ਰਿਤਸਰ ਦੇ ਡਿਸਟ੍ਰਿਕਟ ਦੇ ਵਿੱਚ, ਅੰਮ੍ਰਿਤਸਰ ਦੇ ਕੋਲੇ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬੀ ਗਾਇਕ ਦਿਲਜਾਨ ਜਿਹੜਾ ਸੀਗਾ ਉਹਦੀ ਮੌਤ ਹੋਣ ਦੀ ਜਿਹੜੀ ਉਹ ਖਬਰ ਹੈ। ਦਿਲਜਾਨ ਜਿਹੜਾ ਸੀਗਾ ਉਹ ਇੱਕ ਟੀਵੀ ਰਿਐਲਿਟੀ ਸ਼ੋਅ ਜਿਹੜਾ ਸੀਗਾ ਉਹਦੇ ਵਿੱਚੋਂ ਫੇਮਸ ਹੋਇਆ ਸੀਗਾ, ਔਰ ਉਹਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਈ ਹਿੱਟ ਗੀਤ ਜਿਹੜੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਆ। ਇਹ ਵੀ ਘਟਨਾ ਜਿਹੜੀ ਆ ਜੀ ਉਹ ਰਾਤ ਦੀ ਦੱਸੀ ਜਾ ਰਹੀ ਹੈ ਕਿ ਉਹ ਅੰਮ੍ਰਿਤਸਰ ਤੋਂ ਆ ਰਿਹਾ ਸੀਗਾ, ਕਿੱਥੇ ਸੀਗਾ, ਕੀ ਜਿਹੜਾ ਇਸ ਹਾਦਸੇ ਦੀ ਡਿਟੇਲ ਆ, ਵਿਸਥਾਰ ਹੈ। ਕਿਉਂਕਿ ਥੋੜਾ ਜਿਹਾ ਇਹ ਆ ਜੀ ਕਿ ਕੱਲ ਹੋਲੀ ਦਾ ਤਿਉਹਾਰ ਸੀਗਾ, ਜਿਹਦੀ ਵਜ੍ਹਾ ਕਰਕੇ ਇੱਥੇ ਜਿੰਨੇ ਡੈਸਕ ਨੇ ਜੀ, ਨਿਊਜ਼ ਡੈਸਕ, ਉਹ ਬੰਦ ਸੀਗੇ ਕੱਲ ਦੇ, ਕਿਉਂਕਿ ਉੱਥੋਂ ਅੱਗੇ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਉਹ ਸਾਰੀਆਂ ਦੀਆਂ ਸਾਰੀਆਂ ਬੰਦ ਸੀਗੀਆਂ, ਜਿਹਦੇ ਕਰਕੇ ਬਹੁਤ ਵੱਡਾ ਵਿਸਥਾਰ ਜਿਹੜਾ ਜੀ ਇਹਨਾਂ ਦਾ ਪਤਾ ਨਹੀਂ ਅਜੇ ਲੱਗ ਸਕਿਆ। ਪਰ ਇਹ 2 ਹਾਦਸੇ ਜਿਹੜੇ ਜੀ ਉਹ ਕਨਫਰਮ ਨੇ, ਜਿਹਦੇ ਵਿੱਚ ਇਹ 2 ਜਾਨਾਂ ਜਿਹੜੀਆਂ ਉਹ ਗਈਆਂ ਨੇ। ਇਹ ਸਟੂਡੈਂਟ ਜਿਹੜੇ ਨੇ ਚੌਂਕਾਂ ਦੇ ਵਿੱਚ ਖੜੇ ਹੁੰਦੇ ਨੇ ਰੋਜ਼ ਸ਼ਾਮ ਨੂੰ, ਲੋਕ ਉਹਨਾਂ ਨੂੰ ਹੌਂਕ ਕਰਕੇ ਵੀ ਜਿਹੜਾ ਉਹ ਲੰਘਦੇ ਨੇ। ਪਰ ਕਿਉਂਕਿ ਹੋਲੀ ਦਾ ਤਿਉਹਾਰ ਸੀਗਾ ਜੀ, ਵੈਸੇ ਹੋਲੀ ਦਾ ਤਿਉਹਾਰ ਨਾ ਵੀ ਹੋਵੇ ਤੇ ਸ਼ਾਮ ਨੂੰ ਤਾਂ ਇੱਥੇ ਨਿਕਲਣਾ ਉਹੀ ਜਿਹੜਾ ਉਹ ਖਤਰਨਾਕ ਹੈ। ਇਹ ਨਹੀਂ ਪਤਾ ਕਿ ਕਿਹਨੇ ਕਿੱਧਰੋਂ ਰੱਜੇ ਹੋਏ ਨੇ ਲਿਆ ਕੇ ਜਿਹੜੇ ਜੀ ਉਹ ਤੁਹਾਡੇ ਵਿੱਚ ਠੋਕ ਦੇਣੀ ਹੈ। ਤੇ ਜਦੋਂ ਦਿਨ ਤਿਉਹਾਰ ਹੋਵੇ ਉਦੋਂ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਲੋਕ ਆਊਟ ਆਫ ਕੰਟਰੋਲ ਹੋ ਜਾਂਦੇ ਆ ਜੀ। ਉਸੇ ਤਰੀਕੇ ਦੇ ਨਾਲ ਇਹ ਗੱਡੀਆਂ ਨੇ ਜਿਹੜੀਆਂ ਕੰਪਲੀਟ ਟੁੱਟ ਭੱਜ ਗਈਆਂ ਨੇ ਜੀ ਥਾਪਰ ਕਾਲਜ ਦੇ ਕੋਲ ਹੋਏ ਹਾਦਸੇ ਦੇ ਵਿੱਚ ਜੀ। ਤੇ ਸਰੋਤੇ ਇਸੇ ਤਰ੍ਹਾਂ ਹੋਲਡ 'ਤੇ ਰਹਿਣਾ, ਜਿਨ੍ਹਾਂ ਨੇ ਅਸੀਂ ਕਾਲ ਕਰਨੀ ਆ ਤੁਸੀਂ ਕਾਲ ਕਰ ਸਕਦੇ ਹੋ 4082725200। ਆਉਂਦੇ ਹਾਂ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਇਸ ਭਾਗ ਦੇ ਵਿੱਚ ਅਸੀਂ ਤੁਹਾਡੇ ਸਵਾਲ ਲੈਂਦੇ ਹਾਂ, ਤੁਸੀਂ ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਔਰ ਮੈਂ ਥੋੜਾ ਜਿਹਾ ਵਿਸਥਾਰ ਜਿਹੜਾ ਉਹ ਹਾਦਸੇ 2 ਵਾਪਰੇ ਉਹਦਾ ਜਿੰਨਾ ਕੁ ਆ ਗਿਆ ਉਹ ਦੱਸ ਦਵਾਂ ਜੀ। ਤਾਂ ਜਿਹੜੇ ਉਹ ਸਿੰਗਰ ਦੀ ਮੌਤ ਹੋਈ ਆ ਦਿਲਜਾਨ ਦੀ, ਉਹ 3:45 ਵਜੇ ਇਹ ਹਾਦਸਾ ਵਾਪਰਿਆ। ਅੰਮ੍ਰਿਤਸਰ ਤੋਂ ਉਹ ਇਕੱਲਾ ਹੀ ਸੀਗਾ ਗੱਡੀ ਦੇ ਵਿੱਚ। ਜੰਡਿਆਲਾ ਗੁਰੂ ਜਿਹੜਾ ਉੱਥੇ ਜਿਹੜੀ ਡਿਵਾਈਡਰ ਦੇ ਵਿੱਚ ਇਹ ਗੱਡੀ ਵੱਜੀ ਆ, ਜਿਹਦੇ ਨਾਲ ਇਹ ਹਾਦਸਾ ਵਾਪਰਿਆ। 3:45 ਵਜੇ ਉਹ ਕਿਸੇ ਪਾਰਟੀ ਚੋਂ ਆ ਰਿਹਾ ਸੀ, ਕਿੱਥੋਂ ਆ ਰਿਹਾ ਸੀ ਇਹਦੀ ਕੋਈ ਵਿਸਥਾਰ ਨਹੀਂ, ਇਕੱਲਾ ਸੀਗਾ ਗੱਡੀ ਦੇ ਵਿੱਚ, ਉਹਦੀ ਮੌਤ ਹੋਈ ਆ। ਜਿਹੜਾ ਇੱਥੇ ਪਟਿਆਲੇ ਦੇ ਵਿੱਚ ਹਾਦਸਾ ਹੋਇਆ ਕੱਲ ਸ਼ਾਮ, ਜਿਹੜਾ ਰਾਤ ਦੇ ਵੇਲੇ, ਉਹਦੇ ਵਿੱਚ ਇਹ ਜਿਹੜੀ ਫੋਰਚੂਨਰ ਗੱਡੀ ਸੀਗੀ ਉਹਨੇ ਜਿਹੜਾ ਜੀ ਇਹ ਹਾਦਸੇ ਨੂੰ ਅੰਜਾਮ ਦਿੱਤਾ। ਉਹਨੇ ਕਈ ਵਹੀਕਲਸ ਨੂੰ ਟੱਕਰ ਮਾਰੀ। ਇਹਦੇ ਵਿੱਚ ਇੱਕ ਬੰਦਾ ਜਿਹਦੀ ਮੌਤ ਹੋਈ ਹੈ ਇੰਦਰਜੀਤ ਸਿੰਘ ਆ ਉਹਦਾ ਨਾਮ, ਔਰ 6 ਜਾਣੇ ਇਹਦੇ ਵਿੱਚ ਜ਼ਖਮੀ ਹੋਏ ਆ। ਜ਼ਖਮੀਆਂ ਦੇ ਵਿੱਚ ਇੱਕ ਪ੍ਰੈਗਨੈਂਟ ਔਰਤ ਵੀ ਜਿਹੜੀ ਉਹ ਸ਼ਾਮਲ ਹੈ। ਤੇ ਇੱਥੇ ਚੌਂਕ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਕਰਦੇ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਰੋਜ਼ ਸ਼ਾਮ ਨੂੰ ਸਟੂਡੈਂਟ ਖੜੇ ਹੁੰਦੇ ਆ, ਉਹ ਥਾਪਰ ਕਾਲਜ ਦੇ 2 ਸਟੂਡੈਂਟ ਵੀ ਜ਼ਖਮੀਆਂ ਦੇ ਵਿੱਚ ਜਿਹੜਾ ਉਹ ਸ਼ਾਮਲ ਨੇ। ਜਿਹੜਾ ਵਿਅਕਤੀ ਜਿਹਦੀ ਇਹ ਗੱਡੀ ਸੀਗੀ ਜੀ, ਇਹ ਪ੍ਰਿਤਪਾਲ ਸਿੰਘ ਹੈ, ਕੋਈ ਇੱਥੇ ਅਰਬਨ ਸਟੇਟ ਪਟਿਆਲੇ ਤੋਂ ਫੋਰਚੂਨਰ ਗੱਡੀ ਸੀ, ਜਿਹਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਜਦੋਂ ਲੋਕਾਂ ਨੇ ਉਹਨੂੰ ਜਿਹੜਾ ਜੀ ਉਹ ਫੜਿਆ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜੀ। ਇਹ ਦੋਨਾਂ ਹਾਦਸਿਆਂ ਦੀ ਇੰਨੀ ਵਿਸਥਾਰ ਜਿਹੜੀ ਹੈ ਜੀ ਉਹ ਆਈ ਹੈ। ਬਿਲਕੁਲ ਮਾੜੀ ਗੱਲ ਹੈ ਜੀ ਇਹ ਵੀ। ਤਾਂ ਅੱਗੇ ਆਪਣੇ ਨਾਲ ਕਾਲਰਸ ਜੁੜੇ ਹੋਏ ਨੇ, ਆਪਾਂ ਵਾਰੀ ਵਾਰੀ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ। ਰਾਜ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਭੈਣ ਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਕੁਐਸਚਨ, ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਬਾਈ ਜੀ ਇਹ ਆ ਕਿ ਇੱਕ ਵੀਡੀਓ ਤੁਰੀ ਫਿਰਦੀ ਆ, ਉਹ ਜਿਹੜਾ ਸੈਸ਼ਨ ਦੀ ਆ ਵਿਧਾਨ ਸਭਾ ਦੀ, ਤੇ ਉਹਦੇ ਵਿੱਚ ਪਹਿਲਾਂ ਤਾਂ ਸਹੁੰ ਖਾਂਦੇ ਆ ਮਨਪ੍ਰੀਤ ਬਾਦਲ ਹੋਣੀ ਕਿ ਜੇ ਮੈਂ ਝੂਠ ਬੋਲਾਂ ਤੇ ਮੈਨੂੰ ਨਰਕ ਮਿਲੇ ਜਾਂ ਜੋ ਵੀ ਉਹਨੇ ਬੁਲਾ ਕਹੀ ਗੱਲ। ਮੈਨੂੰ ਪਹਿਲਾਂ ਲੱਗਦਾ ਸੀ ਕਿ ਆਪਾਂ ਸ਼ਾਇਦ ਸਰਕਾਰ ਜਿਹੜੀ ਵੀ ਸਮੇਂ ਦੀ ਆ, ਸ਼ਾਇਦ ਉਹਨਾਂ ਦੇ ਵਿੱਚ ਨੁਕਸ ਕੱਢਣ ਲਈ ਬੈਠੇ ਹਾਂ ਕਿ ਮੈਨੂੰ, ਮੈਂ ਆਪਣੇ ਆਪ ਨੂੰ ਇੱਦਾਂ ਸੋਚਦਾ ਕਿ ਅਸੀਂ ਸੰਤੁਸ਼ਟ ਨਹੀਂ ਸ਼ਾਇਦ ਇਹਨਾਂ ਸਰਕਾਰਾਂ ਤੋਂ, ਕੋਈ ਵੀ ਹੋਵੇ। ਪਰ ਫਿਰ ਜੇ ਪਿੱਛੇ ਦੇਖੀਏ ਆਪਾਂ ਇਹ ਵੀ ਵੇਟ ਕੀਤੀ ਹੈ ਨਾ, ਜਦੋਂ ਕੋਈ ਕਹਿੰਦਾ ਸੀ ਕਿ 4 ਹਫ਼ਤਿਆਂ ਚਾਹ ਨਹੀਂ ਕੀਤਾ ਜਾਂ ਕਰਜ਼ਾ ਮਾਫੀ ਨਹੀਂ ਹੋਈ, ਉਹ ਨਹੀਂ ਹੋਈ, ਤੁਸੀਂ ਵੀ ਇਸ ਤੋਂ ਕਹਿੰਦੇ ਰਹੇ ਕਿ ਸਰਕਾਰ ਨੂੰ 1 ਸਾਲ ਦਾ ਸਮਾਂ ਹਜੇ ਦੇਣਾ ਚਾਹੀਦਾ। ਇਹਦੇ ਉੱਤੇ ਆਪਾਂ ਹੁਣੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿ ਜੇ ਅਸੀਂ ਕਹੀਏ ਤੁਸੀਂ ਆਹ ਕਿਉਂ ਨਹੀਂ ਕੀਤਾ, ਹੁਣੇ ਆਹ ਕਿਉਂ ਨਹੀਂ ਕੀਤਾ, ਕਿ ਉਹਨਾਂ ਨੂੰ ਪੇਪਰ ਵਰਕ ਦੇਖਣ ਲਈ ਜਾਂ ਜੋ ਵੀ ਉਹਨਾਂ ਨੂੰ ਆਹ ਨੀਤੀਆਂ ਬਣਾਉਣ ਲਈ ਸਮਾਂ ਚਾਹੀਦਾ। ਪਰ ਹੁਣ ਤਾਂ 4 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਤੇ ਮਨਪ੍ਰੀਤ ਹੋਣੀ ਉੱਥੇ ਇਹ ਕਹਿ ਰਿਹਾ ਕਿ ਅਸੀਂ ਇੰਨੀਆਂ ਪਾਰਕਾਂ ਬਣਾ ਸਕਦੇ, ਇੰਨੇ ਰੋਡ ਬਣਾ ਸਕਦੇ ਸੀ, ਤੇ ਐਂਡ ਤੇ ਆ ਕੇ ਜ਼ਿਕਰ ਉਹ ਨਹੀਂ ਕਰਦਾ 31,000 ਕਰੋੜ ਦਾ ਜਿਹੜਾ ਬਾਦਲਾਂ ਦੇ ਪ੍ਰਾਹੁਣੇ ਨੇ ਘਪਲਾ ਕੀਤਾ ਜਾਂ ਜੋ ਵੀ ਉਹਨਾਂ ਦੇ ਲੀਡਰਸ਼ਿਪ ਨੇ ਕੀਤਾ ਸੀ, ਤੇ ਮੁੜ ਕੇ ਉਹਨੂੰ ਪਾਤਾ ਉਹਦੀ ਕ੍ਰੈਡਿਟ ਲਿਮਟ ਦੇ ਵਿੱਚ, ਤੇ ਉਹਨੇ ਵਿਆਜ ਵੀ ਦੱਸਤਾ ਵੀ ਅਸੀਂ ਇੰਨਾ ਮੋੜ ਦਿੱਤਾ ਆ। ਫਿਰ ਐਂਡ ਤੇ ਆ ਕੇ ਇਹ ਕਹਿ ਦਿੱਤਾ ਕਿ ਉਹਦੀ ਸਜ਼ਾ ਜਿਹੜੀ ਆ, ਸੌਰੀ ਮੈਂ ਗੱਲ ਲੰਮੀ ਕਰ ਗਿਆ, ਤੇ ਪਰ ਉਹਦੇ ਵਿੱਚ ਆ ਕੇ ਕਹਿ ਦਿੱਤਾ ਕਿ ਇਹਨਾਂ ਨੂੰ ਵਾਹਿਗੁਰੂ ਸਜ਼ਾ ਦਊਗਾ। ਫਿਰ ਲਾਅ ਐਂਡ ਆਰਡਰ ਕਿਸ ਚੀਜ਼ ਦਾ ਆ, ਫਿਰ ਸਰਕਾਰ ਕਿਸ ਚੀਜ਼ ਦੀ ਆ? ਜੇ ਵਾਹਿਗੁਰੂ ਨੇ ਸਜ਼ਾ ਇਹਨਾਂ ਨੂੰ ਦੇਣੀ ਆ ਤੇ ਫਿਰ ਬਾਕੀ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਵੀ ਕਹਿਣ ਵੀ ਭਾਈ ਅਸੀਂ ਕਿਸੇ ਨੂੰ ਕੋਈ ਸਜ਼ਾ ਨਹੀਂ ਦੇਣੀ, ਸਜ਼ਾ ਤੇ ਵਾਹਿਗੁਰੂ ਦਊਗਾ, ਹੈ ਨਾ। ਇਹ ਗੱਲਾਂ ਚਿੱਥਣ ਦਾ ਕੀ ਫਾਇਦਾ ਜਦ ਤੁਸੀਂ ਕੋਈ ਉਹਦਾ ਰਿਜ਼ਲਟ ਨਹੀਂ ਕੱਢਿਆ, ਕੋਈ ਇਨਕੁਆਇਰੀ ਨਹੀਂ ਕੀਤੀ, ਕੋਈ ਉਹਦਾ ਉੱਤੇ ਕੁਛ ਨਹੀਂ ਕੀਤਾ, ਤੇ ਫਿਰ ਇਹ ਗੱਲਾਂ ਤੁਸੀਂ ਲੋਕਾਂ ਨੂੰ ਕਿਉਂ ਦੱਸੀ ਜਾਂਦੇ ਆ? ਨਾ ਲੋਕਾਂ ਨੇ ਤਾਂ ਜਰ ਲਿਆ, ਜਦ ਤੁਸੀਂ ਇਹ ਗੱਲਾਂ ਬਾਰ-ਬਾਰ ਫਿਰ ਕਿਉਂ ਸੁਣਾਉਂਦੇ ਆ? ਇਹਦੇ ਉੱਤੇ ਦੱਸਿਓ ਜੀ। ਥੈਂਕ ਯੂ ਜੀ, ਸੁਣ ਲੈਂਦੇ ਹੋ। ਓਕੇ, ਥੈਂਕ ਯੂ। ਦੇਖੋ, ਮਨਪ੍ਰੀਤ ਸਿੰਘ ਬਾਦਲ ਹੋਰੀ ਸ਼ੇਰ ਸ਼ੂਰ ਵਾਹਵਾ ਪੜ੍ਹਦੇ ਆ, ਉਰਦੂ, ਫਾਰਸੀ, ਅਰਬੀ ਦੇ ਸ਼ੇਰ ਪੜ੍ਹਦੇ ਆ, ਫਿਰ ਉਹਦਾ ਤਰਜਮਾ ਵੀ ਜਿਹੜਾ ਜੀ ਉਹ ਕਰ ਦਿੰਦੇ ਆ ਅਕਸਰ ਵੀ, ਇਹਦਾ ਮਤਲਬ ਆ ਆ, ਇਹਦਾ ਮਤਲਬ ਆ ਆ। ਸੋ ਤਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਖਟਕੜ ਕਲਾਂ ਦੀ ਮਿੱਟੀ ਦੀ ਵੀ ਚੁੱਕੀ ਸੀਗੀ, ਉਹਦਾ ਨਹੀਂ ਮੁੜ ਕੇ ਦੱਸਿਆ ਵੀ ਉਹ ਕੀ ਸੀਗੀ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਦੋਂ ਜਿਹੜੀਆਂ ਚੋਣਾਂ ਹੋਈਆਂ 17 ਦੀਆਂ, ਉਹਦੇ ਵਿੱਚ ਉਹ ਸੰਵਿਧਾਨ ਮੁਤਾਬਕ ਹੋਈਆਂ ਨਾ, ਸੰਵਿਧਾਨ ਮੁਤਾਬਕ ਹੀ ਹੁੰਦੀਆਂ ਨੇ। ਜਦੋਂ ਮੁੱਖ ਮੰਤਰੀ ਹੋਰਾਂ ਨੇ ਸਹੁੰ ਚੁੱਕੀ, ਉਹ ਵੀ ਸੰਵਿਧਾਨ ਦੇ ਅਨੁਸਾਰ ਚੁੱਕੀ। ਉਹਦੇ ਵਿੱਚ ਫਿਰ ਗੁਟਕਾ ਕਿਉਂ ਲਿਆਂਦਾ ਗਿਆ, ਜਿਹੜਾ ਵੱਡਾ ਸਵਾਲ ਸੀਗਾ। ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ, ਕਿਉਂਕਿ ਜਿਹੜਾ ਧਰਮ ਵਾਲਾ ਮਾਮਲਾ, ਧਾਰਮਿਕ ਜਿਹੜਾ ਜੀ ਮਾਮਲਾ, ਉਹ ਇੱਕ ਗੁਟਕਾ ਜਿਹੜਾ ਹੈ ਜੀ ਉਹ ਇੱਕ ਪਵਿੱਤਰ ਚੀਜ਼ ਆ, ਉਹਨੂੰ ਤੁਸੀਂ ਰਾਜਨੀਤਿਕ ਲੋਕਾਂ ਦੇ ਘੱਟੋ ਘੱਟ ਵਰਤਨ ਦੇ ਉੱਤੇ ਪਾਬੰਦੀ ਉਹ ਲੱਗਣੀ ਚਾਹੀਦੀ ਹੈ। ਨਹੀਂ ਤਾਂ ਜਿਵੇਂ ਮੈਂ ਤੁਹਾਨੂੰ ਇਹ ਗੱਲ ਜਿਹੜੀ ਜੀ ਪਹਿਲਾਂ ਵੀ ਕਹੀ ਸੀ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ, ਜੇ ਉਹਨਾਂ ਦੇ ਅਸਲ ਚਿਹਰੇ ਸਾਹਮਣੇ ਨਾ ਆਏ ਜਾਂ ਇਹ ਨਾ ਪਤਾ ਲੱਗਿਆ ਕਿ ਕਿਹਨਾਂ ਨੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਕਰਵਾਈਆਂ, ਤੇ ਇਹ ਸਿਆਸੀ ਲੋਕ ਇਸ ਚੀਜ਼ ਨੂੰ ਵੀ ਸ਼ੁਗਲ ਬਣਾ ਲੈਣਗੇ ਕਿ ਜਦੋਂ ਧਿਆਨ ਡਾਈਵਰਟ ਕਰਨਾ ਉਦੋਂ ਫਿਰ ਇਸ ਮਾਮਲੇ ਨੂੰ ਇੱਧਰ ਨੂੰ ਜਿਹੜਾ ਜੀ ਉਹ ਲੈ ਜਾਓ। ਚਾਹੇ ਉਹ ਗੱਲ ਕਰ ਰਿਹਾ ਵਿਧਾਨ ਸਭਾ ਦੇ ਵਿੱਚ ਕਿ ਉਹ ਸਜ਼ਾ ਜਿਹੜੀ ਜੀ ਉਹ ਵਾਹਿਗੁਰੂ ਦੇਊਗਾ, ਫਿਰ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਦੇ ਮਾਮਲੇ ਦੇ ਉੱਤੇ ਵੀ ਇਹ ਕਹਿ ਦਿੱਤਾ ਜਾਵੇ ਵੀ ਆਪੇ ਵਾਹਿਗੁਰੂ ਸਜ਼ਾ ਜਿਹੜੀ ਉਹਨਾਂ ਨੂੰ ਦਊਗਾ? ਚਿੱਟੇ ਵਾਲੇ ਮਾਮਲੇ ਦੇ ਉੱਤੇ ਵੀ ਇਹੀ ਜਿਹੜਾ ਜੀ ਉਹ ਕਹਿ ਦਿੱਤਾ ਜਾਵੇ ਕਿ ਵਾਹਿਗੁਰੂ ਉਹਨਾਂ ਨੂੰ ਜਿਹੜਾ ਉਹ ਸਜ਼ਾ ਦੇਊਗਾ? ਤੇ ਫਿਰ ਕਾਨੂੰਨ ਜਿਹੜਾ, ਸੰਵਿਧਾਨ ਜਿਹੜਾ, ਉਹ ਫਿਰ ਕਾਹਦੇ ਲਈ ਆ? ਜਿਹੜੇ ਸੰਵਿਧਾਨ ਦੀ ਸਹੁੰ ਚੁੱਕ ਕੇ ਇਹ ਚੋਣਾਂ ਲੜਦੇ ਆ ਤੇ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹ ਬੈਠਦੇ ਆ, ਇਹ ਸਵਾਲ ਜਿਹੜੇ ਆ, ਜਿਵੇਂ ਮੈਂ ਗੱਲ ਕੀਤੀ ਸੀ ਵੀ 21 ਮੈਂਬਰੀ ਜਿਹੜੀ ਕਮੇਟੀਆਂ ਬਣਨ ਪਿੰਡਾਂ ਦੇ ਵਿੱਚ, ਉਹ ਬੜੀਆਂ ਜ਼ਰੂਰੀ ਨੇ। ਜਿੱਥੇ ਜਿੱਥੇ ਬਣ ਉੱਥੇ ਉਹਨਾਂ ਦੇ ਵਿੱਚ ਜਿਹੜੇ 5 ਸਵਾਲ ਰੱਖੇ ਜਾਣ, ਬਹੁਤੇ ਨਾ, ਇਹੋ ਜਿਹੇ ਸਵਾਲ ਹੀ ਹੋਣ ਜਿਹੜੇ ਜੀ। ਸਾਨੂੰ ਇਹ ਦੱਸੋ ਵੀ ਜਿਹੜੇ ਸੰਵਿਧਾਨ ਦੇ ਮੁਤਾਬਕ ਤੁਸੀਂ ਚੁਣ ਕੇ ਜਾਣਾ ਜਾਂ ਚੁਣ ਕੇ ਗਏ ਸੀ, ਸਾਲ ਦੀ ਗੱਲ ਕਰਾਂ ਆਪਾਂ ਤਾਂ 4 ਸਾਲ ਵੇਟ ਕੀਤੀ, 4 ਸਾਲ ਤੋਂ ਬਾਅਦ ਬੋਲਣ ਲੱਗੇ ਆ ਨਾ ਜੀ ਖੁੱਲ ਕੇ ਵੀ ਬਹੁਤ ਸਮਾਂ ਹੋ ਗਿਆ, ਹੁਣ ਤੁਸੀਂ ਅਖੀਰਲੇ ਸਾਲ ਦੇ ਵਿੱਚ ਕੀ ਕਰ ਲਓਗੇ? 4 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ 4 ਵਾਰੀ ਪੰਜਾਬ ਆਏ ਜੀ। ਹੁਣ ਉਹ ਇਹ ਕਹਿੰਦੇ ਕਿ ਤੁਸੀਂ ਪ੍ਰੈਸ ਕਾਨਫਰੰਸ ਸੁਣੀ ਆ ਵੀ ਮੈਂ ਤਾਂ ਇਹ ਕਿਹਾ ਹੀ ਨਹੀਂ ਕਿ ਨਸ਼ੇ ਖਤਮ ਕਰ ਦਿਆਂਗੇ, ਮੈਂ ਤਾਂ ਇਹ ਕਿਹਾ ਸੀਗਾ ਲੱਕ ਤੋੜ ਦਿਆਂਗੇ। ਤਾਂ ਇਹਦਾ ਮਤਲਬ ਇਹ ਐਕਸਪੈਕਟ ਕੀਤਾ ਜਾਵੇ, ਕਿਉਂਕਿ ਉਹੀ ਪੀ ਕੇ ਫੇਰ ਆ ਗਿਆ ਵੀ ਐਤਕੀ ਇਹ ਕਿਹਾ ਜਾਊਗਾ ਪਿਛਲੀ ਵਾਰੀ ਮੈਂ ਇਹ ਕਿਹਾ ਸੀ ਲੱਕ ਤੋੜ ਦਿਆਂਗੇ, ਐਤਕੀ ਮੈਂ ਇਹ ਸਹੁੰ ਚੁੱਕਦਾ ਕਿ ਨਸ਼ੇ ਜਿਹੜੇ ਆ ਉਹ ਮੈਂ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੂੰਗਾ। ਮਤਲਬ ਕਿ ਉਹ ਐਪੀਸੋਡ ਦਾ ਇੱਕ ਪਾਰਟ ਰੱਖਿਆ ਗਿਆ ਸੀਗਾ, ਉਹ ਐਤਕੀ ਕੀਤਾ ਜਾਊਗਾ, ਜਾਂ ਗੁਟਕੇ ਤੋਂ ਬਿਨਾਂ
ਕਿਸੇ ਹੋਰ ਚੀਜ਼ ਦਾ ਸਹਾਰਾ ਜਿਹੜਾ ਜੀ ਉਹ ਧਾਰਮਿਕ ਤੌਰ ਦੇ ਉੱਤੇ ਲਿਆ ਜਾਊਗਾ। ਇਹ ਜਿਹੜੇ ਰਾਜਨੀਤਿਕ ਨੇ, ਇੱਕ ਵਾਇਰਲ ਹੋਇਆ ਕਲਿੱਪ ਤੁਸੀਂ ਜ਼ਰੂਰ ਸੁਣਿਆ ਹੋਣਾ, ਉਹ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਹੋਰਾਂ ਦਾ ਕਿਸੇ ਟੀਵੀ ਚੈਨਲ ਦੇ ਉੱਤੇ ਕਿਸੇ ਉਹਨਾਂ ਨੇ ਕਰਾਇਆ ਸੀਗਾ ਪਿੱਛੇ ਜੇ ਜਿਹੜਾ ਉਹ ਫੰਕਸ਼ਨ, ਉੱਥੇ ਉਹ ਬੋਲਦਿਆਂ ਇਹ ਗੱਲ ਕਹੀ ਕਿ ਅਸੀਂ 11 ਸਾਲ ਨੌਕਰੀ ਦੇ ਉੱਤੇ ਰੱਖ ਕੇ, ਉਹ ਏਜ ਦੇ ਵਾਈਜ਼ ਕਹਿ ਰਹੇ ਆ ਕਿ ਜਿਹੜੇ ਸੰਘਰਸ਼ ਕਰ ਰਹੇ ਆ ETT ਪਾਸ, ਟੈਟ ਪਾਸ ਜਿਹੜੇ ਜੀ, ਵੀ ਉਹਨਾਂ ਦੀ ਇੰਨੀ ਏਜ ਹੋ ਗਈ, ਹੁਣ ਅਸੀਂ ਰੱਖ ਕੇ 11 ਸਾਲ ਉਹਨਾਂ ਤੋਂ ਨੌਕਰੀ ਕਰਾ ਕੇ ਉਹਨਾਂ ਨੂੰ ਉਮਰ ਭਰ ਦੇ ਵਾਸਤੇ ਪੈਨਸ਼ਨ ਕਿਵੇਂ ਦੇ ਦਈਏ। ਸਵਾਲ ਮੈਂ ਉਦੋਂ ਵੀ ਜਿਹੜਾ ਜੀ ਉਹ ਰੇਜ਼ ਕੀਤਾ ਵੀ ਸਵਾਲ ਵਿਜੇ ਇੰਦਰ ਸਿੰਗਲਾ ਹੋਰਾਂ ਨੂੰ ਪੁੱਛਣਾ ਚਾਹੀਦਾ ਸੀ ਵੀ ਐਗਜ਼ੈਕਟਲੀ ਅਸੀਂ ਵੀ ਇਹੀ ਪੁੱਛ ਰਹੇ ਹਾਂ। 5 ਸਾਲ ਤੁਹਾਨੂੰ ਗੱਦੀ ਦੇਤੀ, ਤੁਹਾਨੂੰ ਰਾਜ ਦੇਤਾ, ਤੁਹਾਨੂੰ ਸੱਤਾ ਦੇਤੀ, ਉਮਰ ਭਰ ਦੀ ਤੁਹਾਡੀ ਪੈਨਸ਼ਨ ਫਿਰ ਪੰਜਾਬ ਵਾਲੇ ਕਿਉਂ ਉਹਦਾ ਬਰਡਨ ਜਿਹੜਾ ਜੀ ਆਪਣੇ ਸਿਰ ਦੇ ਉੱਤੇ ਲੈਣ। ਜਿਹੜੀ ਸਿਆਸਤ ਹੈ, ਰਾਜਨੀਤੀ ਹੈ, ਜਿਹੜੀ ਸੱਤਾ ਹੈ, ਉਹ ਕੋਈ ਨੌਕਰੀ ਨਹੀਂ ਗੀ, ਉਹ ਤਾਂ ਤੁਸੀਂ ਸੇਵਾ ਦੇ ਵਾਸਤੇ ਜਿਹੜਾ ਜੀ ਆਉਂਦੇ ਹੋ। ਔਰ ਪਿਛਲੀ ਸਰਕਾਰ ਜਿਹੜੀ ਸੀ, ਜਦੋਂ ਉਹ ਇਹ ਕਰ ਗਈ ਕਿ ਜਿੰਨੀ ਵਾਰੀ ਜਿੱਤੋਗੇ ਉਨੀ ਵਾਰੀ ਪੈਨਸ਼ਨ, ਕੀ ਮੌਜੂਦਾ ਸਰਕਾਰ ਉਹਦੇ ਉੱਤੇ ਰਿਸਟ੍ਰਿਕਸ਼ਨ ਨਹੀਂ ਸੀ ਲਾ ਸਕਦੀ? ਨਹੀਂ ਲਾਈ ਇਹਨਾਂ ਨੇ। ਇਸ ਕਰਕੇ ਨਹੀਂ ਲਾਈ ਕਿ ਇਹਨਾਂ ਨੂੰ ਦੀਦਾ ਗੱਲ ਤਾਂ ਠੀਕ ਹੈ ਵੀ ਅਸੀਂ ਵੀ 3-3 ਵਾਰੀ 4-4 ਵਾਰੀ ਜਿੱਤੇ ਹੋਏ ਆ, ਹਰੇਕ ਵਾਰੀ ਦੀ ਇੱਕ ਪੈਨਸ਼ਨ। ਉਹ ਜਿਹੜੇ ਕੰਮ ਕਰਨ ਵਾਲੇ ਨੇ, ਜਿਹੜੇ ਸਰਕਾਰੀ ਤੁਸੀਂ ਰੱਖਣੇ ਆ, ਜਿਹੜੇ ਲਗਭਗ ਬੰਦ ਕਰ ਦਿੱਤੇ ਗਏ ਆ, ਉਹਨਾਂ ਨੂੰ ਤੁਸੀਂ ਇਹ ਕਹਿੰਦੇ ਹੋ ਕਿ 11 ਸਾਲ ਤੁਹਾਡੇ ਤੋਂ ਨੌਕਰੀ ਕਰਾ ਕੇ ਅਸੀਂ ਤੁਹਾਨੂੰ ਉਮਰ ਭਰ ਦੀ ਪੈਨਸ਼ਨ ਜਿਹੜੀ ਦੀ ਉਹ ਕਿਵੇਂ ਦੇ ਦਈਏ। ਇਹਨਾਂ ਰਾਜਨੀਤਿਕ ਲੋਕਾਂ ਨੂੰ ਵੀ ਉਮਰ ਭਰ ਦੀ ਪੈਨਸ਼ਨ ਕਿਉਂ ਮਿਲੇ? ਚਲੋ ਜੇ ਲੈਣੀ ਆ, ਜੇ ਰੱਖਣੀ ਆ, ਇੱਕ ਰੱਖ ਛੱਡੋ। ਆਪਣੀਆਂ ਤਾਂ 5-5 6-6 ਪੈਨਸ਼ਨਾਂ ਜਿਹੜੀਆਂ ਜੀ ਉਹ ਪੱਕੀਆਂ ਕਰ ਲੀਆਂ। ਇਸ ਮਾਮਲੇ ਦੇ ਉੱਤੇ ਤਾਂ ਪੰਜਾਬ ਦੇ ਮਿਰਜ਼ਾ ਗਾਲਬ ਜਿਹੜੇ ਜੀ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਨਹੀਂ ਬੋਲ ਰਹੇ। ਉਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਧਰੋਂ ਇਹ ਵੀ ਬਰਡਨ ਜਿਹੜਾ ਜੀ ਘਟਾਵਾਂਗੇ? ਅੱਜ ਵੀ VIP ਕਲਚਰ ਦੇ ਵਿਰੋਧ ਦੇ ਵਿੱਚ ਇਹ ਬਣੇ ਸੀਗੇ। ਮਨਪ੍ਰੀਤ ਸਿੰਘ ਬਾਦਲ ਹੋਰੀ ਇਸ ਮਾਮਲੇ ਦੇ ਉੱਤੇ ਕੋਈ ਉਰਦੂ ਫਾਰਸੀ ਦਾ ਸ਼ੇਰ ਕਿਉਂ ਨਹੀਂ ਬੋਲਦੇ ਕਿ ਐਡੇ ਐਡੇ ਕਾਫਲੇ ਲੈ ਕੇ ਤੁਰਨ ਦੀ ਲੋੜ ਨਹੀਂ ਗੀ। ਇਹ ਕਾਫਲੇ ਜਿਹੜੇ ਉਹ ਘੱਟ ਕੀਤੇ ਜਾਣ, ਇਹਨਾਂ ਦੇ ਭੱਤੇ ਜਿਹੜੇ ਆ ਉਹ ਘੱਟ ਕੀਤੇ ਜਾਣ, ਇਹਨਾਂ ਦੇ ਖਰਚੇ ਜਿਹੜੇ ਉਹ ਘਟਾਏ ਜਾਣ। ਉਸ ਮਾਮਲੇ ਦੇ ਉੱਤੇ ਚੁੱਪ ਨੇ ਜੀ। ਜਦੋਂ ਬਣੇ ਸੀਗੇ ਉਦੋਂ ਇੱਕ ਪੁਲਿਸ ਵਾਲੇ ਨੂੰ ਫੜ ਲਿਆ ਸੀ, ਟ੍ਰੈਫਿਕ ਵਾਲੇ ਨੂੰ 100 ਰੁਪਈਆ ਰਿਸ਼ਵਤ ਲੈਂਦਿਆਂ, ਬੜੀ ਵੀਡੀਓ ਵਾਇਰਲ ਕੀਤੀ ਸੀ। ਉਦੋਂ ਬਾਅਦ ਕੀ ਜਿਹੜੇ ਚੌਂਕਾਂ ਦੇ ਉੱਤੇ ਖੜੇ ਨੇ ਉਹ ਪੈਸੇ ਲੈਣੇ ਹਟ ਗਏ। ਅੱਜ ਕਰਪਸ਼ਨ ਪੰਜਾਬ ਦੇ ਉੱਤੇ ਸਿਰ ਚੜ ਕੇ ਜਿਹੜਾ ਜੀ ਉਹ ਬੋਲ ਰਹੀ ਹੈ। ਪੰਜਾਬ ਦੇ ਕਿਸੇ ਦਫ਼ਤਰ ਦੇ ਵਿੱਚ ਸਵਾਏ ਪੈਸੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਜੀ। ਈਵਨ ਪੁਲਿਸ ਦੀ ਕੰਪਲੇਂਟ ਕਿਸੇ ਨੇ ਲਿਖਾਉਣੀ ਆ ਤੇ ਉੱਥੇ ਵੀ ਚੌਂਕੀਆਂ ਥਾਣਿਆਂ ਵਾਲੇ ਪੈਸੇ ਮੰਗਦੇ ਵੀ ਲਿਆਓ ਪੈਸੇ। ਕੰਪਲੇਂਟ ਵੀ ਤੁਹਾਡੀ ਮੁਫਤ ਨਹੀਂ ਜਿਹੜੀ ਉਹ ਲਿਖੀ ਜਾ ਰਹੀ। ਮੁੜ ਕੇ ਮਨਪ੍ਰੀਤ ਸਿੰਘ ਬਾਦਲ ਹੋਰੀ ਕਦੀ ਬੋਲੇ ਹੀ ਨਹੀਂ। ਸ਼ਾਇਦ ਹੋ ਸਕਦਾ ਇਹ ਸੋਚਦੇ ਹੋਣ ਕਿ ਚੌਂਕੀਆਂ ਥਾਣਿਆਂ ਵਾਲਿਆਂ ਨੂੰ ਵੀ ਵਾਹਿਗੁਰੂ ਸਜ਼ਾ ਦਊਗਾ। ਜੀ ਜੀ ਬਿਲਕੁਲ। ਉੱਥੇ ਤਾਂ ਡੈਥ ਸਰਟੀਫਿਕੇਟ ਵੀ ਪੈਸਿਆਂ ਤੋਂ ਬਿਨਾਂ ਨਹੀਂ ਮਿਲਦਾ। ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਅਤੇ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜੀ EVM ਮਸ਼ੀਨ ਹੈ ਇਹ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ, ਤੇ ਜਿਵੇਂ ਦਾ ਪ੍ਰੋਗਰਾਮ ਸੈੱਟ ਕਰਤਾ ਜਾਂਦਾ ਵਾ ਤੇ ਉਸ ਤਰ੍ਹਾਂ ਇਹ ਕੰਮ ਕਰਦੀ ਹੈ। ਇਹ EVM ਮਸ਼ੀਨ ਇਲੈਕਸ਼ਨ ਕਮਿਸ਼ਨ ਦੇ ਕੰਟਰੋਲ 'ਚ ਹੁੰਦੀ ਆ, ਤੇ ਇਲੈਕਸ਼ਨ ਕਮਿਸ਼ਨ ਮੋਦੀ ਦਾ ਹੁਕਮ ਮੁਤਾਬਕ ਚੱਲਦਾ ਵਾ। ਜਿਵੇਂ ਉਹਨੇ ਉਹਦੇ ਹੁਕਮ ਮੁਤਾਬਕ ਹੀ ਸਾਰਾ ਇਲੈਕਸ਼ਨ ਬੰਗਾਲ ਦਾ ਸੈੱਟ ਕੀਤਾ। ਹੁਣ ਸਵਾਲ ਇਹ ਆ ਕਿ ਜਿਵੇਂ ਜਿਹੜੀਆਂ ਇਹ ਇਲੈਕਟ੍ਰਿਕ ਮਸ਼ੀਨਾਂ ਨੇ ਉਹਦੇ ਕੰਟਰੋਲ 'ਚ, ਉਹਨਾਂ 'ਚ ਜੇ ਪਹਿਲਾਂ ਹੀ ਪ੍ਰੋਗਰਾਮ ਸੈੱਟ ਕਰ ਦਿੱਤਾ ਗਿਆ ਹੋਊਗਾ ਤੇ ਉਹ ਉਹਦੇ ਮੁਤਾਬਕ ਕੰਮ ਕਰੂਗੀ। ਤੇ ਸ਼ਾਹ ਨੇ ਦੱਸ ਵੀ ਦਿੱਤਾ ਵੀ ਇੰਨੀਆਂ ਸੀਟਾਂ ਅਸੀਂ ਬੰਗਾਲ 'ਚ ਜਿੱਤ ਜਾਣੀਆਂ। ਤੁਹਾਡਾ ਕੀ ਵਿਚਾਰ ਹੈ? ਥੈਂਕ ਯੂ। ਦੇਖੋ, EVM ਤੁਹਾਡੇ ਕਹਿਣ ਦੇ ਨਾਲ ਜਾਂ ਮੇਰੇ ਕਹਿਣ ਦੇ ਨਾਲ ਨਹੀਂ ਹਟਣੀ। ਜਿਹੜਾ ਕੋਈ ਵੀ ਜਿਹੜਾ ਇਲੈਕਟ੍ਰੋਨਿਕ ਗੈਜਟ ਜਿਹੜਾ ਜੀ ਉਹ ਤੁਸੀਂ ਕੋਈ ਵੀ ਯੂਜ਼ ਕਰਦੇ ਹੋ ਜਿਹੜਾ ਜੀ ਜਿਹਦੇ ਵਿੱਚ ਚਿਪ ਹੈ, ਉਹਨੂੰ ਕੰਟਰੋਲ ਕੀਤਾ ਜਾ ਸਕਦਾ ਜੀ। ਇਹਦੇ 'ਚ ਕੋਈ ਡਾਊਟ ਹੀ ਨਹੀਂਗਾ। ਜਿਹੜੇ ਲੋਕ ਕਹਿੰਦੇ ਆ ਕਿ EVM ਹੈਕ ਨਹੀਂ ਹੋ ਸਕਦੀ, ਝੂਠ ਬੋਲਦੇ ਆ, ਸ਼ਰੇਆਮ ਝੂਠ ਬੋਲਦੇ। ਹੈਕ ਹੋ ਰਹੀ ਹੈ। EVM ਦੇ ਸਿਰ ਦੇ ਉੱਤੇ ਹੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਬਾਰ-ਬਾਰ ਜਿੱਤ ਰਹੀ ਹੈ। ਉਹਦੇ ਵਾਸਤੇ ਜਿਹੜੀ ਆਪੋਜੀਸ਼ਨ ਹੈ ਉਹ ਸਟਰੋਂਗ ਹੋਣੀ ਜ਼ਰੂਰੀ ਆ। ਆਪੋਜੀਸ਼ਨ ਹੈ ਨਹੀਂ ਗੀ। ਕਾਂਗਰਸ ਤਾਂ ਡੇ ਬਾਈ ਡੇ ਥੱਲੇ ਤੁਰੀ ਜਾ ਰਹੀ ਹੈ। ਲੋਕਾਂ ਨੂੰ ਅੱਜ ਵੀ ਇਹ ਲੱਗਦਾ ਕਿ ਕਾਂਗਰਸ ਹੀ ਕੱਲ ਨੂੰ ਜਿਹੜੀ ਉਹ ਗੇਨ ਕਰ ਸਕਦੀ ਹੈ। ਕਾਂਗਰਸ ਗੇਨ ਨਹੀਂ ਕਰੂਗੀ। ਜਿਸ ਸਿਚੁਏਸ਼ਨ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਜਾ ਰਹੀ ਹੈ, ਉਹਦੇ ਕਈ ਕਾਰਨ ਨੇ, ਬਹੁਤ ਵਿਸਤਾਰ ਨੇ। ਚਲੋ ਉਹ ਤੋਂ ਲਾਂਭੇ ਹੋ ਕੇ ਅੱਜ ਜੇ ਪੱਛਮੀ ਬੰਗਾਲ ਦੇ ਵਿੱਚ ਉੱਥੇ ਮਮਤਾ ਬੈਨਰਜੀ ਹੋਰੀ ਵਾਪਸ ਆਉਂਦੇ ਆ ਪਾਵਰ ਦੇ ਵਿੱਚ, ਤੇ ਇੱਕ ਆਪੋਜੀਸ਼ਨ ਧਿਰ ਜਿਹੜੀ ਦੀ ਉਹ ਉੱਭਰ ਸਕਦੀ ਆ। ਉਹਨੂੰ ਉੱਭਰਨ ਤੋਂ ਰੋਕਣ ਦੇ ਵਾਸਤੇ ਹੀ ਭਾਰਤੀ ਜਨਤਾ ਪਾਰਟੀ ਦਾ ਪੂਰਾ ਟਿੱਲ ਜਿਹੜਾ ਉਹ ਲੱਗਿਆ ਹੋਇਆ। ਕਿਉਂਕਿ ਮਮਤਾ ਬੈਨਰਜੀ ਹੋਰੀ
ਇੱਕ ਸਟਰੋਂਗ ਨੇਤਾ ਦੇ ਵਜੋਂ ਉੱਭਰਨਗੇ ਪੱਛਮੀ ਬੰਗਾਲ ਦੇ ਵਿੱਚ ਜੇ ਉਹ ਤੀਸਰੀ ਵਾਰੀ ਇਹ ਚੋਣ ਜਿੱਤ ਜਾਂਦੇ ਆ, ਤੇ ਫਿਰ ਇੱਕ ਆਸ ਵੱਜੂਗੀ ਕਿ ਇੱਕ ਨਵਾਂ ਗੱਠਜੋੜ ਜਿਹੜਾ ਆਪੋਜੀਸ਼ਨ ਦਾ ਉਹ ਸਾਹਮਣੇ ਉੱਭਰ ਕੇ ਆਊਗਾ। ਇਹ UPA 2 ਹੋ ਸਕਦਾ, ਜਾਂ UPA ਦੀ ਅਗਵਾਈ ਜਿਹੜੀ ਆ ਉਹ ਸੋਨੀਆ ਗਾਂਧੀ ਹੋਰਾਂ ਤੋਂ ਲਾਂਭੇ ਜਾ ਸਕਦੀ। ਹਾਲਾਂਕਿ ਕਾਂਗਰਸ ਜਿਹੜੀ ਆ ਜੀ ਉਹ ਇਸ ਪਾਸੇ ਨੂੰ ਹੋ ਸਕਦਾ ਤਿਆਰ ਨਾ ਹੋਵੇ, ਜਾਂ ਸੋਨੀਆ ਗਾਂਧੀ ਹੋਰਾਂ ਦੇ ਦਿਮਾਗ ਤਾਂ ਇੱਕੋ ਹੀ ਆ ਕਿ ਰਾਹੁਲ ਗਾਂਧੀ ਇੱਕ ਵਾਰੀ ਪ੍ਰਾਈਮ ਮਿਨਿਸਟਰ ਬਣੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮਨ ਦੇ ਵਿੱਚ ਹੈ ਕਿ ਸੁਖਬੀਰ ਸਿੰਘ ਬਾਦਲ ਇੱਕ ਵਾਰੀ CM ਜਿਹੜਾ ਜੀ ਉਹ ਬਣੇ। ਮਤਲਬ ਕਿ ਇਹ ਉਹ ਪਰਿਵਾਰਾਂ ਦਾ ਜਿਹੜਾ ਗਲਬਾ ਆ ਉਹਦੇ ਕਰਕੇ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਵਿਰੋਧੀ ਧਿਰਾਂ ਨਹੀਂ ਜਿਹੜਾ ਉੱਠ ਰਹੀਆਂ ਇਸ ਵੇਲੇ ਲੀਡਰਲੈਸ ਜਿਹੜਾ ਜੀ ਉਹ ਹੈ। ਜੇ ਮਮਤਾ ਬੈਨਰਜੀ ਹੋਰੀ ਸਟਰੋਂਗ ਲੀਡਰ ਵਜੋਂ ਉੱਭਰਦੇ ਆ ਤੀਜੀ ਵਾਰੀ ਜਿੱਤ ਕੇ, ਤਾਂ ਉਹ PM ਦੇ ਕੈਂਡੀਡੇਟ ਉਭਾਰੇ ਜਾ ਸਕਦੇ ਆ ਵਿਰੋਧੀ ਧਿਰਾਂ ਦੇ ਵੱਲੋਂ। ਇਹਦੇ ਵਿੱਚ ਫਿਰ NCP ਹੋ ਸਕਦੀ ਆ ਸ਼ਰਦ ਪਵਾਰ ਹੋਰਾਂ ਵਾਲੀ, ਇਹਦੇ ਵਿੱਚ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਹੋਰਾਂ ਵਾਲੀ ਜਿਹੜੇ ਤੇਜਸਵੀ ਯਾਦਵ ਅੱਜ ਕੱਲ ਲੀਡ ਕਰ ਰਹੇ ਨੇ ਉਹ ਹੋ ਸਕਦੀ ਹੈ। ਸਟਰੋਂਗ ਪਾਰਟੀ ਆ ਬਿਹਾਰ ਦੀ ਇਸ ਵੇਲੇ, ਉਹ ਜਿਹੜੀ ਬਿਹਾਰ ਦੇ ਵਿੱਚ ਇਲੈਕਸ਼ਨਾਂ ਸੀ ਨੈਕ ਟੂ ਨੈਕ ਜਿਹੜੀਆਂ ਉਹ ਹੋਈਆਂ ਨੇ। ਤੀਜੀ ਧਿਰ ਉਹਦੇ ਵਿੱਚ ਸਮਾਜਵਾਦੀ ਪਾਰਟੀ ਜਿਹੜੀ ਅਖਿਲੇਸ਼ ਯਾਦਵ ਵਾਲੀ, ਅਖਿਲੇਸ਼ ਯਾਦਵ ਵੀ ਮਿਹਨਤੀ ਵਿਅਕਤੀ ਆ, ਉਹ ਇਹਦੇ ਵਿੱਚ ਜਿਹੜੀ ਉਹ ਹੋ ਸਕਦੀ ਹੈ। ਜਿਸ ਤਰੀਕੇ ਦੇ ਨਾਲ ਕੇਰਲਾ ਦੇ ਵਿੱਚ LDF ਜਿਹੜੀ ਦੁਬਾਰਾ ਫੇਰ ਜਿੱਤ ਸਕਦੀ ਆ, ਉਹ ਇਹਦੇ ਵਿੱਚ ਧਿਰ ਹੋ ਸਕਦੀ ਆ। ਇਹਦੇ ਵਿੱਚ DMK ਵੀ ਧਿਰ ਹੋ ਸਕਦੀ ਆ, ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਧਿਰ ਹੋ ਸਕਦੀ ਆ। ਇਹ ਲੈਸ ਦੈਨ ਕਾਂਗਰਸ ਇੱਕ ਨਵਾਂ ਗੱਠਜੋੜ ਜਿਹੜਾ ਜੀ ਉਹ ਉੱਭਰ ਸਕਦਾ। ਇਹਨੂੰ ਰੋਕਣ ਦੇ ਵਾਸਤੇ ਹੀ ਸਾਰੇ ਜਿਹੜਾ ਜੀ ਉਹ ਯਤਨ ਹੋ ਰਿਹਾ। ਇਹਦੇ ਵਿੱਚ ਜੇ ਵਿਰੋਧੀ ਧਿਰ ਸਟਰੋਂਗ ਹੋਊਗੀ ਤਾਂ ਮਸ਼ੀਨਾਂ ਦਾ ਵਿਰੋਧ ਹੋਊਗਾ। ਘੱਟੋ ਘੱਟ ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਨੂੰ ਤਾਂ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਇਹਨਾਂ ਜਿਹੜੀਆਂ EVM ਹੈ ਉਹਦੇ ਵਾਸਤੇ ਮਤੇ ਪਾਸ ਕਰਨੇ ਚਾਹੀਦੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਵਿਧਾਨ ਸਭਾ ਦੇ ਵਿੱਚ ਬੋਲੇ ਸੀਗੇ ਐਤਕੀ ਕਿ EVM ਜਿਹੜੀਆਂ ਨੇ ਉਹ ਹੈਕ ਹੋਈਆਂ ਨੇ, ਹੋ ਸਕਦੀਆਂ ਨੇ, ਤੇ ਇਹ ਮਾਮਲਾ ਵਿਧਾਨ ਸਭਾ ਦੇ ਵਿੱਚ ਪਾਸ ਕਰ ਦੇਣਾ ਚਾਹੀਦਾ ਸੀ। ਮਹਾਰਾਸ਼ਟਰ ਦੀ ਸਰਕਾਰ ਨੇ ਕੀਤਾ। ਜਿਹੜੀਆਂ ਗੈਰ ਭਾਜਪਾਈ ਸਰਕਾਰਾਂ ਨੇ, ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਜਾਂ ਦੂਜੀਆਂ ਪਾਰਟੀਆਂ ਦੇ ਨੇ, ਘੱਟੋ ਘੱਟ ਉਹਨਾਂ ਨੂੰ ਤਾਂ ਵਿਧਾਨ ਸਭਾਵਾਂ ਦੇ ਵਿੱਚ ਇਹ ਮਤੇ ਪਾਸ ਕਰਕੇ ਪ੍ਰੈਸ਼ਰ ਜਿਹੜਾ ਜੀ ਉਹ ਬਣਾਉਣਾ ਚਾਹੀਦਾ। ਕਹਿ ਸਾਰੇ ਦਿੰਦੇ ਆ ਪਰ ਉਦੋਂ ਬਾਅਦ ਫੇਰ ਜਿਹੜਾ ਜੀ ਉਹ ਚੁੱਪ ਕਰ ਜਾਂਦੇ ਆ। ਗਾਂ ਗੱਲ ਨਹੀਂ ਵੱਧ ਰਹੀ। ਗਾਂ ਗੱਲ ਤਾਂ ਨਹੀਂ ਵੱਧ ਰਹੀ ਕਿ ਵਿਰੋਧੀ ਆਫੀਸ਼ੀਅਲ ਵਿਰੋਧੀ ਤੇ ਹੈ ਹੀ ਨਹੀਂ ਕੋਈ ਵੀ ਜਿਹੜਾ ਜੀ। ਇਸ ਚੀਜ਼ ਦਾ ਲਾਹਾ ਭਾਰਤੀ ਜਨਤਾ ਪਾਰਟੀ ਲੈਂਦੀ ਰਹੀ ਹੈ ਤੇ ਉਹ ਲੈ ਵੀ ਰਹੀ ਹੈ ਜੀ। ਅੱਗੇ ਹਰਦਿਆਲ ਸਿੰਘ ਜੀ। ਹਰਦਿਆਲ ਸਿੰਘ ਜੀ। ਅੱਛਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਸਵਾਲ ਵੀ ਆਹ ਵੋਟਿੰਗ ਮਸ਼ੀਨ ਬਾਰੇ ਹੀ ਹੈ, EVM ਮਸ਼ੀਨ ਬਾਰੇ। ਵੀ ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕੀ ਆਪਾਂ ਹੁਣ ਵੋਟਾਂ ਦਾ ਟਾਈਮ ਹੈ ਤੇ ਵੋਟ ਪਾਉਣ ਤੋਂ ਬਾਅਦ ਜਿਹੜੀ ਉਹ VVPAT ਕਹਿੰਦੇ ਉਸਨੂੰ ਵੀ ਦੇਖਣ ਦਾ ਹੱਕ ਹੈ ਆਪਣੇ ਜਿਹੜੇ ਵੋਟਰ ਨੂੰ ਵੀ ਮੇਰੀ ਵੋਟ ਕਿੱਥੇ ਗਈ ਕਿ ਨਹੀਂ? ਠੀਕ ਹੈ ਜੀ। ਦੇਖੋ, ਉਹ ਜਦੋਂ ਸਕਰੀਨ ਜਿਹੜੀ ਆਉਂਦੀ ਆ ਸਾਹਮਣੇ ਉਹਦੇ ਉੱਤੇ ਕੁਝ ਸੈਕਿੰਡ ਦੇ ਵਾਸਤੇ ਉਹ ਰਹਿੰਦਾ ਜੀ। ਤੁਸੀਂ ਉੱਥੇ ਦੇਖ ਸਕਦੇ ਹੋ, ਸਲਿੱਪ ਨਹੀਂ ਲੈ ਸਕਦੇ ਤੁਸੀਂ। ਉਹ ਸਲਿੱਪ ਜਿਹੜੀ ਆ ਉਹ ਕਹਿੰਦੇ ਕਿ ਸੰਭਾਲੀ ਜਾਊਗੀ। ਉਸ ਸਲਿੱਪ ਦੇ ਬਾਵਜੂਦ ਵੀ ਉਹ ਹੈ ਜਿਹੜੀ ਉਹ ਹੋ ਸਕਦੀ ਹੈ। ਸਲਿੱਪ ਕੋਈ ਕੁਝ ਸ਼ੋ ਕਰੇ, ਉਹ ਵੋਟ ਕਿਤੇ ਜਾਵੇ। ਇਹ ਵੀ ਜਿਹੜਾ ਜੀ ਇਹ ਪੋਸੀਬਲ ਆ। EVM ਦੇ ਵਿੱਚ ਸਭ ਕੁਝ ਜਿਹੜਾ ਉਹ ਪੋਸੀਬਲ ਹੈ। ਉਹ ਹੈਕ ਹੋ ਸਕਦੀ ਹੈ। ਕਿਹਾ ਜਾ ਰਿਹਾ ਕਿ VVPAT ਜਿਹੜੀ ਆ ਉਹ ਹੈਕ ਨਹੀਂ ਹੁੰਦੀ। ਉਹ VVPAT ਕੀ ਹੈ ਜੀ? ਹੈ ਤਾਂ ਚਿੱਪ ਵਾਲੀ ਮਸ਼ੀਨ ਹੀ ਹੈ ਨਾ। ਉਹਦੇ ਵਿੱਚ ਇਹ ਆ, ਜਦੋਂ ਤੁਸੀਂ ਵੋਟ ਪਾਈ ਤੇ ਉਦੋਂ ਉੱਥੇ ਜਿਹੜਾ ਸਾਈਨ ਲੱਗਿਆ ਜਿਹਨੂੰ ਤੁਸੀਂ ਵੋਟ ਪਾਈ ਉਹਦਾ ਆ ਜਾਂਦਾ ਸਾਹਮਣੇ ਲਿਖਿਆ, ਸਕਰੀਨ ਲੱਗੀ ਆ ਉਹਦੇ ਉੱਤੇ ਕਿ ਇਹਨੂੰ ਤੁਹਾਡੀ ਵੋਟ ਗਈ। ਉਹ ਫਿਰ ਅੱਗੇ ਕੁਝ ਸੈਕਿੰਡ ਤੋਂ ਬਾਅਦ ਜਿਹੜਾ ਉਹ ਚਲੇ ਜਾਂਦੀ ਹੈ। ਜਾਂ ਤਾਂ ਇਹ ਹੋਵੇ ਕਿ ਜਿਹੜਾ ਉਹ ਸਾਰੇ ਦਾ ਸਾਰਾ ਡਾਟਾ ਜਿਹੜੀ ਸਾਹਮਣੇ ਆਉਂਦਾ ਉਹਨੂੰ ਵੋਟਾਂ ਦੇ ਨਾਲ ਕੰਪੇਅਰ ਕੀਤਾ ਜਾਵੇ। ਮੰਨ ਲਓ ਇੱਕ ਜਗ੍ਹਾ ਦੇ ਉੱਤੇ 100 ਵੋਟਾਂ ਪਈਆਂ, VVPAT ਨੇ ਸ਼ੋ ਕਰਤਾ ਕਿ 50 ਵੋਟਾਂ ਇਸ ਜਗ੍ਹਾ ਦੇ ਉੱਤੇ ਗਈਆਂ, 50 ਬਾਕੀ ਜਗ੍ਹਾ ਦੇ ਉੱਤੇ ਵੰਡੀਆਂ ਗਈਆਂ। ਜੇ ਉਹ ਜਿਹੜਾ ਲਿਖਿਆ ਹੋਇਆ ਆਉਂਦਾ ਜਿਹੜੀ ਪਰਚੀ ਅੰਦਰੇ ਹੀ ਮੁੜ ਕੇ ਜਿਹੜਾ ਜੀ ਉਹ ਜਜ਼ਬ ਹੁੰਦੀ ਹੈ ਉਹਦੇ ਨਾਲ ਮਿਲਾਇਆ ਜਾਵੇ ਕਿਸੇ ਜਗ੍ਹਾ ਦੇ ਉੱਤੇ, ਤੇ ਫਿਰ ਜਿਹੜੀ ਉਹ ਅਸਲੀਅਤ ਸਾਹਮਣੇ ਆ ਸਕਦੀ ਹੈ। ਨਹੀਂ ਤਾਂ ਅਦਰਵਾਈਜ਼ ਤਾਂ ਦੇਖੋ ਇਹਦਾ ਕੁਝ ਨਹੀਂ ਕੀਤਾ ਜਾ ਸਕਦਾ। ਆਪਾਂ ਇੱਥੇ ਗੱਲਬਾਤ ਵੀ ਕਰ ਲਾਂਗੇ ਤਾਂ ਕੀ ਹੋਣਾ, ਮੈਂ ਤੁਹਾਨੂੰ ਜਿਹੜਾ ਉਹ ਦੱਸਿਆ ਕਿ ਹੋ ਕੀ ਸਕਦਾ ਹੈ ਕਿ ਜੇ ਵਿਰੋਧੀ ਧਿਰ ਸਟਰੋਂਗ ਹੋਈ ਤਾਂ ਕੁਝ ਹੋ ਸਕਦਾ ਜੀ, ਨਹੀਂ ਤਾਂ ਅਦਰਵਾਈਜ਼ ਨਹੀਂ ਜੀ। ਬਰਿੰਦਰ ਜੀ ਸਤਿ ਸ਼੍ਰੀ ਅਕਾਲ। ਬਰਿੰਦਰ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਜਾਣਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਪੰਨੂ ਜੀ ਮੇਰੇ ਦੋ ਸਵਾਲ ਹੈ। ਇੱਕ ਤਾਂ ਜਿੱਦਾਂ ਹੁਣ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹਨਾ,
ਇਹਦੇ ਵਿੱਚ ਚਲੋ ਆਪਣਾ ਜ਼ਮੀਨਾਂ ਦਾ ਮੁੱਦਾ ਤਾਂ ਉਹੀ ਮੇਨ ਮੁੱਦਾ ਆ। ਜਿੱਦਾਂ ਇਹਦੇ ਵਿੱਚ ਜੇ ਆਪਾਂ ਜੋ ਆਪਣਾ ਪਾਣੀ ਆ ਖਤਮ ਹੋ ਰਿਹਾ, ਹਵਾ ਆ ਉਹ ਬਹੁਤ ਖਰਾਬ ਹੋ ਗਈ ਆ, ਅਤੇ ਮਿੱਟੀ ਜੋ ਪੈਸਟੀਸਾਈਡ ਆ, ਇਹ ਜਿਹੜੇ ਮੁੱਦੇ ਆ ਇਹਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਆ। ਤੁਹਾਡਾ ਕੀ ਵਿਚਾਰ ਆ? ਕਿਉਂਕਿ ਜੋ ਹਾਲਤ ਆ ਹੁਣ ਤਾਂ ਇਹ ਨਹੀਂ ਪਤਾ ਲੱਗਦਾ ਵੀ ਪਹਿਲਾਂ ਹਵਾ ਜ਼ਿਆਦਾ ਗੰਦੀ ਹੋ ਗਈ ਸੀ ਮਰਨਾ, ਜਾਂ ਪੈਸਟੀਸਾਈਡ ਨਾਲ ਮਰਨਾ, ਜਾਂ ਪਾਣੀ ਖਤਮ ਹੋ ਜਾਣਾ, ਜਾਂ ਕਿੱਦਾਂ ਵੀ, ਹੈ ਨਾ। ਅਤੇ ਦੂਜਾ ਸਵਾਲ ਮੇਰਾ ਹੈ ਕਿ ਜੋ BJP ਦੇ ਉਹ 1 ਲੀਟਰ ਦੇ 76 ਰੁਪਏ ਆ ਜੋ ਵੀ, ਚਲੋ ਆਪਾਂ ਇਸ ਦੇ ਹੱਕ 'ਚ ਨਹੀਂ ਹੈਗੇ, ਪਰਮਾਤਮਾ ਹੀ ਸਜ਼ਾ ਦੇਣ ਵਾਲਾ ਆ। ਪਰ ਜੇ ਇਹਦਾ ਦੂਜਾ ਪੱਖ ਦੇਖਿਆ ਜਾਵੇ, ਸਾਡੇ ਹੱਥ ਦੇ ਵਿੱਚ ਇਹਨੀ ਛੱਡਿਆ ਕੀ ਆ? ਜੋ ਹਾਲਤ ਬਣ ਗਈ ਆ, ਕਿੰਨੀ ਮਹਿੰਗਾਈ ਹੋ ਗਈ ਆ। ਜੇ ਕਿਹਾ ਜਾਵੇ ਦੂਜੇ ਸ਼ਬਦਾਂ 'ਚ ਤਾਂ ਜਿੱਦਾਂ ਕਹਿ ਲਓ ਖੂਨ ਤਾਂ ਸਾਡਾ ਪੀ ਲਿਆ ਆ, ਹੁਣ ਇੱਕ ਜਿੱਦਾਂ ਹੱਡ ਰਹਿ ਗਏ ਚੁਰੁੰਡਣੇ, ਹੈ ਨਾ, ਸਿਰਫ ਉਹੀ ਰਹਿ ਗਏ ਆ। ਅਤੇ ਚਲੋ ਹੋਣਾ ਤਾਂ ਨਹੀਂ ਚਾਹੀਦਾ ਸੀ, ਪਰ ਹੁਣ ਉਹ ਲੋਕਾਂ ਦਾ ਇੱਕ ਤਰ੍ਹਾਂ ਨਾਲ ਗੁੱਸਾ ਹੀ ਸੀ। ਬੇਸ਼ੱਕ ਕੋਈ ਸਾਜ਼ਿਸ਼ ਹੋਵੇ ਉਹਦੇ ਪਿੱਛੇ, ਪਰ ਛੱਡਿਆ ਕੀ ਲੋਕਾਂ ਕੋਲ ਦੂਜਾ ਰਾਹ ਕਿ ਉਹ ਕਰਨ ਕੀ ਹੁਣ? ਇਹ ਦੋਨਾਂ ਦਾ ਜੇ ਤੁਸੀਂ ਜਵਾਬ ਦੇ ਸਕੋ, ਅਤੇ ਬਾਕੀ ਸੁਣ ਲੈਂਦੇ ਤੁਹਾਨੂੰ ਜੀ। ਥੈਂਕ ਯੂ। ਦੇਖੋ, ਜਿੱਥੋਂ ਤੱਕ ਇਹ ਤੁਹਾਡੀ ਗੱਲ ਠੀਕ ਹੈ ਤਾਂ ਬਹੁਤ ਇਹ ਸੀਰੀਅਸ ਦੋਨੋਂ ਚੀਜ਼ਾਂ ਨੇ। ਚਾਹੇ ਪਾਣੀ ਥੱਲੇ ਜਾਣ ਵਾਲਾ ਹੈ, ਹਵਾ ਦਾ ਜਿਹੜਾ ਜੀ ਉਹ ਗੰਧਲਾ ਹੋਣਾ, ਪੈਸਟੀਸਾਈਡ ਜਿਹੜਾ ਜੀ, ਮੈਂ ਇੱਕ ਦਿਨ ਰਿਪੋਰਟ ਵੀ ਸਾਂਝੀ ਕੀਤੀ ਸੀ, 67 ਲੋਕ ਰੋਜ਼ ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਮਰ ਰਹੇ ਆ। ਪਰ ਇਸ ਤਰ੍ਹਾਂ ਹੈ ਭਾਈ ਸਾਹਿਬ ਕਿ ਜੇ ਉਹਦੇ ਵਿੱਚ ਮੰਗਾਂ ਹੀ ਵਧਾਉਂਦੇ ਗਏ ਤੇ ਫਿਰ ਇਹ ਸਾਰਾ ਜਿਹੜਾ ਸੰਘਰਸ਼ ਆ ਉਹ ਪੇਤਲਾ ਹੀ ਹੋ ਜਾਊਗਾ ਜੀ। ਇਸ ਪੱਖੋਂ ਸੰਯੁਕਤ ਕਿਸਾਨ ਮੋਰਚੇ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਆ ਕਿ ਉਹ ਕੇਂਦਰਿਤ ਨੇ ਉਹਨਾਂ ਮੰਗਾਂ ਦੇ ਉੱਤੇ ਵੀ 3 ਖੇਤੀ ਕਾਨੂੰਨ ਰੱਦ ਹੋਣ ਤੇ MSP ਦੇ ਉੱਤੇ ਜਿਹੜੀ ਆ ਉਹ ਗਰੰਟੀ ਮਿਲੇ। ਇਹ ਸੰਘਰਸ਼ ਜਿਹੜਾ ਜੀ ਇਹਦੇ ਉੱਤੇ ਹੀ ਲੜਿਆ ਜਾਣਾ ਚਾਹੀਦਾ। ਜੇ ਇਹਦੇ ਵਿੱਚ ਮੰਗਾਂ ਹੋਰ ਤੋਂ ਹੋਰ ਐਡ ਹੁੰਦੀਆਂ ਗਈਆਂ ਤੇ ਇਹ ਫਿਰ ਜਿਹੜਾ ਜੀ ਡੋਲ ਜੂਗਾ ਕਿਤੇ ਨਾ ਕਿਤੇ, ਜਿਹੜਾ ਜੀ ਫਿਰ ਇਹੀ ਨਹੀਂ ਪਤਾ ਲੱਗਣਾ ਕਿ ਕੀ ਕਰਵਾਉਣਾ ਕੀ ਨਹੀਂ ਕਰਵਾਉਣਾ, ਕਿੱਥੋਂ ਤੱਕ ਜਿਹੜਾ ਜੀ ਉਹ ਕਰਵਾਉਣਾ। ਕਿਉਂਕਿ ਜੇ ਆਪਾਂ ਪੁਰਾਣਾ ਤਜਰਬੇ ਦੀ ਜਿਹੜੀ ਉਹ ਗੱਲ ਕਰੀਏ ਤੇ ਏਦਾਂ ਕੁਝ ਹੁੰਦਾ ਰਿਹਾ ਵੀ ਐਡ ਹੋ ਕੇ ਮੰਗਾਂ ਜਿਹੜੀਆਂ ਅਸਲ ਮੰਗਾਂ ਸੀ। ਹੁਣ ਜੇ ਆਪਾਂ ਧਰਮ ਯੁੱਧ ਮੋਰਚੇ ਦੀ ਗੱਲ ਕਰੀਏ ਤੇ ਉਹਦੇ ਵਿੱਚ ਮੇਨ ਜਿਹੜੀ ਮੰਗ ਸੀਗੀ ਉਹ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸੀ ਨਾ, ਜਿਹੜਾ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀਗਾ। ਅੱਜ ਉਹ ਮੋਰਚਾ ਲਾਉਣ ਵਾਲੇ ਉਹਦਾ ਜ਼ਿਕਰ ਕਰਨ ਦੇ ਵਾਸਤੇ ਤਿਆਰ ਨਹੀਂ। ਜੇ ਇੱਕ ਚੀਜ਼ ਦੇ ਉੱਤੇ ਮੋਰਚਾ ਜਿਹੜਾ ਹੁੰਦਾ, ਅੱਜ ਤੁਸੀਂ ਦੇਖੋ, ਉਦੋਂ ਉਹਨੂੰ ਵੱਖਵਾਦੀ ਕਹਿ ਕੇ ਭੰਡਿਆ ਜ਼ਰੂਰ ਗਿਆ ਉਸ ਅਨੰਦਪੁਰ ਸਾਹਿਬ ਦੇ ਮਤੇ ਨੂੰ, ਪਰ ਅੱਜ ਉਹ ਲੋੜ ਹੈ ਨਾ ਰਾਜਾਂ ਦੀ, ਅਸੀਂ ਪ੍ਰਚਾਰ ਨਹੀਂ ਸਕੇ। ਇਸੇ ਤਰੀਕੇ ਦੇ ਨਾਲ MSP ਹੈ ਜਾਂ ਇਹ ਖੇਤੀ ਕਾਨੂੰਨ ਨੇ ਜੇ ਰੱਦ ਹੋ ਗਏ ਤੇ ਫਿਰ ਅੱਗੋਂ ਜਿਹੜਾ ਕੁਝ ਵੀ ਕੀਤਾ ਜਾ ਸਕਦਾ ਜੀ। ਅੱਗੋਂ ਯੂਨਾਈਟ ਹੋ ਕੇ ਜਿਹੜੇ ਆ ਉਹ ਅੰਦੋਲਨ ਖੜੇ ਕੀਤੇ ਜਾ ਸਕਦੇ ਆ। ਪਰ ਜੇ ਅੰਦੋਲਨ ਦੇ ਵਿੱਚੋਂ ਇਹਦੇ ਵਿੱਚੋਂ ਹੀ ਕੁਛ ਨਾ ਨਿਕਲਿਆ ਤੇ ਆਪਾਂ ਮੰਗਾਂ ਵਧਾਉਂਦੇ ਗਏ ਤੇ ਫਿਰ ਤੁਸੀਂ ਸੋਚ ਸਕਦੇ ਆ ਕਿ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣ ਸਕਦੇ ਆ ਕਿਸਾਨੀ ਦੇ ਖਾਸ ਤੌਰ ਦੇ ਉੱਤੇ। ਔਰ ਮੈਂ ਇਹ ਸਮਝਦਾ ਹਾਂ ਕਿ ਇਸ ਮਾਮਲੇ ਦੇ ਉੱਤੇ ਟਸ ਤੋਂ ਮਸ ਨਹੀਂ ਹੋਣਾ ਚਾਹੀਦਾ। ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਹੋਇਆ ਉਹਦੇ ਉੱਤੇ ਹੀ ਕੇਂਦਰਿਤ ਰਹਿਣਾ ਚਾਹੀਦਾ। ਜਿਹੜੀ ਤੁਸੀਂ ਦੂਜੀ ਗੱਲ ਕਹੀ ਆ, ਦੇਖੋ ਲੋਕਾਂ ਦੇ ਮਨਾਂ ਦੇ ਅੰਦਰ ਬਹੁਤ ਗੁੱਸਾ ਆ, ਇੰਨਾ ਗੁੱਸਾ ਆ ਕਿ ਰਾਜਨੀਤਿਕ ਲੋਕਾਂ ਨੂੰ ਅਜੇ ਵੀ ਆਪਣੀ ਅਕਲ ਨੂੰ ਹੱਥ ਮਾਰਨਾ ਚਾਹੀਦਾ। ਲੋਕ ਕਰਨ ਤਾਂ ਕੀ ਕਰਨ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੋਇਆ। ਲੋਕ ਕਹਿੰਦੇ ਆ ਕਿ ਲੋਕਡਾਊਨ ਜਿਹੜਾ ਜੀ ਆਪਾਂ ਚਰਚਾ ਕਰਕੇ ਹਟੇ ਆ, ਤੁਸੀਂ ਕਿਸੇ ਗਰੀਬ ਬੰਦੇ ਨੂੰ ਪੁੱਛ ਕੇ ਦੇਖੋ ਕਿ ਇਹ ਲੋਕਡਾਊਨ ਜਿਹੜਾ ਉਹਨੂੰ ਕਿਸ ਤਰੀਕੇ ਨਾਲ ਸਤਾਉਂਦਾ। ਪਿਛਲੇ ਸ਼ਨੀਚਰਵਾਰ ਇੱਥੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਇੱਕ ਅਜੀਬੋ ਗਰੀਬ ਜਿਹਾ ਫੈਸਲਾ ਜਿਹੜਾ ਜੀ ਉਹ ਕੀਤਾ ਵੀ 1 ਘੰਟਾ ਟ੍ਰੈਫਿਕ ਰੋਕ ਦਿਓ ਸੜਕਾਂ ਦੇ ਉੱਤੇ, ਜਿਹੜੇ ਕਰੋਨਾ ਵਾਇਰਸ ਦੇ ਨਾਲ ਜਿਹਨਾਂ ਦੀ ਜਾਨ ਗਈ ਆ ਉਹਨਾਂ ਨੂੰ ਸ਼ਰਧਾਂਜਲੀ ਦੇਣਗੀ। ਕਿਆ ਊਲ ਜਲੂਲ ਫੈਸਲਾ ਇਹ ਜੀ? 1 ਘੰਟੇ ਦੇ ਵਾਸਤੇ ਤੁਸੀਂ ਟ੍ਰੈਫਿਕ ਕਿਵੇਂ ਰੋਕ ਸਕਦੇ ਹੋ, ਉਹ ਵੀ ਜਬਰੀ ਪੁਲਿਸ ਵਾਲੇ ਲਾ ਕੇ। ਥਾਂ ਦੇ ਉੱਤੇ ਲੋਕਾਂ ਨੇ ਜਾਮ ਲਾਤੇ, ਬੱਸਾਂ ਵਾਲਿਆਂ ਨੇ ਜਾਮ ਲਾਤੇ, ਕਾਰਾਂ ਵਾਲਿਆਂ ਨੇ ਜਾਮ ਲਾਤੇ, ਵੀ ਇਹ ਤੁਸੀਂ ਕੀ ਜਿਹੜਾ ਉਹ ਕਰਨ ਨੂੰ ਤੁਰ ਪਏ। ਲੋਕ ਤੰਗ ਨੇ ਜੀ, ਲੋਕ ਤੰਗ ਨੇ, ਬਹੁਤ ਬੁਰੇ ਤਰੀਕੇ ਦੇ ਨਾਲ ਤੰਗ ਨੇ। ਔਰ ਜੇ ਅਜੇ ਵੀ ਸਿਆਸਤਦਾਨ ਜਿਹੜੇ ਆ ਇਹ ਤੂਫਾਨ ਤੋਂ ਪਹਿਲਾਂ ਵਾਲੀ ਜਿਹੜੀ ਸ਼ਾਂਤੀ ਆ ਉਹਨੂੰ ਨਹੀਂ ਸਮਝ ਰਹੇ ਤਾਂ ਗਲਤੀ ਸਿਆਸਤਦਾਨਾਂ ਦੀ ਹੈ ਜੀ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਇਹ ਜੇ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਤੇ ਪੰਜਾਬ ਦਾ ਜਾਂ ਕਿਸਾਨਾਂ ਦਾ ਹਾਲਾਤ ਜਿਹੜੇ ਆ ਜੀ ਉਹ ਅੱਜ ਸਾਇੰਸ ਰੂਮ ਦੇ ਵਿੱਚ ਟੰਗੇ ਹੋਏ ਸਕਲਟਨ ਵਾਲੇ ਜਿਹੜੇ ਜੀ ਉਹ ਹੋ ਚੁੱਕੇ ਹੋਏ ਆ। ਹੱਡੀਆਂ ਦਾ ਪੁਤਲਾ ਆ, ਮਾਸ ਤਾਂ ਉਹਦੇ ਉੱਤੇ ਛੱਡਿਆ ਨਹੀਂ ਸਿਆਸਤਦਾਨਾਂ ਨੇ, ਚਰੂੜ ਲਿਆ ਇਹਨਾਂ ਲੋਕਾਂ ਨੇ। ਇਹ ਅਮੀਰ ਤੋਂ ਅਮੀਰ ਹੁੰਦੇ ਗਏ, ਬੰਦਾ ਜਿਹੜਾ ਗਰੀਬ ਤੋਂ ਗਰੀਬ ਹੁੰਦਾ ਗਿਆ। ਤੁਸੀਂ ਸੋਚੋ 100 ਰੁਪਏ ਲੀਟਰ ਪੈਟਰੋਲ, 82 ਰੁਪਏ ਲੀਟਰ ਡੀਜ਼ਲ, 1000 ਰੁਪਏ ਦਾ ਲਗਭਗ ਜਿਹੜਾ ਜੀ ਉਹ ਸਿਲੰਡਰ ਪਹੁੰਚ ਗਿਆ।
ਬੰਦੇ ਇੱਥੇ ਕਰਨਗੇ ਕੀ ਜੀ, ਕਿੱਧਰ ਨੂੰ ਇਹ ਕਹਾਣੀ ਜਾਊਗੀ? ਜੇ ਤੁਸੀਂ ਗਰਾਊਂਡ ਦੇ ਉੱਤੇ ਆ ਕੇ ਬਿਲਕੁਲ ਸੋਚਦੇ ਹੋ ਕਿ ਇਹ ਲੋਕ ਆਪਣਾ ਗੁੱਬ ਘਲਾਟ ਕਿੱਥੇ ਕੱਢਣਗੇ, ਇਹ ਤੁਹਾਡੇ ਸਾਹਮਣੇ ਆ ਜਾਣਾ ਬਹੁਤ ਜਲਦੀ, ਜਿਹੜਾ ਬਹੁਤ ਜਲਦੀ ਸਾਹਮਣੇ ਆ ਜਾਣਾ ਜੀ। ਜੋਗਾ ਸਿੰਘ ਜੀ। ਭੈਣ ਜੀ ਪੂਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰਾ ਸਵਾਲ ਜੋ ਇਹਨਾਂ ਹਟ ਕੇ ਹੈਗਾ ਵੀ ਜਿਹੜੇ ਪੰਜਾਬ ਦੇ ਪਹਿਲਾਂ ਤਾਂ ਅਕਾਲੀ ਰੌਲਾ ਪਾਉਂਦੇ ਰਹੇ, ਹੁਣ ਕੈਪਟਨ ਨੇ ਵਾਅਦੇ ਕਰਦਾ ਰਿਹਾ। ਇਹਨੇ 3 ਐਸਟੀਆਂ ਕੈਂਪ ਕੀਤੀਆਂ, ਹਰਪ੍ਰੀਤ ਸਿੱਧੂ ਦੀ, ਉਸ ਤੋਂ ਬਾਅਦ ਚਟੋਪਾਧਿਆਏ ਦੀ, ਉਸ ਈਟੀ ਨਿਰੰਜਨ ਸਿੰਘ ਦੀ। ਇਹ ਫਿਰ ਜਿਹੜੇ ਇਨਕੁਆਇਰੀਆਂ ਹੋਈਆਂ ਆ ਹਾਈ ਕੋਰਟ ਪਈਆਂ ਆ, ਉਹ ਕਹਿਣ ਦਾ ਮਤਲਬ ਇਹ ਸ਼ੁਰੂ ਵਿੱਚ ਪੈ ਰਹੀਆਂ ਨੇ ਕਿ ਸਰਕਾਰ ਇਹਦੇ ਕੋਈ ਐਕਸ਼ਨ ਲਊਗੀ ਵੀ ਜੀ? ਆਹੀ ਪੁੱਛਣਾ ਚਾਹੁੰਦਾ ਜੀ। ਜੀ ਥੈਂਕ ਯੂ। ਨਹੀਂ, ਹਟ ਕੇ ਤਾਂ ਨਹੀਂ ਹੈਗਾ ਜੀ, ਇਹ ਤਾਂ ਸਵਾਲ ਰੋਜ਼ ਦਾ ਹੀ ਹੈ, ਜਿਹੜਾ ਰੋਜ਼ ਘੱਟੋ ਘੱਟ ਮੈਂ ਤਾਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਇਹਨੂੰ ਰੇਜ਼ ਜ਼ਰੂਰ ਕਰਦਾ ਜੀ, ਚਾਹੇ ਇੱਥੇ ਹੋ ਗਿਆ, ਚਾਹੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਹੋ ਗਿਆ। ਇਹ ਜਿਹੜੇ 3 ਲਿਫਾਫੇ ਅਜੇ ਵੀ ਬੰਦ ਜਿਹੜੇ ਉਹ ਪਏ ਆ, ਬਲਕਿ ਹਾਲਾਤ ਇਹ ਬਣ ਗਏ ਕਿ ਜਿਹੜੇ ਸੈਂਪਲ ਸੀਗੇ ਰਾਣੋ ਵਾਲੇ ਅਕਾਲੀ ਸਾਬਕਾ ਸਰਪੰਚ ਦੇ ਗੁਰਦੀਪ ਵਾਲੇ ਮਾਮਲੇ ਦੇ ਵਿੱਚ, ਉਹ ਸੈਂਪਲ ਹੀ ਗਾਇਬ ਹੋ ਗਏ ਆ ਮਾਲਖਾਨੇ ਚੋਂ, ਔਰ ਉੱਥੇ ਅਣਪਛਾਤੀ ਪੁਲਿਸ ਦੱਸੀ ਗਈ ਆ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੋਇਆ। ਇਹ ਪੰਜਾਬ ਦੇ ਵਿੱਚ ਅਣਪਛਾਤੀ ਪੁਲਿਸ ਦੂਜੀ ਵਾਰੀ ਸਾਹਮਣੇ ਆਈ ਆ। ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ, ਉਦੋਂ ਬਾਅਦ ਲੋਕਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਸੀ, ਉਦੋਂ ਵੀ ਪੁਲਿਸ ਅਣਪਛਾਤੀ ਸੀ। ਇੱਥੇ ਵੀ ਪੁਲਿਸ ਅਣਪਛਾਤੀ ਦੱਸੀ ਗਈ ਆ। ਜੰਦਰਾ ਨਹੀਂ ਟੁੱਟਿਆ, ਖੁੱਲਿਆ, ਉੱਥੋਂ ਸੈਂਪਲ ਕੱਢ ਕੇ ਗਾਇਬ ਕੀਤੇ ਗਏ ਆ। ਔਰ ਜਦੋਂ ਹੁਣ ਤੁਹਾਡੇ ਕੋਲੇ ਉਹ ਰਿਪੋਰਟ STF ਦੀ ਜਿਹੜੀ ਲੀਕ ਹੋ ਗਈ, ਉਹ ਸਾਹਮਣੇ ਆ ਗਈ, ਜਿਹਦੇ ਵਿੱਚ IG ਤੱਕ ਜਿਹੜੇ ਉਹ ਇਨਵੋਲਵ ਨੇ ਰਾਣੋ ਵਾਲੇ ਸਾਬਕਾ ਸਰਪੰਚ ਦੇ ਨਾਲ, ਉਹਨਾਂ ਨੂੰ ਸਸਪੈਂਡ ਕਰਕੇ ਇਹ ਕਿਹੋ ਜਿਹਾ ਲੱਕ ਤੋੜਿਆ ਜੀ? ਕਿਹਦਾ ਲੱਕ ਤੋੜਿਆ? ਲੱਕ ਤਾਂ ਮਾਪਿਆਂ ਦਾ ਟੁੱਟ ਗਿਆ ਨਾ, ਜਿਨ੍ਹਾਂ ਦੇ ਜਵਾਨ ਪੁੱਤ ਚਲੇ ਗਏ ਜਵਾਨੀ ਦੇ ਵਿੱਚ ਚਿੱਟੇ ਦੇ ਨਾਲ, ਜਿਹੜਾ ਜੀ ਉਹਨਾਂ ਦਾ ਲੱਕ ਜ਼ਰੂਰ ਟੁੱਟਿਆ ਜੀ। ਕਿਸੇ ਸਮਗਲਰ ਦਾ ਲੱਕ ਟੁੱਟਿਆ ਹੋਵੇ ਨਹੀਂ ਦਿਸਦਾ ਜੀ ਕਿਤੇ, ਜਾਂ ਉਹਨਾਂ ਦੇ ਨਾਲ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦਾ ਲੱਕ ਟੁੱਟਿਆ ਹੋਵੇ, ਉਹ ਵੀ ਨਹੀਂ ਕਿਤੇ ਜਿਹੜਾ ਜੀ ਉਹ ਦਿਸਦਾ। ਇਸ ਕਰਕੇ ਉਹ ਰਿਪੋਰਟ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬਾਹਰ ਆਊਗੀ, ਕਿਉਂਕਿ ਜੇ ਬਾਹਰ ਆ ਗਈ ਇੱਥੇ ਤਾਂ ਸਿਆਸੀ ਤੌਰ ਦੇ ਉੱਤੇ ਖਲਾਰਾ ਪੈ ਜਾਣਾ ਜੀ ਜੋ ਕੁਛ ਉਹਦੇ ਵਿੱਚ ਹੈਗਾ। ਕਿਉਂਕਿ ਇਹ ਹੈ ਕਿ ਜਿੰਨੀ ਦੇਰ ਤੱਕ ਬਾਹਰ ਆਉਂਦੀ ਨਹੀਂ, ਉਨੀ ਦੇਰ ਉਹ ਸਾਡੇ ਵੀ ਅੰਦਰ ਹੀ ਹੈ ਜੀ ਜਿਹੜਾ ਪਿਆ ਹੈ। ਕਿਉਂਕਿ ਆਫੀਸ਼ੀਅਲੀ ਜਿੰਨੀ ਦੇਰ ਤੱਕ ਕੋਈ ਚੀਜ਼ ਬਾਹਰ ਨਹੀਂ ਆਉਂਦੀ, ਉਹ ਏਅਰ ਦੇ ਉੱਤੇ ਨਹੀਂ ਦੱਸੀ ਜਾ ਸਕਦੀ। ਪਤਾ ਹੈਗਾ ਜੀ ਕਿ ਕੀ ਆ ਉਹਦੇ ਵਿੱਚ, ਉਹਨਾਂ ਅਫਸਰਾਂ ਦੇ ਜ਼ਬਾਨੀ ਹੀ ਪਤਾ ਹੈ ਜੀ ਕਿ ਕੀ ਆ ਉਹਦੇ ਵਿੱਚ। ਪਰ ਗੱਲ ਇਹ ਹੈ ਨਾ, ਹੱਥ ਵੱਜੇ ਹੋਏ ਆ ਕਿ ਤੁਸੀਂ ਉਹ ਚੀਜ਼ਾਂ ਉਨੀ ਦੇਰ ਤੱਕ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹਨਾਂ ਦੇ ਪ੍ਰਤੱਖ ਸਬੂਤ ਤੁਹਾਡੇ ਸਾਹਮਣੇ ਨਹੀਂ, ਜਾਂ ਆਫੀਸ਼ੀਅਲੀ ਤੌਰ ਦੇ ਉੱਤੇ ਤੁਹਾਡੇ ਕੋਲੇ ਪੇਪਰ ਸਾਹਮਣੇ ਨਹੀਂ ਗਏ। ਜਿਹੜੀ STF ਦੀ ਰਿਪੋਰਟ ਲੀਕ ਹੋਈ ਆ, ਉਹਦੇ ਪੇਪਰ ਤੁਹਾਡੇ ਕੋਲ ਨੇ, ਉਹਦੇ ਵਿੱਚ ਲਿਖਿਆ ਹੋਇਆ ਕਿ ਫਿਲਮੀ ਅਦਾਕਾਰ ਹੌਬੀ ਧਾਲੀਵਾਲ ਨੇ IG ਉਮਰਾ ਨੰਗਲ ਨੂੰ ਰਾਣੋ ਗੁਰਦੀਪ ਦੇ ਨਾਲ ਮਿਲਾਇਆ, ਔਰ ਉਹ ਰਾਣੋ ਪਿੰਡ ਵਾਲਾ ਸਾਬਕਾ ਸਰਪੰਚ ਗੁਰਦੀਪ ਜਿਹੜਾ ਸੀਗਾ, ਉਹ ਕੁੜੀਆਂ ਤੱਕ ਸਪਲਾਈ ਕਰਦਾ ਰਿਹਾ। ਹੋਟਲਾਂ ਦੇ ਨਾਮ ਨੇ, ਹੋਟਲਾਂ ਦੇ ਕਮਰਾ ਨੰਬਰ ਨੇ, ਉਹ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆ, ਉਹਦੀ ਗੱਲ ਕੀਤੀ ਜਾ ਸਕਦੀ ਆ। ਉਹ ਹੁਣ ਲਿਫਾਫੇ ਬੰਦ ਪਏ ਨੇ, ਕੀ ਉਹਦੇ ਉੱਤੇ ਕੀ ਕਰੀਏ ਜੀ? ਜਿਹੜਾ ਰੌਲਾ ਤਾਂ ਬਥੇਰਾ ਪੈ ਰਿਹਾ ਜੀ, ਔਰ ਉਮੀਦ ਹੈ ਕਿ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਹੋਰ ਪਊਗਾ ਰੌਲਾ। ਬਿਲਕੁਲ ਜੀ, ਰੌਲਾ ਪੈ ਕੇ ਹਟ ਜਾਓ। ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਹਿੰਦਾ ਵੀ ਜਿਹੜੇ ਅੱਗੇ ਆਪਣੇ ਲੋਕ ਹੁੰਦੇ ਸੀ, ਉਹਨਾਂ ਦੇ ਚਾਹੇ ਪੋਲੀਟੀਕਲ ਇਸ਼ੂ ਸੀ, ਚਾਹੇ ਕਿ ਆਪਣੇ ਸੋਸ਼ਲ ਇਸ਼ੂ ਸੀ, ਉਹਨਾਂ ਦੇ ਵੀ ਸਟੇਟ ਫਾਰਵਰਡ ਮੇਰੇ ਖਿਆਲ ਹੁੰਦੇ ਸੀ। ਉਹ ਅੱਜ ਕੱਲ੍ਹ ਇੱਕ ਸੈਕਿੰਡ ਦੇ ਵਿੱਚ ਕਈ ਛੁੱਲ ਨਹੀਂ ਛੱਡੀਆਂ ਜਾਂਦੀਆਂ, ਰਾਈਟ, ਵੀ ਆਪਾਂ ਉਹਨਾਂ ਦੇ ਦੁਆਲੇ ਘੁੰਮੀ ਜਾਂਦੇ। ਹੁਣ ਜਿਵੇਂ ਆਪਣੇ ਕੋਈ ਜਿਵੇਂ ਲੜਕੀਆਂ ਦਾ ਉਹਨਾਂ ਦਾ ਕਤਲ ਹੋਇਆ, ਅਤੇ ਜੇ ਕੁਛ ਉਹੀ ਲੋਕ ਕਹਿੰਦੇ ਆ ਜੀ ਕਰੈਕਟਰ ਦਾ ਨਹੀਂ ਹੋਣਾ ਚਾਹੀਦਾ, ਜੇ ਉਹਨਾਂ ਦੇ ਸੰਬੰਧ ਸੀਗੇ ਤਾਂ ਕੀ ਆ, ਪਰ ਇੱਦਾਂ ਵੀ ਵਾਇਲੈਂਸ ਨਹੀਂ ਹੋਣੀ ਚਾਹੀਦੀ। ਜੇ ਕੋਈ ਡਿਸਕਸ ਕਰਦਾ ਵੀ ਇਹ ਕੁੜੀਆਂ ਦਾ ਕਰੈਕਟਰ ਇੱਦਾਂ ਦਾ ਸੀ, ਫਿਰ ਕਹਿੰਦੇ ਤੁਸੀਂ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰ, ਇਹਨਾਂ ਦੇ ਵੀ ਪਰਚੇ ਦਰਜ ਕਰੋ ਜਿਹੜੇ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਦੇ। ਵੀ ਇਹ ਇੱਦਾਂ ਹੀ ਆਪਣੇ ਵੀ ਝੰਡਾ ਕਿਸੇ ਨੇ ਚੜ੍ਹਾਦਾ, ਆਪਣੇ ਨਿਸ਼ਾਨ ਸਾਹਿਬ ਆਪਣੇ ਲਾਲ ਕਿਲ੍ਹੇ 'ਤੇ, ਉਹ ਕਹਿੰਦੇ ਸਾਰਾ ਇਹਨਾਂ ਨੇ ਵਿਗਾੜਤਾ। ਜੇ ਕਿਸੇ ਨੂੰ ਕੋਈ ਕੁੱਟਮਾਰ ਹੁੰਦੀ ਆ ਕਿਸੇ ਪੋਲੀਟੀਸ਼ੀਅਨ ਦੀ, ਪਬਲਿਕ ਇਲੈਕਟਡ ਪੋਲੀਟੀਸ਼ੀਅਨ ਦੀ, ਫਿਰ ਕਹਿੰਦੇ ਜੀ ਇਹ ਅਸੀਂ ਚਾਹੁੰਦੇ ਤਾਂ ਨਹੀਂ, ਪਰ ਇਹ ਹਟ ਇਹ ਹੁਣ ਇੱਦਾਂ ਵੀ ਹੋ ਗਈ ਵੀ ਆਪਾਂ ਕੁਛ ਕਰ ਨਹੀਂ ਸਕਦੇ। ਇਹਦੇ ਬਾਰੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਕੀ ਐਟੀਟਿਊਡ ਹੈ? ਥੈਂਕ ਯੂ ਜੀ। ਦੇਖੋ, ਇੱਕ ਤਾਂ ਘਟਨਾਵਾਂ ਜਿਹੜੀਆਂ ਤੁਸੀਂ ਮੇਲਣ ਦੀ ਕੋਸ਼ਿਸ਼ ਕਰ ਰਹੇ ਹੋ, 2 ਜਾਂ 2 ਤਾਂ 4 ਹੀ ਹੁੰਦਾ ਨਾ,
2+2 ਸਿਫਰ ਤਾਂ ਨਾ ਕਰੋ, ਜਾਂ ਤੁਸੀਂ 2+2 220 ਨਾ ਬਣਾ ਦਿਓ। ਜਿਹੜਾ ਝੰਡਾ ਚਲਾਉਣਾ ਜਾਂ ਉਹਦੀ ਰਾਜਨੀਤਿਕ ਵਿਅਕਤੀ ਦੀ ਕੁੱਟਮਾਰ ਹੋਣੀ, ਇਹ ਦੋ ਲੜਕੀਆਂ ਦੇ ਕਤਲ ਦੇ ਨਾਲ ਕਿਵੇਂ ਇਹਨੂੰ ਤੁਸੀਂ ਕੰਪੇਅਰ ਕਰ ਸਕਦੇ ਹੋ? ਕਤਲ ਤਾਂ ਪੌਲ ਜੀ ਕਤਲ ਹੈ, ਉਹ ਕਿਸੇ ਦਾ ਵੀ ਜਿਹੜਾ ਹੋਵੇ। ਜੇ ਉਹ ਲੜਕੀਆਂ ਦਾ ਕਤਲ ਇਸ ਕਰਕੇ ਜਿਹੜਾ ਉਹ ਕਰ ਦਿੱਤਾ ਗਿਆ ਕਿ ਉਹਨਾਂ ਦੇ ਕਰੈਕਟਰ ਦੇ ਉੱਤੇ ਕੋਈ ਕਿੰਤੂ ਪਰੰਤੂ ਸੀਗਾ, ਨਹੀਂ, ਕਰੈਕਟਰ ਦੇ ਉੱਤੇ ਤਾਂ ਉਹਦੇ ਤੇ ਕਿੰਤੂ ਪਰੰਤੂ ਨਹੀਂ। ਜਿਹੜੇ ਕਰ ਰਹੇ ਨੇ ਉਹ ਮੂਰਖਪਣਾ ਜਿਹੜਾ ਨਹੀਂ ਹੋਊਗਾ, ਉਹਦੇ ਕਰਕੇ ਜੇ ਉਹ ਕਾਰ ਦੇ ਵਿੱਚ ਜਿਹੜੀਆਂ ਉਹ ਗਈਆਂ ਜਾਂ ਜੋ ਵੀ ਹੋਇਆ, ਤੇ ਉਹਦੇ ਸਰਪੰਚ ਦੇ ਮੁੰਡੇ ਨੂੰ ਕੀ ਇਹ ਹੱਕ ਹੈ ਕਿ ਉਹ ਪਿਸਤੌਲ ਦੇ ਨਾਲ ਉਹਨਾਂ ਦੀ ਜਾਨ ਲੈ ਲਵੇ? ਹਾਂ, ਕਿਸੇ ਦੀ ਧੀ ਦੇ ਉੱਤੇ, ਕਿਸੇ ਦੇ ਬੱਚੇ ਦੇ ਉੱਤੇ ਜਿਹੜਾ ਉਹਦਾ ਕਰੈਕਟਰ ਅਸੈਸੀਨੇਸ਼ਨ ਕਰ ਦੇਣਾ, ਇਹ ਸਾਡੇ ਪਾਰਟ ਬਣ ਗਿਆ ਹੋਇਆ। ਜੇ ਤੁਹਾਡੀ ਬੇਟੀ ਉਹਦੀ ਜਗ੍ਹਾ ਦੇ ਉੱਤੇ ਹੁੰਦੀ ਤੇ ਫਿਰ ਤੁਸੀਂ ਇਹਨੂੰ ਛੁਰਲੀਆਂ ਕਹਿੰਦੇ? ਪੌਲ ਜੀ, ਮੈਂ ਤੁਹਾਡੇ ਤੋਂ ਪੁੱਛਣਾ ਜਿਹੜਾ ਜੀ ਉਹ ਚਾਹੁੰਦਾ, ਕਾਈਂਡਲੀ ਆਪਣੇ ਆਪ ਦੇ ਕੋਲੋਂ ਇਹ ਸਵਾਲ ਕਰਨਾ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਵਿੱਚੋਂ ਇੱਕ ਬੇਟੀ ਤੁਹਾਡੀ ਹੁੰਦੀ, ਉਹਨੂੰ ਕੋਈ ਏਦਾਂ ਸਿਰ ਫਿਰਿਆ ਗੋਲੀ ਮਾਰ ਦਿੰਦਾ, ਤੇ ਫਿਰ ਤੁਸੀਂ ਉਹਨਾਂ ਦੇ ਕਰੈਕਟਰ ਵੱਲ ਪਹਿਲਾਂ ਦੇਖਦੇ, ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਦੇ, ਜਾਂ ਇਹਨੂੰ ਛੁਰਲੀ ਕਹਿੰਦੇ ਜਿਹੜਾ ਵੀ ਉਹਨੂੰ ਮਾਰ ਦੇਣਾ ਜਿਹੜਾ ਜੀ ਉਹ ਠੀਕ ਸੀਗਾ? ਤੁਹਾਡੀ ਗੱਲ ਦਾ ਜਵਾਬ ਤੁਹਾਡੇ ਕੋਲ ਹੀ ਹੈ। ਝੰਡੇ ਵਾਲੀ ਗੱਲ ਤੇ ਉਹ ਜਿਹੜੇ ਉਹਨੂੰ ਰਾਜਨੀਤਿਕ ਵਿਅਕਤੀ ਨੂੰ ਕੁੱਟਣ ਵਾਲੀ ਗੱਲ, ਉਹਨੂੰ ਤੁਸੀਂ ਇਸ ਇੱਕ ਗਰੀਬ ਘਰ ਦੀਆਂ ਕੁੜੀਆਂ ਦੇ ਨਾਲ ਕਿਵੇਂ ਕੰਪੇਅਰ ਜਿਹੜਾ ਜੀ ਉਹ ਕਰ ਸਕਦੇ ਹੋ? ਹੋ ਹੀ ਨਹੀਂ ਜਿਹੜਾ ਹੋ ਸਕਦਾ। ਉਹਨਾਂ ਦੀ ਆਵਾਜ਼ ਸਿਰਫ ਇਸ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਮ ਘਰ ਦੀਆਂ ਜਿਹੜੀਆਂ ਉਹ ਲੜਕੀਆਂ ਸਨ, ਜਿਨ੍ਹਾਂ ਨੂੰ ਕੁਝ ਲੋਕ ਇਹ ਸੋਚਦੇ ਕਿ ਉਹਨਾਂ ਨੂੰ ਜਿਉਣ ਦਾ ਹੱਕ ਨਹੀਂਗਾ ਜੀ, ਵੀ ਉਹਨਾਂ ਨੂੰ ਮਾਰ ਦਿਓ। ਜੇ ਉਹ ਨਹੀਂ ਗੱਲ ਮੰਨਦੀਆਂ ਤੇ ਉਹਨਾਂ ਨੂੰ ਮਾਰ ਦਿਓ ਜੀ। ਅੱਗੇ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਹੋਏ ਨੇ ਜੀ ਮੰਗਲ ਸਿੰਘ ਜੀ। ਮੰਗਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਜੀ? ਹਾਂਜੀ, ਬੋਲਾਂ ਜੀ? ਹਾਂਜੀ 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 ਹਾਂਜੀ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਤੁਹਾਨੂੰ ਵੀ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਤੁਹਾਡੇ ਜਿੰਨੇ ਗੈਸੇ ਹੁੰਦੇ ਆ ਕਿ ਨਹੀਂ ਜੀ, ਮੈਂ ਸਪੈਸ਼ਲੀ ਜਿੱਦਾਂ ਮਤਲਬ ਕਿਸਾਨ ਅੰਦੋਲਨ ਦੇ ਬੱਚੇ ਟ੍ਰੇਨਡ ਹੋ ਜਾਣਗੇ, ਪੰਜਾਬ ਦਾ ਨਾਮ ਬਹੁਤ ਉੱਪਰ ਹੋ ਗਿਆ, ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਆ ਇਹ ਫੈਲ ਗਿਆ, ਉਹ ਬਹੁਤ ਹੀ ਸਹੀ ਗੈਸ ਹੈਗੇ ਤੁਹਾਡੇ, ਜੋ ਤੁਸੀਂ ਪਹਿਲਾਂ ਤੋਂ ਲਾਏ ਉੱਦਾਂ ਹੀ ਚੱਲ ਰਿਹਾ ਸਰ। ਤੁਸੀਂ ਇੱਦਾਂ ਹੀ ਸੋਚ ਕੇ ਦੱਸੋ, ਇਹਨਾਂ ਨੂੰ ਹੁਣ ਅੱਤ ਚੁੱਕੀ ਹੋਈ ਆ ਜੀ, ਅੱਤ ਚੁੱਕੀ 2-3 ਬੰਦਿਆਂ ਨੇ ਡੈਮੋਕ੍ਰੇਸੀ ਨੂੰ ਡਿਕਟੇਟਰਸ਼ਿਪ ਬਣਾ ਕੇ ਚਲਾ ਰਹੇ। ਕੋਈ ਇਹਨਾਂ ਦੇ ਵਿੱਚ, ਮੇਰਾ ਮੇਨ ਹੈ ਜੀ ਸਵਾਲ, ਗੈਸ ਕਰਕੇ ਦੱਸੋ, ਇਹਨਾਂ 'ਚ ਅੱਜ ਤਾਈਂ ਕੋਈ ਕਰੈਕਸ ਆਏ ਨਹੀਂ ਹੈਗੇ? ਹੋਣੇ ਚਾਹੀਦੇ ਇੰਟਰਨਲ ਕਰੈਕਸ, ਜਿਹੜਾ ਟੌਪ ਬਰਾਸ ਇਹਨਾਂ ਦਾ ਉੱਪਰ ਹੈ। ਇਹ ਸਵਾਲ ਹੈ ਜੀ ਮੇਰਾ ਜੀ। ਥੈਂਕ ਯੂ ਜੀ। ਧੰਨਵਾਦ ਜੀ। ਤੁਸੀਂ ਇੱਥੋਂ ਜਿਹੜਾ ਅਕਸਰ ਕਾਲ ਕਰਦੇ ਹੋ ਜੀ, ਸੁਣਦੇ ਹੋ। ਦੇਖੋ, ਹਰ ਚੀਜ਼ ਜਿਹੜੀ ਨੇਚਰ ਹੈ ਉਹ ਬੜੀ ਮਹਾਨ ਹੈ। ਸਿਆਣੇ ਕਹਿੰਦੇ ਆ ਕਿ ਜੇ ਤੁਸੀਂ ਮੂੰਹ ਤਾਂ ਨੂੰ ਚੁੱਕ ਕੇ ਤੁਰੋਗੇ ਤੇ ਠੇਡਾ ਲੱਗਣਾ ਲਾਜ਼ਮੀ ਆ। ਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ 2 ਘਟਨਾਵਾਂ ਜਿਹੜੀਆਂ ਵਾਪਰੀਆਂ ਨੇ, ਪ੍ਰਧਾਨ ਮੰਤਰੀ ਹੋਰਾਂ ਦਾ ਬੰਗਲਾਦੇਸ਼ ਜਾਣਾ, ਉੱਥੇ ਜਾ ਕੇ ਉਹਨਾਂ ਦਾ ਬੰਗਲਾਦੇਸ਼ ਜਦੋਂ ਬਣਿਆ ਸੀ ਉਹਦੇ ਜਿਹੜਾ ਅੰਦੋਲਨ ਸੀ ਉਹਦੇ ਵਿੱਚ ਪਾਰਟੀਸਪੇਟ ਕਰਨ ਦੀ ਗੱਲ ਕਹਿਣੀ, ਤੇ ਦੂਸਰਾ ਉਹਨਾਂ ਦਾ ਉੱਥੇ ਵਿਰੋਧ ਹੋਣਾ ਜਿਹਦੇ ਵਿੱਚ ਹੁਣ ਤੱਕ ਦਰਜਨ ਲੋਕਾਂ ਦੀ ਜਾਨ ਜਾ ਚੁੱਕੀ ਹੋਈ ਆ। ਇਹ 2 ਚੀਜ਼ਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਵੇਲੇ ਸਾਹਮਣੇ ਆਈਆਂ ਨੇ। ਔਰ ਜਿਹੜਾ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਜਾਂ ਬਣਾਇਆ ਗਿਆ ਸੀਗਾ, ਇੱਥੇ ਉਹਨਾਂ ਦਾ ਇੱਕ ਕਰੈਕਟਰ, ਇੱਕ ਕਿਰਦਾਰ ਬਣਾਇਆ ਗਿਆ ਸੀਗਾ, ਇੱਕ ਬਹੁਤ ਸਖਤ ਫੈਸਲੇ ਲੈਣ ਵਾਲਾ ਵਿਅਕਤੀ, ਜਾਂ ਜਿਹੜਾ ਕਿਸੇ ਦੇ ਮੂਹਰੇ ਝੁਕਦਾ ਨਹੀਂ, ਉਹ ਚੁਟਕਲਿਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਇਆ। ਇਹ ਜਿਹੜੀ ਗੱਲ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੇ ਡਿਕਟੇਟਰਸ਼ਿਪ ਵਾਲੇ ਇਹ ਫੈਸਲੇ ਲਏ ਜਾ ਰਹੇ ਨੇ। ਜਿਹੜਾ, ਜੇ ਆਪਾਂ ਇਤਿਹਾਸ ਪੜ੍ਹੀਏ, ਇਤਿਹਾਸ ਦੇ ਮੁਤਾਬਕ ਚੱਲੀਏ, ਜਿਹੜਾ ਡਿਕਟੇਟਰ ਹੈ ਕਿਤੇ ਉਹ ਜਿਹੜੇ ਡਿਕਟੇਟਰ ਨੇ ਉਹਨਾਂ ਦੀ ਡਿਕਟੇਟਰਸ਼ਿਪ ਜਿਹੜੀ ਕਿਤੇ ਖਤਮ ਨਹੀਂ ਹੋਈ ਹੈ ਜੀ, ਕਿਉਂਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਉਹਦੀ ਚੜ੍ਹਾਈ ਦਾ, ਉਸ ਤੋਂ ਬਾਅਦ ਉਹਦੀ ਉਤਰਾਈ ਜਿਹੜੀ ਆ ਉਹ ਸਟਾਰਟ ਹੁੰਦੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਜੇ ਅਮਰੀਕਾ ਦੇ ਵਿੱਚ ਇਕੱਠ ਹੁੰਦਾ, ਹਾਊਡੀ ਮੋਦੀ, ਉੱਥੇ ਕਿੰਨੇ ਹਜ਼ਾਰਾਂ ਲੋਕ ਜਿਹੜੇ ਉਹ ਚਲੇ ਜਾਂਦੇ ਆ, ਤੇ ਉੱਥੇ ਜਾ ਕੇ ਉਹ ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਡਾਇਰੈਕਟ ਇਨਵੋਲਵ ਹੋ ਜਾਂਦੇ ਆ, ਇਹ ਕਹਿ ਕੇ ਕਿ ਅਬ ਕੀ ਬਾਰ ਟਰੰਪ ਸਰਕਾਰ। ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦਾ ਕੋਈ ਨੋਟਿਸ ਨਹੀਂ ਲਿਆ ਜਾਂਦਾ, ਪਰ ਇੱਕ ਛੋਟੇ ਜਿਹੇ ਮੁਲਕ ਬੰਗਲਾਦੇਸ਼ ਦੇ ਵਿੱਚ ਉਹ ਜਾਂਦੇ ਆ, ਤੇ ਉੱਥੇ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਉਹ, ਤੇ ਦੂਜੇ ਪਾਸੇ ਜਿਹੜਾ ਉਹਨਾਂ ਨੇ ਉੱਥੇ ਜਾ ਕੇ ਗੱਲ ਬੋਲੀ, ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਜੀ ਉਹ ਚਰਚਾ ਹੋ ਜਾਂਦੀ ਹੈ। ਟਾਈਮ ਮੈਗਜ਼ੀਨ ਦੇ ਮੁੱਖ ਪੰਨੇ ਦੇ ਉੱਤੇ ਉਹ ਵੀ ਰਹੇ ਨੇ,
ਟਾਈਮ ਮੈਗਜ਼ੀਨ ਦੇ ਮੁੱਖ ਪੰਨੇ ਦੇ ਉੱਤੇ ਸੰਘਰਸ਼ੀਲ ਔਰਤਾਂ ਵੀ ਰਹੀਆਂ ਨੇ। ਆਈ ਥਿੰਕ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਕੰਪੇਅਰ ਕਰਦੇ ਹੋ, ਦੋ ਚੀਜ਼ਾਂ ਨੂੰ, ਹੌਦੀ ਮੋਦੀ ਤੋਂ ਲੈ ਕੇ ਬੰਗਲਾਦੇਸ਼ ਤੱਕ, ਅਮਰੀਕਾ ਬਹੁਤ ਪਾਵਰਫੁਲ ਕੰਟਰੀ ਹੈ, ਬੰਗਲਾਦੇਸ਼ ਛੋਟਾ ਜਿਹਾ ਮੁਲਕ ਹੈ, ਉੱਥੇ ਵਿਰੋਧ ਹੋ ਰਿਹਾ। ਅਮਰੀਕਾ ਦੇ ਵਿੱਚ ਵਿਰੋਧ ਨਹੀਂ ਇੰਨਾ ਹੋਇਆ ਪਰ ਇੰਨਾ ਨਹੀਂ ਹੋਇਆ। ਪਰ ਦੂਜੇ ਪਾਸੇ ਟਾਈਮ ਮੈਗਜ਼ੀਨ ਜਿਹੜਾ ਜੀ ਉਹਦੇ ਮੁੱਖ ਪੰਨੇ ਤੋਂ ਉਹ ਹਟ ਕੇ ਕੌਣ ਲੋਕ ਜਿਹੜਾ ਜੀ ਉਹ ਆ ਗਏ। ਤੇ ਜੇ ਤੁਸੀਂ ਇਹਨੂੰ ਸਭ ਕਾਸੇ ਨੂੰ ਦੇਖਦੇ ਹੋ ਸਾਹਮਣੇ ਰੱਖ ਕੇ, ਫਿਰ ਤੁਹਾਨੂੰ ਜਿਹੜਾ ਜੀ ਉਹ ਪਤਾ ਲੱਗ ਜੂਗਾ ਵੀ ਸ਼ਾਖ ਜਿਹੜੀ ਆ ਉਹ ਓਡੀ ਨਹੀਂ ਜਿਹੜੀ ਰਹੀ, ਉਹਨੂੰ ਖੋਰਾ ਲੱਗ ਰਿਹਾ, ਬੜੀ ਤੇਜ਼ੀ ਦੇ ਨਾਲ ਲੱਗ ਰਿਹਾ ਜੀ। ਅਖੀਰਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਜੀ, ਮੇਰਾ ਸਵਾਲ ਆ, ਪਿੱਛੇ ਜਿਹਾ ਹੈ ਉਹ ਦਰਿੰਦਿਆਂ ਨੇ ਉੱਥੇ 3 ਬੱਚੀਆਂ ਨਾਲ ਘਿਨਾਉਣੀ ਹਰਕਤ ਕੀਤੀ, 2 ਤਾਂ ਵਿਚਾਰੀਆਂ ਇਹ ਨਫ਼ਰਤ ਦੁਨੀਆ ਨੂੰ ਅਲਵਿਦਾ ਕਹਿ ਕੇ, ਇੱਕ ਬਚ ਗਈ, ਹਸਪਤਾਲ ਸੀ, ਤੇ ਉਹਦੀ ਕੰਡੀਸ਼ਨ ਕੀ ਹੈ ਦੱਸੋਗੇ ਜਾਂ ਉਹ ਦਰਿੰਦਿਆਂ ਦਾ ਕੋਈ ਐਕਸ਼ਨ ਲਿਆ ਗਿਆ? ਭੈਣ ਜੀ ਸੁਣ ਲੈਂਦੇ ਹੋ ਜੀ। ਥੈਂਕ ਯੂ। ਦੇਖੋ, ਅਰੈਸਟ ਤਾਂ ਉਹ ਹੋਏ ਆ, ਪਰ ਉੱਤਰ ਪ੍ਰਦੇਸ਼ ਦੀ ਜਿਹੜੀ ਸਿਚੁਏਸ਼ਨ ਆ ਨਾ ਜੀ, ਉਹ ਆਪਣੇ ਸਭ ਦੇ ਸਾਹਮਣੇ ਆ ਕਿ ਉੱਥੇ ਜਿਹੜਾ ਜਾਤ ਪਾਤ ਵਾਲਾ ਮਾਮਲਾ ਬਹੁਤ ਉਭਾਰਿਆ ਜਾ ਰਿਹਾ। ਔਰ ਇਹ ਘਟਨਾਵਾਂ ਜਿਹੜੀਆਂ ਬੱਚੀਆਂ ਦੇ ਨਾਲ ਵਾਪਰ ਰਹੀਆਂ ਨੇ, ਜਿਹੜਾ ਮੈਂ ਪਹਿਲਾਂ ਵੀ ਜਿਹੜੀ ਦੀ ਉਹ ਗੱਲ ਕੀਤੀ ਵੀ ਉਹ ਗਰੀਬ ਘਰਾਂ ਦੀਆਂ ਬੱਚੀਆਂ ਨੇ, ਇਸ ਕਰਕੇ ਉਹਨਾਂ ਦੇ ਨਾਲ ਜਿਹੜਾ ਜੀ ਉਹ ਵਾਪਰ ਰਿਹਾ। ਉਹ ਗਰੀਬ ਘਰ ਦੀ ਬੱਚੀ ਸੀ ਨਾ, ਅੱਧੀ ਰਾਤ ਜਿਹਦਾ ਸੰਸਕਾਰ ਕਰ ਦਿੱਤਾ ਗਿਆ, ਉਹਦੇ ਮਾਂ ਪਿਓ ਨੂੰ ਵੀ ਵੇਖਣ ਨਹੀਂ ਦਿੱਤਾ ਗਿਆ ਜੀ। ਉਹ ਬੱਚੀ ਦੀ ਹਾਲਤ ਜਿਹੜੀ ਉਹ ਠੀਕ ਹੈ, ਉਹ ਹੁਣ ਖਤਰੇ ਦੀ ਹਾਲਤ ਤੋਂ ਜਿਹੜਾ ਉਹ ਬਾਹਰ ਹੈ। ਔਰ ਉਹਨੇ ਦੱਸਿਆ ਵੀ ਕਈ ਕੁਛ ਹੈ ਕਿ ਜ਼ਹਿਰ ਜਿਹੜਾ ਜੀ ਉਹ ਖਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਬੰਦੇ ਅਰੈਸਟ ਨੇ ਜੀ। ਬਾਕੀ ਹੁਣ ਅਦਾਲਤ ਦੇ ਉੱਤੇ ਆ, ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਸਾਰਾ ਕੁਛ ਜਿਹੜਾ ਜੀ ਉਹ ਚੱਲੂਗਾ। ਪਰ ਆਪਾਂ ਨੂੰ ਇਹ ਪਤਾ ਜੀ ਕਿ ਉਹ ਪਰਿਵਾਰ ਜਿਹੜੇ ਆ ਉਹ ਵਿਚਾਰੇ ਅੜਨ ਜੋਗੇ ਨਹੀਂ ਹੁੰਦੇ। ਕਹਿ ਦੇਣਾ ਸੌਖਾ ਹੁੰਦਾ, ਪਰ ਜਦੋਂ ਅੜਨਾ ਪੈਂਦਾ ਬਾਹੂਬਲੀਆਂ ਦੇ ਮੂਹਰੇ, ਫਿਰ ਵੱਡੇ ਵੱਡੇ ਲੋਕ ਜਿਹੜੇ ਆ ਨਾ ਜੀ ਉਹ ਟੁੱਟ ਜਾਂਦੇ ਆ। ਮੋਗੇ ਦੇ ਵਿੱਚ ਘਟਨਾ ਵਾਪਰੀ ਸੀ ਲੜਕੀ ਦੇ ਨਾਲ, ਜਦੋਂ ਬੱਸ ਤੋਂ ਲਾ ਕੇ ਸੁੱਟ ਦਿੱਤੀ ਗਈ ਸੀ, ਉਦੋਂ ਅਸੀਂ ਵੀ ਬਥੇਰਾ ਜਿਹੜਾ ਜੀ ਉਹ ਰੌਲਾ ਪਾਇਆ ਵੀ ਪਰਿਵਾਰ ਨੂੰ ਨਹੀਂ ਸੀ ਜਿਹੜਾ ਜੀ ਉਹ ਸਮਝੌਤਾ ਕਰਨਾ ਚਾਹੀਦਾ। ਪਰ ਜਦੋਂ ਤੁਸੀਂ ਉਹਨਾਂ ਦੇ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਕਿਤੇ ਖੜਾ ਕਰੋ ਤਾਂ ਫਿਰ ਤੁਸੀਂ ਸੋਚਦੇ ਹੋ ਕਿ ਉਹ ਵਿਚਾਰੇ ਕਿਵੇਂ ਇਹ ਪ੍ਰੈਸ਼ਰ ਸਹਿੰਦੇ ਜੀ। ਉਹਨਾਂ ਨੇ ਇਸ ਸੁਸਾਇਟੀ ਦੇ ਵਿੱਚ ਜੀਣਾ, ਜਿਹਦੇ ਕਰਕੇ ਜਿਹੜੀਆਂ ਜੀ ਇਹ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ। ਕਿਉਂਕਿ ਜਿਹੜੇ ਤਕੜੇ ਨੇ ਉਹ ਇਹ ਗੱਲ ਜਾਣਦੇ ਨੇ ਕਿ ਅਸੀਂ ਡਰਾ ਲਾਂਗੇ, ਧਮਕਾ ਲਾਂਗੇ, ਖਰੀਦ ਲਾਂਗੇ। ਆ ਸਰਪੰਚ ਵਾਲੀ ਗੱਲ ਜਿਹੜੀ ਉਹ ਪੌਲ ਹੋਰੀ ਉਹਨੂੰ ਛੁਰਲੀ ਦੱਸ ਰਹੇ ਸੀ, ਜਾਂ ਛੁਰਲੀਆਂ ਜਿਹੜਾ ਜੀ ਉਹ ਦੱਸ ਰਹੇ ਸੀ, ਉਹ ਗਰੀਬ ਘਰ ਦੀਆਂ ਲੜਕੀਆਂ ਨੇ। ਉਹ ਇੱਕ ਕਾਂਗਰਸੀ ਬਾਹੂਬਲੀ ਆ ਸਰਪੰਚ ਜਿਹੜਾ ਜੀ, ਉਹਦਾ ਮੁੰਡਾ ਆਪਦੇ ਪਿਓ ਦਾ ਪਿਸਤੌਲ ਲੈ ਕੇ ਜਿਹੜਾ ਜੀ ਉਹਨੂੰ ਮਾਰ ਦਿੰਦਾ। ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰਦੇ, ਪੰਜਾਬ ਦੇ ਵਿੱਚ ਕੀ ਹੋ ਰਿਹਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।